ਥਾਣੇ ਰਿਜ਼ਲਟ ਲੈ ਕੇ ਆਇਆ, ਨਾਲ ਉਹਨਾਂ ਨੇ ਛੋਟਾ ਜਿਹਾ ਕੱਪ ਵੀ ਯਾਰ ਮਿੱਠਾ ਗੋਲ ਖੇਡਣ ਦੇ ਦੀ ਬੁੱਢੀ ਪਿੱਛੇ ਨਿਆਣਾ ਚੁੱਪ ਕਰਾਉਂਦੀ। ਗੋਲ ਫਲੀਆਂ ਸਟਿੱਕਾਂ ਲਿਆ ਕੇ ਉਹਨਾਂ ਨੂੰ ਨਾਨ ਕੱਢ ਰਹੇ ਆ। ਬੰਦਾ ਕੱਟੀ ਸੀਨੀ ਲੈ ਜਾਂਦਾ, ਚਲ ਬੱਚਾ ਹੀ ਖੇਡ ਲੂ। ਹੁਣ ਤੇ ਲੈ ਪੂਰੀ ਉਹ ਅਜੇ ਸਰ ਅਸੀਂ ਤੇ ਅੰਪਾਇਰ ਬਣ ਗਏ ਤੇ ਵਾਈਟ ਦਿੰਦਾ, ਕਹਿੰਦਾ ਵਾਈਟ। ਖਬਰ ਅੱਲਾ ਰੱਖੇ ਕਿਆ ਜ਼ਿੰਦਗੀ ਮਾਸ਼ਾਅੱਲਾ ਨਵਾਂ ਬਾਟੂ ਹੈ ਕੋਲ ਸ਼ਮਾ ਦਾਲ ਚੌਲ ਨਹੀਂ ਉੱਥੇ ਰੋਕ ਕਹਿੰਦਾ 5 ਗਰੇਬੀਆਂ ਲਾ ਦਿਓ ਜੀ। ਓ ਸ਼ਹਿਰ ਪਗੋਦ ਦੀਆਂ ਕੁੜੀਆਂ ਭਾਂਦੇ ਸ਼ੁਰੂ ਹੋ ਗਿਆ। ਤੁਸੀਂ ਨੱਕ ਵਿੱਚ ਨੱਥ ਨਾ ਪਾਉਣਾ। ਹੋ ਗਿਆ ਮੈਂ ਚੱਲਣ ਦਿਆ ਕਰਾਂ। ਹਾਏ ਮੇਰਾ ਲੱਗੇ ਤੁਸੀਂ ਰੋਲਾ ਜਾਈਓ। ਓਏ ਸ਼ੁਰੂ ਹੋ ਗਿਆ ਯਾਰ। ਯਾਰੀ ਨਾਲ ਬਲੋਚ ਨਾ ਲਾਇਓ। सलमान साहब अगर मैं रियल टैलेंट का कपड़ा लेके आऊँ ना, मैं किसी को सिखा, किसी को उस्तादा को मारा खावा ते मेरे का आवाज किसी ने ਥੱਲੇ ਵੀ ਗਿਆ, ਥੱਲੇ ਵੀ। ਇਧਰੋਂ ਤੂੰ ਬੋਲਿਆ, ਉਧਰੋਂ ਕੁੱਤਾ ਬੋਲੇ। ਸੱਚੀ ਮੁੱਚੀ ਸੁਣਿਆ ਹੋਣਾ। ਉਧਰੋਂ ਪਤਾ ਨਹੀਂ ਕੀ ਬੋਲਿਆ, ਉਧਰੋਂ ਹੀ ਕੁੱਤਾ ਬੋਲਿਆ। ਸਹੀ ਗੱਲ ਆ। ਥੱਲੇ ਗਿਆ ਨਾ, ਥੱਲੇ ਵੀ ਨਾਲ ਕਹਿ। ਉਹ ਠਹਿਰ ਤੇ ਯਾਰ। ਓਏ ਓਏ ਵਾ ਕਮਰਾ ਮਾਰਦਾ। ਸ਼ੁਰੂ ਕਰੋ ਯਾਰ। अस्सलाम वालेकुम जी। दस सही ਹੋ ਗਿਆ ਸ਼ੁਰੂ। ईद तो बाद फिर ਅਸੀਂ ਸ਼ੁਰੂ ਹੋ ਗਏ। ਈਦ ਤੋਂ ਬਾਅਦ ਕਿਦੋਂ ਦੇ ਸ਼ੁਰੂ ਹੋਏ ਸੀ? ਚੌਥੇ ਦਿਨ ਦੇ ਸ਼ੁਰੂ ਹੋਏ ਆ। ਦਸਵਾਂ ਤੂੰ ਤੇ ਬਚਪਨ ਤੋਂ ਹੀ ਸ਼ੁਰੂ ਹੋਏ ਭਰਾਵਾ, ਅਸੀਂ ਕਦੋਂ ਕਹਿੰਦੇ ਪਏ। ਮੈਂ ਨਾ ਇੱਕ ਦੋ ਗੱਲਾਂ ਕਰਨੀਆਂ ਸੀ ਯਾਰ, ਉਹ ਗੱਲਾਂ ਨਾ ਬੜੀਆਂ ਤਲਖ ਜੀਆਂ ਹਕੀਕਤ। ਹਾਏ ਅੱਜ ਤਲਕ ਗੱਲਾਂ ਹੋ ਗਈਆਂ, ਕਾਲੂ ਚਾਸਾ ਨਹੀਂ ਠੀਕ ਵੇਖੀ। ਹੈ ਨਾ, ਉਹੀ ਪਰਫਿਊਮ ਵਾਲਾ ਹਿਸਾਬ ਹੈ ਕਿ ਇੱਕ ਬੰਦਾ ਲੱਖ ਰੁਪਏ ਦਾ ਪਰਫਿਊਮ ਲਾ ਰਿਹਾ ਹੈ ਜਾਂ ਕੁਛ ਵੀ ਹੈ, ਤੇ ਐਨੀਵਨ ਸਮਝ ਗਏ ਹੋਗੇ ਅੱਗੋਂ। ਭਾਜੀ ਇੱਕ ਮਿੰਟ ਮਾਜ਼ਰਤ, ਮੈਂ ਕਿਸੇ ਗੱਲ ਤੋਂ ਖੁਸ਼ ਹੋ ਕੇ ਇੱਥੇ ਆ ਕੇ ਮੱਥਾ ਚੁੰਮ ਸਕਦਾ? ਮੈਨੂੰ ਇਜਾਜ਼ਤ? ਉਹਦੀ ਕੀ ਵਜ੍ਹਾ? ਮੈਨੂੰ ਲੱਗਣ ਦਿਆ ਕਿ ਅੱਜ ਤੁਸੀਂ ਕੋਈ ਵੱਡੇ ਕੋਈ ਕੰਮ ਅੱਜ ਕਰਨਾ। पता की गल है ਅੱਜ ਵੱਡੇ ਕੰਮ ਹੋਣਾ, ਕਿਉਂਕਿ ਅੱਜ ਸ਼ੋਅ ਯਾਦਗਿਰੀ ਰਹੇਗਾ। ਹਾਏ ਜਾਂ ਅੱਜ ਮੈਂ ਨਹੀਂ ਤੇ ਅੱਜ ਤੁਸੀਂ ਨਹੀਂ। ਹਾਏ ਅੱਛਾ ਜੀ। वैसे ज्यादा चांस है ही तुसी नहीं। ਨਹੀਂ ਮੈਨੂੰ ਕਾਹਦੀ ਟੈਨਸ਼ਨ ਹੈ? ਨਹੀਂ ਘਰੋਂ ਕੋਈ ਦਾਤਰ ਲੈ ਕੇ ਮੈਨੂੰ ਕੀ ਤੇਰੀ ਟੈਨਸ਼ਨ ਆ? नहीं नहीं अल्लाह माफे तुसी आ रहे ना, मैं भतीजे में मेनू करी टेंशन ਤੇ ਮੈਨੂੰ ਕਾਹਦੀ ਟੈਨਸ਼ਨ ਤੇਰੀ? ਤੈਨੂੰ ਮੇਰੀ ਟੈਨਸ਼ਨ ਨਹੀਂ, ਮੈਨੂੰ ਤੇਰੀ ਟੈਨਸ਼ਨ ਨਹੀਂ। मैं तो क्या मैं ਉਹ मेनू जिदा लगदा ਤੂੰ ਜਿੱਡਾ ਗਲਤ ਆਦਮੀ ਹੈ, हाय हाय ਤੂੰ ਕੁਰਬਾਨੀ ਕੀਤੀ, ਤੂੰ ਗੋਸ਼ਤ ਤੱਕ ਨਹੀਂ ਪੁੱਛਿਆ ਸਾਨੂੰ। ਨਹੀਂ ਲੈ ਕੇ ਆ। ਤੁਹਾਡੇ ਤਾਂ ਜਾਫਰੀ ਬਰੋਸਟ ਵਾਲੇ ਤੁਹਾਡਾ ਹੋਟਲ ਹਾਲ ਤੱਕ ਪਕਾਉਣ ਦੇ ਗੋਸ਼ਤ ਵੀ ਮੈਂ ਤੈਨੂੰ ਕਹਿ ਰਿਹਾ easy ਹੋ ਜਾਏ। ਤੁਸੀਂ ਕਿੰਨੇ ਛਾਪਰ ਭੇਜੇ, ਕਿੱਥੇ ਛਾਪਰ? ਆ ਫੈਸਲ ਹੈ ਮੈਂ ਭਾਈ, ਹਾਂਜੀ ਹੋਰ ਕੌਣ? ਟੀਵੀ ਤੇ ਤਾਂ ਚੰਗਾ ਭਲਾ ਲੱਗਦਾ ਹੈ। ਇੱਥੇ ਕੀ ਹੈ? ਲੈ ਰਾਫੀ ਇਹਨੂੰ ਪਤਾ ਨਹੀਂ ਅਗਰ ਜੋ ਮਿਸ ਕਰ ਗਿਆ ਤੁਹਾਨੂੰ ਕੀ ਫਾਇਦਾ 28 ਸਾਲਾਂ ਤਜਰਬੇ ਨੂੰ। ਯਾਰ ਆਪਣੀ ਜ਼ਿੰਦਗੀ ਤੋਂ ਨਾ ਕੁਝ ਦੁੱਖ, ਦਰਦ, ਤਕਲੀਫਾਂ, ਪਰੇਸ਼ਾਨੀਆਂ ਜਿਹੜੇ ਤੁਹਾਨੂੰ ਕਿਸੇ ਨੇ ਅਜ਼ੀਅਤਾਂ ਦਿੱਤੀਆਂ, ਉਹ ਇਹ ਡਿਲੀਟ ਕਰਦੇ ਜਾਓ। ਡਿਲੀਟ ਦਾ ਵੀ ਆਪਸ਼ਨ ਹੁੰਦਾ ਹੈ, ਡਿਲੀਟ ਕਰਦੇ ਜਾਓ, ਵਰਨਾ ਤੁਸੀਂ ਹੈਂਗ ਹੋ ਜਾਓਗੇ। ਓਏ ਹੋਏ ਹੋਏ ਹੋਏ, ਮੈਂ ਕੀ ਕਿਹਾ ਯਾਰ ਕੁਝ ਵੀ ਨਹੀਂ ਹੈ, ਹੁਣੀ ਹੈ ਮੋਬਾਈਲ ਆਪਣਾ ਖਾਲੀ ਕਰਨ ਦੇ ਸੀ, ਡਿਲੀਟ ਕਰ ਰਹੇ ਸੀ ਚੀਜ਼ਾਂ, ਉੱਥੋਂ ਕੱਢ ਕੇ ਯਾਰ ਪਸੰਦ ਮੈਂ ਕਹਿ ਰਿਹਾ ਯਾਰ ਕਿ ਮੈਂ ਨਾ ਹੁਣ ਟੈਨਸ਼ਨ ਲੈਣੀ ਛੱਡ ਦਿੱਤੀ ਹੈ। ਪਹਿਲੇ ਮੈਂ ਬੜੀ ਟੈਨਸ਼ਨ ਲੈਂਦਾ ਸੀ। ਸਹੀ ਗੱਲ ਆ। ਅਜੋ ਦੀ ਬਦਤਮੀਜ਼ੀ ਕੀਤੀ ਨਾ ਬੱਚਿਆਂ ਨੇ, ਟੈਨਸ਼ਨ ਲੈਣੀ ਛੱਡ ਗਏ ਆ। ਭਾਈ ਫੈਸਲ ਨੋਕੀਆ ਵਾਲਿਆਂ ਦਾ ਹੀ ਜਦੋਂ ਘਰ ਜਾਂਦਾ ਇੰਜ ਸਕਰੀਨ ਤੇ ਹੱਥ ਮਿਲਦੇ ਆ। ਤੁਹਾਨੂੰ ਪਤਾ ਉਹ ਹੱਥ ਕਿਹਦੇ ਨੇ? ਜਿਹੜੇ ਨੋਕੀਆ ਦੇ ਹੱਥ ਮਿਲਦੇ ਨੇ ਉਹ ਕਿਹਦੇ ਨੇ? ਹਾਂਜੀ ਉਹ ਮੀਆਂ ਬੀਬੀ ਦੇ ਆ। ਤੁਸੀਂ ਦੱਸੋ। ਇੱਕ ਬੇਟੇ ਦੇ ਆ, ਇੱਕ ਬਾਪ ਦੇ ਆ। ਨਹੀਂ, ਬਾਪ ਬੇਟੀ ਦੇ, ਬਾਪ ਬੇਟੀ ਨਹੀਂ। ਦੇ। ਇੱਕ ਲੜਕੇ ਦੇ ਇੱਕ ਲੜਕੀ ਦੇ ਆ। ਇੱਕ ਨੋਕੀਆ ਵਾਲਿਆਂ ਦੇ ਬੁੜੇ ਦਾ ਵਾ, ਇੱਕ ਉਹਨਾਂ ਦੇ ਕੁੜਮ ਦੀ ਕੁੜੀ ਦਾ ਵਾ। ਹਾਂ ਨਹੀਂ ਭਰਾਵਾ, ਦਰਾਣੀ ਜਠਾਣੀ ਦਾ ਵਾ। ਇਹ ਹੱਥ ਹੈਗੇ ਨੇ ਜੀ, ਤੁਹਾਨੂੰ ਪਤਾ ਨਹੀਂ ਪਤਾ ਰੀਅਲ ਚ। ਕਾਨੂੰਨ ਦੇ ਹੱਥਾਂ। ਆ ਦੋ ਕੰਪਨੀਆਂ ਇਕੱਠੀਆਂ ਮਿਲੀਆਂ ਸੀਗੀਆਂ, ਇੱਕ ਇਹਨਾਂ ਨੇ ਮਿਲ ਕੇ ਇਹ ਬਣਾਇਆ। ਉਹ ਜੈਲ ਮਾਰਦਾ। ਯਾਰ ਮੈਂ ਤੁਹਾਨੂੰ ਦੱਸ ਦੇਣਾ, ਤੁਹਾਨੂੰ ਵਾਕਈ ਨਹੀਂ ਪਤਾ ਯਾਰ, ਤੁਸੀਂ ਮੈਂ ਜਦ ਪੜ੍ਹੇ ਲਿਖੇ ਤੁਹਾਨੂੰ ਲੋਕ ਪਤਾ ਬਾਈ? ਦਾਨਿਸ਼ ਨੂੰ ਤੇ ਪਤਾ ਹੋਣਾ ਚਾਹੀਦਾ। ਮੈਨੂੰ ਪਤਾ ਹੀ ਇਹ ਆ। ਹੱਥ ਹੈਗੇ ਨੇ ਲੇਡੀ ਡਿਆਨਾ ਤੇ ਸ਼ਹਜ਼ਾਦਾ ਚਾਰਲਸ ਸਾਹਿਬ ਦੇ, ਇਹ ਦੋਵਾਂ ਦੇ ਹੱਥ ਆ। ਵਿੱਚ ਕਿਤੇ ਨਗ ਵੀ ਆਉਂਦੇ ਸੀ ਨੋਕੀਆ ਦੇ, ਵੀ ਤੁਸੀਂ ਪਛਾਣ ਲਿਆ। ਮੈਂ ਤੈਨੂੰ ਸੱਚੀ ਵਿੱਚ ਕਹਿ ਰਿਹਾ, ਹਿਸਟਰੀ ਹੈ ਨਹੀਂ। ਪਰ ਇਹਨਾਂ ਦਾ ਦੂਰ ਤੱਕ ਤਲਕ ਨਹੀਂ ਲੇਡੀ ਦੇ ਆਣਾ ਨਾਲ। ਨਹੀਂ ਉਹਨਾਂ ਨੇ ਸਪਾਂਸਰ ਕੀਤਾ ਸੀਗਾ। ਭਾਈ ਸਾਹਿਬ ਤੁਹਾਡੀ ਗੱਲ ਠੀਕ ਆ, ਇੱਕ ਹੱਥ ਸ਼ਹਜ਼ਾਦੀ ਡਿਆਣਾ ਦਾ ਹੀ ਆ, ਤੇ ਦੂਸਰਾ ਸ਼ਹਜ਼ਾਦੇ ਚਾਰਲਸ ਦਾ ਵਾ। ਓਏ ਨਹੀਂ ਯਾਰ। ਸ਼ਹਜ਼ਾਦੇ ਚਾਰਲਸ। ਹਾਂ। ਦੂਸਰਾ ਹੱਥ KFC ਵਾਲੇ ਬਾਬੇ ਦਾ ਵਾ। ਉਹ ਨਹੀਂ ਉਹ ਭਰਾਵਾ, ਦਾਨਿਸ਼ ਕੀ ਹੋ ਗਿਆ? ਇੱਕ ਹੱਥ ਦੇਣ ਵਾਲਾ ਵਾ, ਇੱਕ ਲੈਣ ਵਾਲਾ ਵਾ। ਓਏ ਉਹ ਜਿਹੜਾ ਫਿਰ ਦੇਣ ਵਾਲਾ ਵਾ ਨਾ, ਉਹ ਫਿਰ ਲੇਡੀ ਡਿਆਨਾ ਦਾ ਹੀ। ਇੱਕ ਮਿੰਟ ਭਾਜੀ, ਆ ਭਾਈ ਹੁਣੀ ਵੀ ਆਏ, ਬੜਾ ਰੈਡ ਐਂਡ ਵਾਈਟ ਵਾਲਿਆਂ ਦਾ ਸਰਾਣਾ ਹੁੰਦਾ, ਸਰਕਾਰ ਕੋਈ ਗੱਲਬਾਤ ਕੋਈ ਉਹ ਯਾਰ ਇੱਕ ਮੈਨੂੰ ਇਹਦੀ ਸਮਝ ਨਹੀਂ ਲੱਗਦੀ, ਇਹਨੂੰ ਪਤਾ ਨਹੀਂ ਫੋਬੀਆ ਵਾ। ਫੋਬੀਆ ਨਹੀਂ ਹੁੰਦਾ, ਇੱਕ ਹੁੰਦਾ ਫੋਬੀਆ, ਇੱਕ ਸ਼ੌਕ ਦੇ ਨਾਲ ਕਰਨਾ ਹੁੰਦਾ, ਉਹਨੂੰ ਕੀ ਕਹਿੰਦੇ ਨੇ? ਲੋਬੀਆ। ਹੋਬੀਆ ਕਰੇਜ਼। ਹੋਬੀਆ
ਕਰੇਜ਼ ਕਰੇਜ਼। ਇਹਨੂੰ ਸੈਲਫੀਆਂ ਦਾ ਬੜਾ ਕਰੇਜ਼ ਹੈ ਯਾਰ, ਜਿੱਥੇ ਖਲੋਂਦਾ ਉੱਥੇ ਸੈਲਫੀ, ਜਿੱਥੇ ਜਾਂਦਾ ਉੱਥੇ ਸੈਲਫੀ, ਜਿੱਥੇ ਜਾਂਦਾ ਹੈ ਆ ਹੁਣ ਵੀ ਆ ਕੇ ਪਹਿਲੇ ਸੈਲਫੀ ਲਏਗਾ, ਮੈਂ ਦਫ਼ਤਰ ਆ ਗਿਆ। ਖਬਰ ਭਾਈ ਮਾਰ ਸੱਚੀ ਭਾਈ ਤੁਹਾਡੇ ਵਰਗਾ ਬੰਦਾ ਨਾ ਪਾਪਣਾ ਦੀ ਫੈਕਟਰੀ ਚੋਂ ਬਾਹਰ ਨਿਕਲ ਕੇ ਸਿਰਫ ਮੌਸਮ ਦੇਖਣ ਆਉਂਦਾ ਵੀ ਅੱਜ ਬੱਦਲ ਹੋਇਆ ਕਿ ਨਹੀਂ। ਸਹੀ ਗੱਲ। ਆ ਲੈ ਉਹ ਅੱਲਾ ਦਾ ਬੰਦਾ ਕਲਰ ਘਰ ਰੁਕੀ ਤੇਰੀ ਤੇਰੀ ਗੱਡੀ ਵੀ ਫੜਾਓ ਨਿਕਲ ਕੇ ਤੂੰ ਤਸਵੀਰਾਂ ਲੈਣੇ ਆ। ਯਾਰ ਉਹ ਤਾਂ ਦੀ ਗੱਲ ਤੁਸੀਂ ਕਰ ਰਹੇ ਹੋ, ਮੈਂ ਤੁਹਾਨੂੰ ਦੱਸਦਾ ਵਾਂ। ਉਹ ਇੱਕ ਬੜਾ ਨਾਮੀ ਗ੍ਰਾਮੀ ਗੋਰਾ ਸੀ। ਕਿਹੜਾ? ਉਹਨੇ 2 ਅਜਨਬੀਆਂ ਨੂੰ ਗਿਆ ਇਧਰ ਹੱਥ ਪਵਾਈਓ, ਮੋਬਾਈਲ ਦੇਖਣ ਵਾਸਤੇ। ਫਿਲਮ ਆਇਆ ਗਿਆ ਸੀ। ਹਾਂ ਐਕਟਿੰਗ ਮੈਂ ਉਹ ਫਿਰ ਉਧਰ ਆਇਆ, ਉਹ ਬੜੀ ਮਿਹਨਤ ਯਾਰ ਕਰ ਜਿਸ ਬੰਦੇ ਨੇ ਬਣਾਇਆ ਉਹਦੇ ਹੱਥ ਹੈ ਨਹੀਂ ਸੀਗੇ, ਉਹਨੇ ਉੱਥੇ ਜ਼ਾਹਰ ਕਰਾਇਆ ਕਿ ਯਾਰ ਮੇਰੇ ਅਗਰ ਹੱਥ ਹੁੰਦੇ ਤੇ ਮੈਂ ਆਪਣੇ ਬੱਚੇ ਦਾ ਹੱਥ ਇੰਜ ਫੜਦਾ। ਗਲਤ। ਠੀਕ ਹੈ। ਇਹਨੇ ਵੀ ਕੰਪਨੀ ਵਾਸਤੇ, ਮਿੱਠੇ ਨੇ ਵੀ ਕੰਪਨੀ ਵਾਸਤੇ ਇੰਜ ਕਰਕੇ ਮਸ਼ਹੂਰੀ ਦਿੱਤੀ, ਉਹ ਕੁੜੀ ਦੀ ਅੰਗੂਠੀ ਲਾ ਲਈ ਨਾਲ। ਯਾਰ ਮਿੱਠੇ ਨੇ ਵੀ ਇੱਕ ਮੋਬਾਈਲ ਬਣਾਇਆ ਉਹ ਚ ਹੱਥ ਹੁੰਦੇ ਸੀ, ਉਹ ਛੋੜਾਂ ਵਾਲੇ ਛਾਪਰ ਵੀ ਆਉਂਦੇ ਨਾਲ। ਮਿੱਠੇ ਨੇ ਕੰਪਨੀ ਬਣਾਈ ਮੋਬਾਈਲਾਂ ਵਾਲੀ, ਉੱਤੇ ਹੋਏ ਹੱਥ ਮਿਲਣ ਦੇ ਤਾਂ ਦੋਵੇਂ 6 ਉਂਗਲਾਂ ਵਾਲੇ। ਇਹਨੇ ਕਿਹਾ ਕਿ ਯਾਰ ਮੈਂ ਹੀ ਆਪਣੇ ਅੱਬੂ ਦੇ ਤੇ ਆਪਣਾ ਹੱਥ ਲੈ ਕੇ ਆਉਣਾ, ਇਹਦੇ ਅੱਬੂ ਦਾ ਹੱਥ ਇੰਜ ਹੋਣਾ ਤੇ ਇਹਦਾ ਹੱਥ ਆਪਣੇ ਅੱਬੂ ਦੇ ਗਿਰੇਬਾਨ ਤੱਕ ਜਾਣਾ। ਯਾਰ ਕੱਲ ਨੇ ਕਿ ਆਪਣੇ ਅੱਬੂ ਨੂੰ ਵੀ ਕਿਹਾ ਅੱਜ ਹੱਥ ਮਿਲਾਓ ਮੇਰਾ, ਉਹਨਾਂ ਨੇ ਇੰਜ ਮਿਲਾਇਆ ਤੇ ਇੰਜ ਪੰਜਾਂ ਲੜਾਤੇ। ਯਾਰ ਇੰਜ ਦੇ ਹਾਲਾਤ ਆ, ਉਹਨਾਂ ਨੇ ਕਿਹਾ ਹੱਥਾਂ ਦੀ ਮਸ਼ਹੂਰੀ ਦੇ ਤੇ ਉਹਦੇ ਚ ਵੀ ਇੰਜ ਹੀ ਜਾ ਰਹੇ। ਯਾਰ ਇਹਨੇ ਵੀ ਨੋਕੀਆ ਖਾਬਰ ਨੂੰ ਨੋਕੀਆ ਵਾਲਿਆਂ ਨੇ ਬੁਲਾ ਲਿਆ, ਕਹਿੰਦੇ ਇੰਜ ਹੱਥ ਮਿਲਾਣੇ ਆ ਤੇ ਖੁਸਰਿਆ ਤਰ੍ਹਾਂ ਸਾਰੇ ਹੱਥਾਂ 'ਚ ਵੇਲਾਂ ਫੜ ਕੇ ਮਿਲਾਉਂਦੇ। ਹਲਕਾ ਜਿਹਾ ਖਵਾਜਾ ਸਰਾ ਟੈਪ ਸੀ ਤੇ ਨੋਕੇ ਦੀ ਮਸ਼ਹੂਰੀ ਦੇਣੀ ਸੀ ਤੇ ਹੱਥ ਇੰਜ ਜਾਂਦਿਆ। ਮਿੱਠੇ ਨੂੰ ਕਿਹਾ ਨੋਕੀਆ ਵਾਲੇ ਨੇ ਤੂੰ ਸਾਡੀ ਮਸ਼ਹੂਰੀ ਦੇਏਗਾ, ਇਹਨੇ ਆਪਣਾ ਹੱਥ ਖਿਲਾਇਆ, ਉਧਰੋਂ ਦੂਜਾ ਆਇਆ ਹੀ ਨਹੀਂ। ਇਹਨੇ ਵੀ ਹੱਥ ਲਈ ਮਸ਼ਹੂਰੀ ਕਰਨੀ ਸੀ, ਕਹਿੰਦਾ ਮੈਂ ਬਿਜ਼ੀ ਆ, ਇਹਨੇ ਹੱਥ ਵੱਢ ਕੇ ਦੇ ਦਿੱਤਾ, ਕਹਿੰਦਾ ਲਓ ਮਸ਼ਹੂਰੀ ਕਰਕੇ ਵਾਪਸ ਦੇ ਜਾ। ਕਾਲੂ ਦੀ ਨੋਕੀਆ ਦੇ ਦਫ਼ਤਰ ਦੇ ਬਾਹਰ ਫਿਰਨ ਦੇ ਆ ਭਾਈ, ਇੱਕ ਵੱਡੀ ਬਾਹ ਵਾਲੀ ਚਾਦਰ ਲੈ। ਕਾਲੂ ਦੀ ਮਸ਼ਹੂਰੀ ਫੇਲ ਹੋ ਗਈ। ਕਿੱਦਾਂ? ਇਹਨੇ ਆਪਣੇ ਟੁੰਡੇ ਭਾਈ ਨਾਲ ਕਰਤੀ। ਨੋਕੀਆ ਨੇ ਹੱਥ ਦੀ ਮਸ਼ਹੂਰੀ ਦੇਣੀ ਸੀ ਤੇ ਉਹਨੂੰ ਹੱਥ ਚਾਹੀਦੇ, ਸਾਰੇ ਭਰਾ 'ਚ ਹੱਥ ਰੱਖ ਕੇ ਤਸਵੀਰਾਂ ਭੇਜਣ ਡਏ ਆ। ਯਾਰ ਇਹਨੇ ਵੀ ਹੱਥ ਨਹੀਂ ਇੰਜ ਕਰਕੇ ਤਸਵੀਰ ਉਹ ਕੱਲੀ ਆ ਤੇ ਹੱਥ ਤੇ ਕਾਗਜ਼ ਹੀ ਲੱਗੀ ਪੋਲੇ ਵਾਲੀ। ਇਹਦਾ ਇੱਕ ਭਰਾ ਵਾਕਈ ਉਹਦੇ ਹੱਥ ਨਾ ਪੁੱਠੇ ਸੀ, ਇੰਜ ਨਹੀਂ ਜਿਹੜਾ ਹੁੰਦਾ, ਉਹਨੇ ਇੰਜ ਮਸ਼ਹੂਰੀ ਦਿੱਤੀ ਤੇ ਇੰਜ ਹੋ ਗਿਆ। ਬਟਨਾਂ 'ਚ ਵੱਜਣ ਦੇ ਸਲਾਮ। ਇਹਦਾ ਕੋਈ ਭਰਾ ਮਸੀ ਨੋਕੀ ਲੱਗੇ ਹੋ ਜਾਂਦੇ ਹੋਣੇ। ਲੱਗ ਗਿਆ ਮੈਂ ਇਹੀ ਕਰਨ ਲੱਗਾ ਸੀ। ਸਹੀ ਦੱਸਦੀ ਹੈ ਫਿਰ ਕਿਦੋਂ, ਇਹਦਾ ਕੀ ਮਤਲਬ ਹੈ ਦੱਸੋ? ਕਿਆ ਦੱਸੋ ਭਾਜੀ ਇਹ ਇਨਸਾਨਾਂ ਦੇ ਕਨੈਕਸ਼ਨ ਦੀ ਸਿੰਬਲ ਹੈ। ਨਹੀਂ ਇਨਸਾਨ ਸਹੀ ਹੈ। ਭਾਈ ਇਹ ਗੱਲ ਨਹੀਂ ਸਮਝ ਆਉਂਦੀ। ਉਹ ਉਦੋਂ ਦੇ ਮੁੰਡੇ ਠੀਕ ਕਹਿੰਦੇ, ਤੂੰ ਆ ਗਈ ਚਬਲ ਮਾਰ। ਮੈਂ ਤਾਂ ਹਾਂ ਇਦਾਂ ਦਾ ਬੰਦਾ 6 ਮਹੀਨੇ ਪਹਿਲੇ ਪਰੇਸ਼ਾਨ ਫਿਰ ਜਾਊਗਾ, ਯਾਰ ਰੋਜ਼ੇ ਆਂਡੇ ਮੇਰੇ ਕੋਲ ਰੱਖਤੇ ਨਹੀਂ ਹੋਣੇ, ਇਹ ਤਾਂ 6 ਮਹੀਨੇ ਪਏ ਆ। ਅਭੀ ਤੂੰ ਈਜ਼ੀ ਰਿਲੈਕਸ ਹੋ ਗਿਆ ਫਿਰ। ਯਾਰ ਅਕਸਰ ਇਹ ਮਿੱਠੇ ਇਹ ਗੱਲ ਜਿਹੜੀ ਨਾ ਸਹੀ ਆ, ਤੁਸੀਂ ਜਾ ਰਹੇ ਹੋ ਨਾ ਕਿਤੇ ਵੀ ਮੋਟਰ ਬਾਈਕ ਤੇ ਜਾਂ ਗੱਡੀ ਤੇ ਜਾ ਰਹੇ ਹੋ ਤੇ ਤੁਹਾਡਾ ਦਿਲ ਗਵਾਹੀ ਦੇਗਾ ਯਾਰ ਉਹ ਜਿਹੜਾ ਮੋਟਰਸਾਈਕਲ ਵਾਲਾ ਨਹੀਂ ਜਾ ਰਿਹਾ ਇਹਨੇ ਮੇਰੇ 'ਚ ਵੱਜਣਾ ਹੈ। ਤੁਹਾਡਾ ਦਿਲ ਤੁਹਾਨੂੰ ਪਹਿਲੇ ਉਹ ਇਸ਼ਾਰਾ ਅਦਾ ਕਰ ਦੇਗਾ। ਆਹੋ ਤੇ ਮੈਂ ਮੇਰੇ ਨਾਲ ਹੋਇਆ, ਮੈਂ ਵੱਜਾ ਵਾਂ। ਹਾਂ ਆਹੋ ਕਸਮ ਵਾਲੀ ਗੱਲ ਹੈ, ਪਤਾ ਨਹੀਂ ਮੈਂ ਗੱਲ ਸੁਣਾਈ ਹੈ ਕਿ ਨਹੀਂ ਸੁਣਾਈ। ਮੈਂ ਮੋਟਰਸਾਈਕਲ ਤੇ ਜਾ ਰਿਹਾ ਤੇ ਅੱਗੇ ਮੁੰਡਾ ਨਾ ਕਾਫੀ ਦੂਰ ਸਕੂਟਿੰਗ ਕਰਦੇ ਇੰਜ ਕਰਕੇ ਜਾ ਰਿਹਾ ਤੇ ਮੈਂ ਕਿਹਾ ਯਾਰ ਇਹਨੇ ਮੇਰੇ 'ਚ ਵੱਜਣਾ ਹੈ। ਤੇ ਦਾਨਿਸ਼ ਬਾਬਾ ਉਹੀ ਗੱਲ ਹੋਈ, ਸਿਕਸ ਸੈਂਸ ਉਹੀ ਗੱਲ ਹੋਈ। ਮੇਰੇ 'ਚ ਸਿਕਸ ਸੈਂਸ ਵੱਜਿਆ। ਨੇ ਮਨੂਸਤ ਕਹਿੰਦੇ ਇਹਨੂੰ। ਨਹੀਂ ਮਨੂਸਤ ਨਹੀਂ ਕਹਿੰਦੇ, ਛੜੀ ਹਿੱਸ ਮੈਂ ਜਾ ਰਿਹਾ ਉਹ ਬਹੁਤ ਸੋਹਣਾ ਮੇਰੇ 'ਚ ਵੱਜਿਆ, ਮੈਂ ਟਿਕਿਆ ਵਾਂ, ਮੇਰੇ ਗੋਡੇ ਤੇ ਸੱਟ ਲੱਗੀ ਹੈ ਤੇ ਉਹ ਨੱਸ ਗਿਆ ਮੁੰਡਾ। ਯਾਰ ਮੈਂ ਤਾਂ ਅੱਛਾ ਉਹ ਮੁੰਡਾ ਨੱਸ ਗਿਆ ਨਾ, ਮੈਂ ਉੱਠਿਆ ਵਾਂ, ਮੈਂ ਗੱਡੀ ਉਹਦੇ ਮਗਰ ਲਾ ਲਈ ਭਾਈ। ਇਹ ਫੇਕ ਦੇ ਵੱਜ ਗਏ। ਮੈਂ ਫੇਰ ਖੈਰ ਉਹਨੂੰ ਫੜਿਆ ਆਪਣੇ ਇਲਾਕੇ ਦੇ ਵਿੱਚੋਂ ਹੀ ਲੁੱਕਰ ਤੋਂ, ਮੈਂ ਉਹਦੇ ਰੱਖ ਕੇ ਥੱਪੜ ਮਾਰਤਾ। ਓਏ ਠੀਕ ਹੈ ਨਾ, ਮੈਂ ਕਿਹਾ ਤੈਨੂੰ ਸੈਂਸ ਨਹੀਂ ਹੈਗੀ ਪਾਗਲ, ਜਾਂ ਸੜਕ ਮੇਨ ਸੜਕ ਤੇ ਤੂੰ ਜਾਣਨਾ ਹੈਗਾ। ਉਹਨਾਂ ਦੀ ਸਾਡੀ ਕਿਸਮਤ ਚ ਸੀਗੀ ਭਾਜੀ, ਜਿਹੜੀ ਕਿਸਮਤ ਚ ਸਾਡਾ ਹੋਵੇ ਸੋਚ ਤੇ ਨਾ। ਹੈ ਨਾ। ਹੁਣ ਉਸ ਤੋਂ ਬਾਅਦ ਕੀ ਹੋਇਆ, ਕੀ ਹੈ ਭਾਈ? ਮੈਂ ਘਰ ਵਾਪਸ ਆ ਰਿਹਾ ਤੇ ਮੇਰੇ ਦਿਲ ਦੇ ਵਿੱਚ ਹੈ ਨਾ ਇੱਕ ਅਜੀਬ ਜੀ ਫੀਲਿੰਗ ਹੋਈ ਕਿ ਯਾਰ ਮੈਂ ਮੁੰਡੇ ਨੂੰ ਨਾ ਥੱਪੜ ਮਾਰ ਕੇ ਜ਼ਿਆਦਤੀ ਕੀਤੀ ਤੇ ਮੈਂ ਨਾ ਬੇਸਾਖਤਾ ਨਾ ਰੋਣਾ ਸ਼ੁਰੂ ਕਰ ਦਿੱਤਾ ਕਿ ਯਾ ਅੱਲਾ ਮੈਨੂੰ ਮਾਫ ਕਰ ਦੇ, ਯਾ ਅੱਲਾ ਮੈਨੂੰ ਮਾਫ ਕਰ ਦੇ। ਮੈਂ ਦਾਨਿਸ਼ ਕਸਮ ਵਾਲੀ ਗੱਲ ਆ, ਮੈਂ ਉਹ ਮੁੰਡੇ ਨੂੰ ਲੱਭਣ ਗਿਆ, ਉਹ ਮੁੰਡੇ ਨੂੰ ਮੈਂ ਲੱਭ ਲਿਆ। ਉਹ ਫਿਰ ਉਹਨੇ ਮਾਰੇ? ਨਹੀਂ ਉਹਨੇ ਮੁੰਡੇ ਇਕੱਠੇ ਕੀਤੇ। ਮਾਰੇ ਮੂਰੇ ਨਹੀਂ, ਉਹ ਮੁੰਡਾ ਮੈਨੂੰ ਲੱਭ ਗਿਆ ਏ ਨਾਲ ਬੰਦੇ ਲੈ ਕੇ ਫਿਰਨ ਦੇ, ਅਸੀਂ ਉਹਨਾਂ ਨੇ ਹਾਕੀਆਂ ਫੜੀਆਂ ਭਾਈ। ਇਹ ਸੌਰੀ ਕਰੇ ਨੇ ਇੱਥੋਂ ਮਾਰਾਂ ਕੱਢੀਆਂ ਲੂਮਾਂ ਵਾਲੀਆਂ। ਪੁੱਛਿਆ ਇਹ ਮੁੰਡਾ ਲੱਭਣ ਦੇ, ਇਹ ਮੁੰਡਾ ਲੱਭਣ ਦੇ ਉਹਦੇ ਮਹੱਲੇ ਚਲ ਗਏ ਤੇ ਇਹਨਾਂ ਦੇ ਘਰੋਂ ਫੋਨ ਆਇਆ, ਅਬ ਕਿਹਨੂੰ ਥੱਲੇ ਦਿੱਤਾ, ਇੱਥੇ ਖੜੇ ਨੇ ਸਾਰੇ। ਉਹ ਇਹਨਾਂ ਨਾਲ ਪਹੁੰਚੇ। ਯਾਰ ਭਾਈ ਫੈਸਲੇ ਹੋ ਗਿਆ ਬੰਦਾ ਨਾ ਲੂਮਾਂ ਦਾ BCR ਨਹੀਂ ਜਿਸ ਲੱਗਾ ਹੋਟਲ,
ਉਹ ਚੋਂ ਨਿਕਲਦੇ ਹੁੰਦੇ ਆ, ਲੰਬਾ ਜਿਹਾ ਬੋਲ ਹੁੰਦਾ ਸਿਗਰ ਲਾਉਣਾ, ਪੁੱਛੋ ਕੀ ਗਾਣਾ ਆਇਆ ਯਾਰ ਉਹਨੇ ਗਾਉਣਾ ਨਹੀਂ ਮੇਰੀ ਗੱਲ ਤਾਂ ਸੁਣ, ਮੈਂ ਨਾ ਦਾਨਿਸ਼ ਉਹਦੇ ਘਰ ਮੈਂ ਚਲਾ ਗਿਆ ਵਾਂ, ਲੱਭਦਾ ਪੁੱਛਦਾ ਕਿ ਯਾਰ ਮੁੰਡਾ ਇੰਜ ਸਕੇਟਿੰਗ ਕਰ ਰਿਹਾ ਸੀਗਾ, ਗੋਰਾ ਜਿਹਾ ਸੀਗਾ। ਮੈਂ ਕਸਮ ਉਹਦੇ ਘਰ ਗਿਆ ਵਾਂ, ਗੱਡੀ ਨੂੰ ਮੈਂ ਖਿਲਾਰਿਆ, ਦਰਵਾਜ਼ਾ ਖੜਕਾਇਆ ਤੇ ਉਹੀ ਮੁੰਡਾ ਬਾਹਰ ਆਇਆ ਤੇ ਉਸ ਬੰਦੇ ਨੇ ਇਸ ਜ਼ਾਤ ਦੀ ਆਵਾਜ਼ ਦਿੱਤੀ, ਕਹਿੰਦਾ ਅੱਬੂ ਉਹੀ ਉਹ ਆ ਗਿਆ ਜੀ। ਉਹਦੇ ਭਰਾ 2-3, ਉਹਦੇ ਵਾਲਦ ਸਾਹਿਬ, ਉਹਦੇ ਚਾਚਾ ਜੀ, ਕੋਈ 5 ਜਣੇ ਨਿਕਲੇ ਨੇ, ਉਹ ਮੁੰਡਾ ਵੀ ਨਾਲ। ਦਾਨਿਸ਼ ਬਾਬਾ ਉਹਨਾਂ ਨੇ ਮੈਨੂੰ ਚੰਗਾ ਆਣਾ ਧੋਤਾ, ਚੰਬਿਆ। ਮੇਰੇ ਕੱਪੜੇ ਪਾੜ ਦਿੱਤੇ ਉਹਨਾਂ ਨੇ ਬਕਾਇਦਾ ਤੌਰ ਤੇ, ਮੇਰੇ ਕੱਪੜੇ ਮੇਰੀ। ਤੁਸੀਂ ਮਾਫੀ ਮੰਗਣ ਗਏ ਸੀ? ਮੈਂ ਮਾਫੀ ਮੰਗਣ ਗਿਆ ਸੀ। ਫਿਰ ਉਹਨਾਂ ਨੇ ਮਾਫ ਕੀਤਾ ਸਹੀ ਝੰਬ ਕੇ? ਨਹੀਂ ਉਹਨਾਂ ਨੇ ਹਿਸਾਬ ਬਰਾਬਰ ਕੀਤਾ। ਉਹ ਫਿਰ ਨਾ ਸਾਡੇ ਮਹੱਲੇ ਦਾ ਜਿਹੜਾ ਨਾਜ਼ਮ ਸੀ ਨਾ, ਉਹ ਵਿਚਾਰਾ ਲੰਘਣਾ ਸੀ, ਉਹ ਭਾਈ ਨੱਸੇ ਆਏ ਬੰਦੇ ਇਕੱਠੇ ਹੋ ਗਏ, ਕਹਿੰਦੇ ਯਾਰ ਕੀ ਹੋਇਆ? ਮੈਂ ਕਿਹਾ ਯਾਰ ਇੰਜ ਕਰਕੇ ਨਾ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਮੈਂ ਮਾਫੀ ਮੰਗਣ ਆਇਆ ਇਹਨਾਂ ਕੋਲੋਂ। ਇਹਨਾਂ ਨੇ ਅੱਗੋਂ ਡੰਡਿਆਂ ਸੋਟਿਆਂ ਨਾਲ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ। ਜ਼ਦੋਂ ਕੋਪ ਕੀਤਾ। ਹਾਂ, ਤੇ ਮੇਰੇ ਅੱਬੂ ਨੂੰ ਵੀ ਪਤਾ ਲੱਗ ਗਿਆ, ਮੇਰੇ ਅੱਬੂ ਵੀ ਆ ਗਏ ਸਾਡੇ। ਉਹਨਾਂ ਨੇ ਵੇਖਿਆ ਕਿ ਕਾਫੀ ਚੋਟਾਂ ਲੱਗੀਆਂ, ਮੇਰੇ ਲਾਸ਼ਾਂ ਪਾਤੀਆਂ ਪਿੱਛੇ ਉਹਨਾਂ ਨੇ। ਅੱਬੂ ਕਹਿੰਦੇ ਰਿਜ਼ਲਟ ਲਿਆ ਕੇ ਮੈਂ ਪਰਚਾ ਕਰਾਣਾ ਇਹਨਾਂ ਦੇ। ਯਾਰ ਫਿਰ ਖੈਰ ਮੈਂ ਕਿਹਾ ਥਾਣੇ ਰਿਜ਼ਲਟ ਲੈਣ ਦੇ ਲਿਆਂਦਾ, ਉਹ ਚ ਸਫਰੀ ਆ ਗਈ। ਤੇ ਉਹ ਅੱਬੂ ਕਹਿੰਦੇ ਮੈਂ ਰਿਜ਼ਲਟ ਲਿਆ ਕੇ। ਮੈਂ ਕਿਹਾ ਬੁਈ ਨਹੀਂ, ਲੜਾਈ ਲੜੂਈ ਨਹੀਂ ਕਰਨੀ ਹੈਗੀ, ਮੈਂ ਤੇ ਮਾਫੀ ਮੰਗਣ ਆਇਆ ਸੀ, ਉਹਨੂੰ ਆਪਣੀ ਗਲਤੀ ਦਾ। ਅੱਛਾ ਰਿਜ਼ਲਟ ਆਇਆ, ਬੁੜੇ ਨੇ ਮਰੀ ਭੇਜਤਾ, ਕਹਿੰਦਾ ਜਾ। ਤਾੜੀਓ ਰਿਜ਼ਲਟ ਲੈਣ ਗਏ, ਫਸਟ ਆ ਗਏ। ਅੱਛਾ ਰਿਜ਼ਲਟ ਦੀ ਗੱਲ ਕਰਾਂ ਨਾ, ਉਲਟਾ ਕੀ ਹੋਇਆ ਦਾਨਿਸ਼? ਸਭ ਤੋਂ ਜ਼ਿਆਦਾ ਡੇਂਜਰ ਜਿਹੜਾ ਹੈ ਵਾ ਨਾ ਦੰਦ ਦਾ, ਉਹ ਦੰਦ ਦਾ ਹੀ। ਤੇ ਸਾਡੇ ਮਹੱਲੇ ਨਾਲ ਲੜਾਈ ਹੋ ਗਈ ਮਿੱਠੇ, ਉਹ ਸਾਡੇ ਅਜ਼ੀਜ਼ ਦੀ ਤੇ ਸਾਨੂੰ। ਤੁਹਾਡੇ ਵਾਲੀ ਲੜਾਈ ਕਿੱਥੇ ਹੁਣ ਪੌਜ਼ ਕਰ ਦਈਏ? ਮੇਰੀ ਜਿਹੜੀ ਲੜਾਈ ਹੋਈ ਨਾ, ਉਹ ਇੱਥੇ ਰੁਕ ਗਈ। ਮੈਂ ਨਾ ਉਹ ਨਾਜ਼ਮ ਨੂੰ ਕਿਹਾ, ਮੈਂ ਕਿਹਾ ਯਾਰ ਮੈਂ ਮਾਫੀ ਮੰਗਣ ਆਇਆ ਸੀ। ਉਹ ਫਿਰ ਉਹ ਮੁੰਡੇ ਨਾਲ ਮੇਰੀ ਜੱਫੀ ਪਵਾਤੀ। ਮੈਂ ਥਾੜੇ ਕਿਹਾ, ਰਿਜ਼ਲਟ ਲਿਆ ਤੇ ਉਹ ਚ ਵੀ ਹੈਪੇਟਾਈਟਸ ਸੀ ਆ ਗਈ। ਉਹ ਨਹੀਂ, ਉਹ ਨਾ ਦੰਦ ਦਾ ਨਾ ਸਭ ਤੋਂ ਡੇਂਜਰਸ ਹੁੰਦਾ ਵਾ। ਥਾੜੇ ਰਿਜ਼ਲਟ ਲੈ ਕੇ ਆਏ, ਨਾਲ ਉਹਨਾਂ ਨੇ ਛੋਟਾ ਜਿਹਾ ਕੱਪ ਵੀ ਦਿੱਤਾ। ਅੱਛਾ ਗਲਤੀ ਉਹਦੀ ਆ, ਤੂੰ ਇਹਨਾਂ ਨੂੰ ਕੁੱਟ ਕੇ ਕਹਿ ਰਹੇ ਅੱਜ ਤੋਂ ਬਾਅਦ ਨਾ ਕਰੀ। ਯਾਰ ਉਹਨਾਂ ਨੇ ਚੰਗਾ ਕੁੱਟਿਆ, ਇਹਨਾਂ ਨੇ ਨਾਜ਼ਮ ਨੂੰ ਕਿਹਾ ਮੈਂ ਯਾਰ ਸੌਰੀ ਕਰਨ ਆਇਆ ਸੀ, ਤੇ ਉਹਨਾਂ ਨੇ ਕਿਹਾ ਚੱਲ ਕਰ ਲੈ ਸੌਰੀ। ਯਾਰ ਬੋਲੀ ਵਾਲੀ ਕਮੇਟੀ ਦੇ ਵਿੱਚ ਇੱਕ ਇਦਾਂ ਦਾ ਮੋਟਾ ਭਾਈ ਬੈਠਾ ਹੁੰਦਾ, ਕਿਸੇ ਦੀ ਬੋਲੀ ਵਾਲੀ ਕਮੇਟੀ ਕੋਈ ਚੁੱਕਣਾ ਪਿੱਛੋਂ ਬਾਤ ਹੋਗਾ, ਓਏ ਚੋ 500 ਦੇ ਮੇਸੂ ਮੰਗਾ ਹੁਣ। ਅੱਛਾ ਸਲਮਾਨ ਵਰਗੇ ਸੋਬਰ ਬੰਦੇ ਸਾਰੀ ਦਿਹਾੜੀ ਇੱਕੋ ਹੀ ਗੱਲ ਸੋਚਦੇ ਰਹਿੰਦੇ, ਯਾਰ ਆ ਜਿਹੜੇ ਇੰਨੇ ਗੋਲਾ ਇਹ ਕਿੱਧਰ ਜਾਂਦੇ? ਸਿਗਰਟ ਦੇ ਦਾਨਿਸ਼ ਭਾਈ ਗੱਲ ਵੀ ਨਾ ਮਸ਼ਹੂਰੀ ਜਿਹੜੀ ਸੀ ਮੇਰੀ ਉਹ ਜ਼ੇਨ ਚ ਆ ਗਈ। ਦਾਨਿਸ਼ ਭਾਈ ਨੇ ਮਸ਼ਹੂਰੀ ਕੀਤੀ, ਕੇਸ ਹੋ ਗਿਆ, ਉਹ ਗੈਂਗਸਟਰਾਂ ਵਾਲਾ ਮੁੱਕਾ ਪਾ ਦਿੱਤਾ। ਇਹਨੇ ਵੀ ਉਹ ਮਸ਼ਹੂਰੀ ਕੀਤੀ ਨੋਕੀ ਵਾਲੀ, ਇਹਨੇ ਕਰੰਟ ਵਾਲਾ ਗਲਵਜ਼ ਪਵਾ ਕੇ ਕੀਤੀ। ਭਾਈ ਫੈਸਲ ਵੀ ਉਹਨੇ ਕਿਹਾ ਯਾਰ ਇੱਕ ਹੱਥ ਤੁਹਾਡਾ ਹੈਗਾ ਕਿ ਲੜਕੀ ਦਾ ਹੈਗਾ, ਇੰਜ ਕਰਕੇ ਤੁਸੀਂ ਨੌਕਰੀ ਦੀ ਮਸ਼ਹੂਰੀ ਦੇਣੀ। ਇੰਜ ਹੱਥ ਆਇਆ ਤੇ ਕੁੜੀ ਦਾ ਹੱਥ ਬਹੁਤਾ ਘੁੱਟਦਾ। ਨਹੀਂ ਮੈਂ ਰਿਜ਼ਲਟ ਦੀ ਗੱਲ ਕਰਨ ਡਿਆ ਸੀ ਕਿ ਸਭ ਤੋਂ ਖਤਰਨਾਕ ਜਿਹੜਾ ਨਾ ਦੰਦ ਦਾ ਹੁੰਦਾ ਵਾ। ਉਹ ਭਾਜੀ ਕਿਸੇ ਤੇ ਐ ਛੱਡ ਦਿਓ ਗੱਲਾਂ, ਕਿਸੇ ਤੇ ਜ਼ੁਲਮ ਕਰਨਾ, ਕਿਸੇ ਤੇ ਹੱਥ ਚੁੱਕਣਾ, ਕਿਸੇ ਤੇ ਬਰਬਰੀਅਤ ਅਖਤਿਆਰ ਕਰਨਾ, ਸਾਰਾ ਕੁਝ ਡੇਂਜਰਸ ਆ। ਆਹੋ ਨਹੀਂ ਉਹ ਬੰਦੇ ਨੇ ਕੀ ਕੀਤਾ, ਯਾਰ ਤੂੰ ਨਿਛ ਰੋਕ ਕੇ ਜਿਹੜੀ ਦਾਅ ਦਿੱਤੀ ਆ, ਤੂੰ ਨਿਛ ਮਾਰ ਹੀ ਲੈਂਦਾ ਖਾ। ਨਹੀਂ ਯਾਰ ਮੈਂ ਨੀਂਦ ਆਈ। ਕਿੰਨੇ ਵਜੇ ਉੱਠਿਆ ਸੀ ਤੂੰ? 10 ਵਜੇ ਸਵੇਰ। ਕੀ ਵਜ੍ਹਾ ਹੋ ਗਈ? ਕਚਹਿਰੀ ਜਾਣਾ ਸੀ? ਕਿਉਂ ਨਹੀਂ ਸਾਜੇ ਉੱਠ ਗਿਆ ਤੂੰ? ਆਵਰਸ਼ਾ 12-1 ਵਜੇ ਤੱਕ ਨੀਂਦ ਪੂਰੀ ਕਰਿਆ ਕਰ। ਹੁਣ ਤੁਹਾਨੂੰ ਪਤਾ ਨਹੀਂ ਲੱਗਾ, ਤੁਸੀਂ ਗੱਲ ਕਰੋ ਨੀਚ ਫਸਾ ਕੇ ਬੈਠੇ। ਨੀਚ ਫਸਾ ਕੇ ਬੈਠੇ। ਇਹਦੇ ਕੋਲ 10 ਰੁਪਏ ਸੀ, ਇਹਨੇ ਸੋਚਿਆ ਯਾਸ਼ੀ ਕਰਦੇ ਤੇ ਮਾਚਸ ਲੈ ਕੇ ਨਾ ਸਾਰੀਆਂ ਤੀਲਾਂ ਕੰਨ ਚ ਮਾਰ ਲਈਆਂ। ਯਾਸ਼ੀ ਸੀਗੀ। ਇਦਾਂ ਦਾ ਪੜ੍ਹਿਆ ਲਿਖਿਆ ਬੱਚਾ ਦੁਬਈਓਂ ਆ ਕੇ ਸਿਰਫ ਇਹ ਕਹਿੰਦਾ ਯਾਰ ਇੱਥੋਂ ਸੌਨਾਬਾਦ ਦੀ ਕੁਲਫੀ ਕਿੱਥੋਂ ਮਿਲਦੀ? ਯਾਰ ਮਿੱਠੇ ਨੇ ਇਸ ਤੋਂ ਪਹਿਲੇ ਅੱਛੀ ਗੱਲ ਕੀਤੀ ਭੈਣ ਕਿ ਇਹ ਜ਼ੁਲਮ ਬਰਬਰੀਅਤ ਇਹ ਨਹੀਂ ਹੋਣਾ। ਦੇਖੋ ਦੁਬਈ ਅਸੀਂ ਇੰਨੀ ਦੇਰ ਰਹੇ, ਉੱਥੇ ਅਸਲੇ ਦਾ ਕਨਸੈਪਟ ਹੀ ਨਹੀਂਗਾ। ਹਾਂ ਅੱਲਾਹ ਪਾਕ ਕਿਸੇ ਦੇ ਮਾਫ ਕੋਲ ਕਰੇ। ਆਮ ਪਬਲਿਕ ਦੇ ਕੋਲ ਯਾਰ ਇਹ ਵੈਸੇ ਹੀ ਨਹੀਂ ਹੋਣਾ ਚਾਹੀਦਾ। ਇੱਕ ਚੀਜ਼ ਤੁਹਾਡੇ ਕੋਲ ਪਈ ਆ ਨਾ, ਉਹਨੂੰ ਹੀ ਤੁਹਾਡੀ ਕਿਤੇ ਨਾ ਕਿਤੇ ਲੋੜ ਪੈ ਜਾਣੀ ਆ। ਹਾਂ ਪਿਸਤੌਲ ਆ, ਦਬੂਕ ਆ, ਜਿਹੜੀ ਵੀ ਕੋਈ ਚੀਜ਼ ਆ ਨਾ ਤੁਹਾਡੇ ਕੋਲ ਪਈ ਆ, ਉਹਨੂੰ ਕਿਤੇ ਨਾ ਕਿਤੇ ਲੋੜ ਪੈਣੀ। ਲਿਹਾਜ਼ਾ ਆਜ਼ਾਰ ਛੱਡੋ, ਹੋਣੀ ਨਹੀਂ ਨਫ਼ਰਤਾਂ ਮਕਾਓ, ਨਥੀ ਕਰਾਓ। ਹੋਣੀ ਨਹੀਂ ਚਾਹੀਦੀ ਯਾਰ ਇਹਨੇ ਕਲਫ ਲੋ ਓਏ ਲਾਇਸੈਂਸ ਬੰਦ ਕਰਤੇ ਨਾ ਉਹਨਾਂ ਨੇ। ਸਿਵਲ ਬੰਦੇ ਕੋਲ ਇਹ ਚੀਜ਼ ਹੋਣੀ ਨਹੀਂ ਹੋਣੀ ਚਾਹੀਦੀ। ਲੜਾਈ ਦਾ ਯਾਰ ਨਿਯਮ ਇਹ ਬਣਦੇ ਸਭ ਤੋਂ ਪਹਿਲੇ ਮਾਦਰਤ ਦੇ ਨਾਲ ਜਿਹੜਾ ਨਾ ਹੁਣ ਸਾਡੇ ਇੱਕ ਇਹ ਵੀ ਬੜਾ ਭੈਲ ਹੈਗਾ ਕਿ ਯਾਰ ਆਹ ਫਲਾਂ ਕੰਮ ਕਰਿਆ ਕਰ। ਉਹ ਅੱਗੋਂ ਕੀ ਕਹਿੰਦਾ ਤੂੰ ਕਰਦਾ? ਹਾਂ ਤੂੰ ਤਾਂ ਕਰ। ਯਾਰ ਇਹ ਰੋਂਗ ਗੱਲ ਹੈ, ਉਹ ਨਾ ਕਰੇ ਲੇਕਿਨ ਤੁਸੀਂ ਕਰੋ। ਕਿਤੋਂ ਅੱਛੀ ਤੁਸੀਂ ਗੱਲ ਮਿਲਦੀ ਪਹਿਲੇ ਨੰਬਰ ਤੇ ਨਾ ਇਹ ਆਪਣੇ ਘਰੋਂ ਸਟਾਰਟ ਕਰੋ। ਮੈਂ ਕਹਿੰਦਾ ਇਤਫਾਕ ਹੈਗਾ ਨਾ, ਅਲਹਮਦੁਲਿਲਾ। ਇਹ ਸਾਰੇ ਇੱਕ ਦੂਸਰੇ ਨੂੰ ਨਾ ਸਮਝਾਇਆ ਕਰੋ। ਤੇ ਮੈਂ ਇਹ ਗੱਲ ਕਰਨ ਡਿਆ ਸੀਗਾ ਕਿ ਉਹ ਮੇਰੇ ਭਰਾ ਤੇ ਸ਼ਰੀਫ ਵਿਚਾਰੇ ਇੰਨੇ ਸ਼ਰੀਫ ਹੋ ਯਾਰ। ਆ ਯਾਰ ਤੂੰ ਕੀ ਖਾਚਾ ਯਾਰ, ਉਹ ਤਾਂ ਸਾਰੇ ਸ਼ਰੀਫ ਹੋਇਆ ਯਾਰ ਦਾਰੇ ਤੂੰ ਦੱਸ ਭਾਈ ਬਾਬਰ ਲੜਦਾ ਯਾਰ। ਉਹ ਸ਼ਹਜ਼ਾਦਾ ਬੰਦਾ, ਉਹ ਲੜਦਾ, ਉਹ ਗੱਲ ਕਰ ਗਈ। ਜਜ਼ਾ ਲੜਦਾ। ਮੈਂ ਤੈਨੂੰ ਕਹਿ ਰਿਹਾ ਨਾ
ਭਾਈ ਸ਼ਾਹ ਜਿਹੜਾ ਵੱਡਾ ਭਾਈ ਸ਼ਾਹ ਦਾ ਨਾ, ਉਹ ਛੋਟਾ ਸ਼ਾਹ ਸਾਹਿਬ ਛੋਟਾ ਸਭ ਤੋਂ। ਯਾਰ ਤੂੰ ਭਾਈ ਯਾਰ ਤੁਹਾਨੂੰ ਭਾਈ ਯਾਦ ਨਾਲ ਬਣਾਉਣਾ, ਤੁਸੀਂ ਕਹਣਾ ਯਾਰ ਇਹ ਕੀ ਆ, ਇਹ ਕਿੱਥੋਂ ਆ? ਉਹ ਯਾਰ ਜਿਹੜਾ ਭਰਾ ਜਿਹਦਾ ਮੈਂ ਫੈਨ ਆ ਉਹ ਬਾਬਰ। ਉਹ ਭਾਈ ਬਾਬਰ ਆ ਨਾ ਜਿਹੜਾ, ਉਹ ਲੜਦਾ ਲੁੜਦਾ ਨਹੀਂ, ਉਹ ਗੱਲ ਹੀ ਅਸੀਂ ਕਰਦਾ, ਤੁਹਾਨੂੰ ਅਗਲੇ ਦਿਨ ਸਮਝ ਲੱਗਦੀ ਕਿ ਇਹਨੇ ਕੀਤੀ ਗਲਤ ਆ। ਉਹ ਇਸ ਤਰ੍ਹਾਂ ਦਾ ਕਰੈਕਟਰ ਹੈ ਯਾਰ। ਭਾਈ ਨਾਦਰ ਬਣਾਉਣਾ, ਤੁਸੀਂ 2 ਘੰਟੇ ਨਾਲ ਗੁਫ਼ਤਗੂ ਕਰੀ ਜਾਣੇ, ਉਹਨੂੰ ਤੁਹਾਨੂੰ 2 ਘੰਟੇ ਬਾਅਦ ਇੱਕ ਜਵਾਬ ਦੇਣਾ, ਨਹੀਂ ਭਾਜੀ ਇਦਾਂ ਨਹੀਂ ਹੋਣਾ ਬਸ। ਯਾਰ ਮੈਂ ਜ਼ਿੰਦਗੀ 'ਚ ਤੁਸੀਂ ਸਾਰੇ ਭਰਾ ਇਕੱਠੇ ਵੀ ਹੋਏ ਡੇਲੀ ਇੰਨੇ ਜਾਣੇ। ਆਈ ਤੇ ਮਸਲਾ ਈਦ ਦਾ ਸਾਰੇ ਘਰ ਇਕੱਠੇ ਇਹ ਸੀਗੇ। ਆਪਣੇ ਭਰਾਵਾਂ ਲਈ ਨਾਲ ਦੇ ਕੋਲੋਂ ਬੈਠਕ ਮੰਗਦੇ ਹੁੰਦੇ ਯਾਰ ਪਲੀਜ਼। ਸਾਡੇ ਭਰਾ ਐਟਮਾਂ ਬੜੀਆਂ ਕਰਦੇ, ਭਾਈ ਬਾਵਰ ਹੋਰ ਤਰ੍ਹਾਂ ਦੀ ਟੂਨ ਹੁੰਦੀ, ਭਾਈ ਨਾਦਰ ਉਹ ਚੁੱਪ, ਉਹ ਘੱਟ ਬੋਲਦਾ। ਸਾਰੇ ਐਟਮਾਂ ਕਰਦੇ ਆ ਐਤਕੀ ਤੇ ਫਰਾਕਾਂ ਪਾ ਕੇ ਨੱਚੇ ਭਾਈ ਉਹ ਪਤਾ ਕਿਉਂ, ਇਹਦਾ 100 ਸਾਲਾ ਨਾਨਾ ਸ਼ੁਰੂ ਬੇਟਾ ਹੋਇਆ। ਡਿਊਟੀ ਚ ਇੱਕ ਭਰਾ ਅੰਦਰ ਆ ਰਿਹਾ ਤੇ ਘਰ ਵਾਲੇ ਤਾਲੀਆਂ ਮਾਰ ਰਹੇ। ਇਹਦੇ ਭਰਾ ਵਾਕਈ ਬੜੀ ਐਟਮਾਂ ਕਰਦੇ। ਇਹਦਾ ਵੱਡਾ ਭਰਾ ਨਹੀਂ, ਉਹ 7 ਸਾਲ ਵੇਖ ਕੇ ਕਹਿੰਦਾ ਓ ਲਾ 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 ਲਾ। ਤੂੰ ਯਕੀਨ ਮੰਨ ਲੈ, ਮੈਂ ਤਾਂ ਜਾ ਕੇ ਬੂਹਾ ਖੜਕਾਇਆ, ਸਹੁਰਾ ਨਿਕਲਿਆ ਕੁੱਕ 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 ਕਰਦਾ ਯਾਰ ਘਰੋਂ ਨਿਕਲਣ ਦੇ ਇਹਨੂੰ ਕੋਈ 72 76 ਪਏ, ਕਹਿੰਦਾ ਯੂਨੀਵਰਸ ਵੱਜਾ ਮੈਨੂੰ। ਯਾਰ ਰੀਕਾ ਪਾਣੀ ਲਿਆ, ਆ ਫੁੱਟਬਾਲ ਚੈੱਕ ਕਰਨਾ, ਲੀਕ ਤਾਂ ਨਹੀਂ। ਇਹਦਾ ਭਰਾ ਹੈ, ਆਪਣੀ ਸੱਸ ਨੂੰ ਕਹਿੰਦਾ ਮੁੱਕਾ ਰੱਖੀਏ। ਵਸੀਮ ਅਕਰਮ ਸਾਹਿਬ ਮਿਲ ਗਏ ਮਿੱਠੇ ਨੂੰ, ਉਹਨਾਂ ਨੂੰ ਕਹਿੰਦਾ ਮੈਂ ਬੋਲਰ ਬੋਲਣ ਵਾਲਾ। ਯਾਰ ਮਿੱਠਾ ਆਪਣੀ ਸੱਸ ਨੂੰ ਕਹਿੰਦਾ ਮੂੰਹ ਆੜੇ ਮੈਂ ਬੇਰ ਸੁੱਟਾਂ। ਈਦ ਤੇ ਭਰਾਵਾਂ ਨੇ ਸ਼ਰਤ ਲਾਈ ਹੈ, ਰਕਸ਼ਾ ਕੌਣ ਜ਼ਿਆਦਾ ਸਸਤਾ ਕਰਾਏਗਾ। ਆ ਨਾਟਕ ਦੇ ਜਾਨਵਰ। ਮਿੱਠੇ ਨੇ ਇੰਜ ਕਰਕੇ ਚਨਾ ਤਾਂ ਨੂੰ ਸੁੱਟਿਆ ਖਾਣ ਲਈ, ਉੱਥੋਂ ਹੀ ਕਾਂ ਲੰਘਣ ਦਿਆ ਸੀ। ਲੇਕਿਨ ਮੈਂ ਗੱਲ ਇਹ ਕਰਨ ਰਿਹਾ ਸੀ ਮਿੱਠਾ ਜੀ, ਬਾਥਰੂਮ 'ਚ ਬਹਿ ਕੇ ਗਰੋਸਰੀ ਦਾ ਹਿਸਾਬ ਕਰਨ ਦੇ। ਯਾਰ ਕਈਆਂ ਦੀ ਫੇਵਰਿਟ ਜਗ੍ਹਾ ਹੀ ਵਾਸ਼ਰੂਮ। ਉਹ ਨਹੀਂ ਭਾਜੀ, ਉਹ ਮੈਂ ਕਹਿ ਰਿਹਾ ਕਈ ਲੋਕਾਂ ਦੀ ਫੇਵਰਿਟ ਜਗ੍ਹਾ ਵਾ ਵਾਸ਼ਰੂਮ ਦੇ ਵਿੱਚ ਬੈਠ ਕੇ ਨਾ ਤੁਸੀਂ ਸਾਰਾ ਕੁਝ ਯਾਦ ਕਰਦੇ ਹੋਗੇ, ਇਹ ਕਰਨਾ ਇਹ ਕਰਨਾ ਇਹ ਕਰਨਾ। ਯਾਰ ਇਹਨੂੰ ਕਿਸੇ ਨੇ ਕਿਹਾ ਮੈਂ ਰਾਏ ਮੌਲਾ ਕੁਝ ਨੇਕੀ ਕਰਨਾ ਚਾਹਣਾ, ਤੇ ਜੇਲ੍ਹਾਂ ਦੇ ਬਾਹਰ ਮੈਡਮ ਛੋੜਨਾ ਥੋੜੇ ਅੱਲਾਹ ਨੇ ਤੇ ਕਹਿੰਦਾ ਨੇਕੀ ਹੋਈ ਲੈ। ਕਾਲੂ ਨੇ ਆਪਣੇ ਮਕਾਨ ਦੀ ਬੈਕ ਸਾਈਡ ਤੇ ਗਰਾਊਂਡ 'ਚ ਢੋਲ ਲੈ ਕੇ ਬੈਠਾ, ਮੈਂ ਕਿਹਾ ਇਹ ਕੀ ਕਹਿੰਦਾ ਬੈਕਗ੍ਰਾਉਂਡ 뮤직। ਉਹ ਵਾਸ਼ਰੂਮ ਤੋਂ ਗੱਲ ਯਾਦ ਆਈ, ਉਹ ਨਹੀਂ ਜਿਹੜੇ ਮੈਂ ਕੋਡੂ ਨੂੰ ਉਹ ਸ਼ੇਰਾ ਨਹੀਂ ਆਪਣਾ, ਉਹਨੂੰ ਮੈਂ ਜੁਗਤ ਕੀਤੀ, ਉਹ ਜਿਹੜੇ ਨਹੀਂ ਹੁੰਦੇ ਉਹ ਅੰਗਰੇਜ਼ ਅਕਸਰ ਤੁਸੀਂ ਵੇਖੇ ਹੋਣੇ ਜਿਹੜੇ ਸਿਨੇਮਿਆਂ 'ਚ ਵੀ ਲੱਗੇ ਹੁੰਦੇ ਛੋਟੇ ਕਮੋਡ, ਉਹਨਾਂ ਨੂੰ ਕੀ ਕਹਿੰਦੇ ਹੈਗੇ ਨੇ, ਉਹ ਜਿੱਥੇ ਖਲੋ ਕੇ ਅੰਗਰੇਜ਼ ਵੀ ਸਟੈਂਡ ਅਪ ਕਾਮੇਡੀ। ਨਹੀਂ ਉਹ ਕਮੋਡ ਲੱਗੇ ਹੁੰਦੇ ਨੇ। ਯਾਰ ਖੜੇ ਹੋ ਗਏ ਸਾਰਾ ਟਾਇਲਟ ਪਚਾਉਣਾ। ਟਾਇਲਟ ਹੀ ਕਹਿੰਦੇ ਆ, ਟਾਇਲਟ 'ਚ ਉਹ ਛੋਟਾ ਹੁੰਦਾ ਹੈ ਸਿਰਫ, ਉਹ ਯਾਨੀ ਕਿ ਸਫਰ ਵਾਸਤੇ ਜਿਹੜਾ ਨੱਸ ਕੇ ਬੰਦਾ ਯਾਨੀ ਕਿ ਉਹ ਗੋਲ ਕਰਨ ਵਾਲਾ ਛੋਟਾ ਕਰ ਦਿੰਦਾ ਖਲੋ ਕੇ। ਤੇ ਉਹ ਤੇ ਮੈਂ ਕਿਹਾ ਸ਼ੇਰਾ ਨਹੀਂ, ਉਹ ਕਮੋਡ ਦੇ ਮੂੰਹ ਤੋੜ ਗਿਆ। ਉਹਦਾ ਕੱਦ ਛੋਟਾ ਨਾ ਵਿਚਾਰੇ ਦਾ। ਯਾਰ ਮੈਂ ਮਿੱਠੇ ਦੇ ਬਾਥਰੂਮ 'ਚ ਗਿਆ, ਉੱਥੇ ਰਿੰਗ ਲਾਈਟ ਵੀ ਪਈ ਸੀ। ਅੱਛਾ ਮੈਂ ਪਤਾ ਕੀ ਕਹਿ ਰਿਹਾ ਸੀਗਾ, ਮੇਰੀਆਂ 2 ਗੱਲਾਂ ਰਹਿ ਗਈਆਂ ਨੇ, ਇੱਕ ਉਹ ਰਿਜ਼ਲਟ ਵਾਲੀ ਤੇ ਇੱਕ ਦੂਸਰੀ ਜਿਹੜੀ ਹੁਣ ਤੁਸੀਂ ਕੀਤੀ ਹੈ ਨਾ ਗੱਲ। ਯਾਰ ਮਿੱਠਾ ਗੋਲਫ ਖੇਡਣ ਦੇ ਦੀ ਬੁੱਢੀ ਪਿੱਛੇ ਨਿਆਣਾ ਚੁੱਪ ਕਰਾਉਂਦੀ। ਮਿੱਠੇ ਨੇ ਸੋਧੀ ਯਾਰ ਬਾਂਹ ਕੱਟੀ ਗਈ, ਇੱਥੇ ਆ ਕੇ ਇੱਕ ਬੰਦੇ ਨੇ ਪੁੱਛਿਆ ਬਾਂਹ ਕਿੱਥੇ, ਕਹਿੰਦਾ ਯਾਰ ਉਹ ਟੈਟੂਆਂ ਵਾਲੇ ਨੂੰ ਦੇ ਕੇ ਆਇਆ ਬਣਾਉਂਦੇ ਆ। ਯਾਰ ਜ਼ੇਦਾਂ ਦਾ ਤਵੀਤ ਪਾ ਗੋਲਫ ਖੇਡਣ ਦੇ ਆ। ਗੋਲਫ ਖੇਡਣ ਦੇ ਆ ਤੇ ਕਰਿਆਨੇ ਵਾਲਾ ਵੀ ਬੈਠਾ ਸਾਫ਼ ਕਰਦਾ। ਕਿੰਨੀ ਦੇਰ ਦੇਖ ਦੂਖ ਕੇ ਨਾ, ਕਿੰਨੀ ਦੇਰ ਦੂਖ ਕੇ ਗੋਲਫ ਵਾਲੀ ਸ਼ਾਟ ਮਾਰੀ ਹੈ ਤੇ ਜੁੱਤੀ ਦੀ ਵੱਦਰ ਪਾਉਣ ਲੱਗ ਯਾਰ ਲਾਹੌਰ ਪਹੁੰਚਣ ਤੋਂ ਪਹਿਲੇ ਵਾਪਸੀ ਦੀ ਗੱਡੀ 'ਚ ਸੀਟ ਬੁੱਕ ਕਰਾ ਰਹੇ। ਯਾਰ ਗੋਲਫ ਖੇਲਣ ਡਿਆ ਸੀ ਤੇ ਲੱਲਾ ਲੂਣ ਤੇਰਾ ਚੁੱਕਣ ਡਿਆ ਹੁੰਦਾ। ਗੋਲਫ ਖੇਲਣ ਦੇ ਤੇ ਨਾਲ ਦੇ ਖਿਲਾੜੀ ਨੂੰ ਉਹਨੇ ਝੱਲ ਮਾਰੀ ਜਾ। ਯਾਰ ਗੋਲਫ ਖੇਡਣ ਦੇ ਆ ਤੈਨੂੰ ਸਵਾਰ ਰੱਖੀ। ਗੋਲਫ ਵਾਲੇ ਕਾਜ ਨਹੀਂ ਚਾਹੁੰਦੇ, ਤੇ ਇਹ ਬੇਵਕੂਫ ਐਡਾ ਮਾੜਾ ਸੀ, ਇਹਨੂੰ ਭਰਾ ਹੱਥ ਰੇੜੀ ਤੇ ਲੈ ਕੇ ਆਉਂਦੇ ਆਪਾਂ ਹਜਾ ਦਰਾਉਣ ਲਿਆ। ਉਹ ਕਾਰ ਜੀ ਤੇ ਆਂਦੇ ਨਾ ਕਾਰ ਖਰਾਬ ਹੋ ਗਈ ਤੇ ਦੋਵੇਂ ਭਰਾ ਧੱਕਾ ਲਾ ਕੇ ਉਹਨੂੰ ਨਾਲ ਲਿਜਾਣ ਦੇ ਨਾਲੇ ਗੋਲਫ ਖੇਡਣ ਚਲ ਗਏ ਤੇ ਉੱਥੇ ਨਾਲ ਦੇ ਅਮੀਰ ਰਿਚ ਮੈਨ ਨੂੰ ਕਹਿੰਦੇ ਆ ਐਨ ਕਰਕੇ ਆ ਤੇਰੇ ਪੇਲੀ। ਉਹ ਗੋਲਫ ਖੇਡਣ ਦੇ ਉਹਨੇ ਖੁੱਤੀ ਜੀ ਗੇਂਦ ਪਾਈ, ਕਹਿੰਦਾ ਚੱਟਾ ਹੋ ਗਿਆ। ਯਾਰ ਤੂੰ ਦੇਖਿਆ ਅਮੀਰ ਆਦਮੀ ਅੱਗੇ ਇੰਜ ਕਰਕੇ ਗੋਲਫ ਖੇਲਦਾ ਹੁੰਦਾ, ਪਿੱਛੇ ਜੂਸ ਦਾ ਜੱਗ ਪਿਆ ਹੁੰਦਾ, ਥੋੜਾ ਕੱਟਿਆ ਫਲ ਪਿਆ ਹੁੰਦਾ, ਇਦਾਂ ਦਾ ਚਿੱਟੇ ਦੇ ਗੋਰੇ ਲਾਲ ਲਾਲੀਆਂ ਭਖਦੀ ਨੂੰ ਮਸਤ ਬੈਠਾ ਹੁੰਦਾ, ਪਾਪਾ ਨੇ ਡਾਲ ਓਏ ਯਾਰ ਅਮੀਰ ਬੰਦੇ ਗੋਲਫ ਖੇਡਣ ਨਾ ਪਿੱਛੇ ਵੀ ਖਲੋਤੇ ਤੇ ਜੂਸ ਲੈ ਕੇ ਕੋਈ ਫਲ ਲੈ ਕੇ, ਇਹ ਖੇਡਦੇ ਲੰਮੇ ਪਾਪੜ ਲੈ ਖੜਾ ਇਹਦਾ ਕਜਾ। ਗੋਲਫ ਖੇਲਦੇ ਆ ਤੇ ਚਿੱਟੀ ਪੈਂਟ ਨੂੰ ਦੇਗ ਵਾਲੀ ਕਾਲੋ ਲੱਗੀ।
ਯਾਰ ਕਾਰ ਦੀ ਗੋਲ ਫੜੀ ਸਾਹਮਣੇ ਜਾਣਾ ਸੀ ਇੱਥੇ ਕਿਤੇ ਕੋਈ 5-7 ਫੁੱਟ ਤੇ ਕਈ ਜਣੇ ਯਾਰ ਗੱਡੀ ਕੋ ਲੈ ਕੇ ਕੱਲ ਆਵਾਂਗੇ ਤੂੰ ਤੁਰ ਕੇ ਚੱਲ ਜਾ ਮਾਮਾ। ਗੋਲਫ ਖੇਲਦੇ ਆ, ਪਾਨ ਵੀ ਮੂੰਹ ਚ ਪਾਇਆ, ਪੂਰਾ ਗਰਾਊਂਡ ਭਰਿਆ। ਗੋਲਫ ਵਾਲੀਆਂ ਸਟਿੱਕਰ ਯਾਰ ਗੋਲਫ ਖੇਲਦਾ ਸੀ ਇੱਥੇ ਪਾਉਣੀ ਸੀ ਤੇ ਚਵਲ 7 ਸਟਿੰਗਾਂ ਪੀ ਗਿਆ। ਅੱਛਾ ਗੋਲਫ ਵਾਲੀਆਂ ਸਟਿੱਕਾਂ ਲਿਆ ਕੇ ਉਹਨਾਂ ਨੂੰ ਨਾਨ ਕੱਢ ਰਹੇ ਆ। ਅੱਛੀ ਗੱਲ ਹੈ, ਅੱਛੀ ਗੱਲ ਹੈ, ਬਹੁਤ ਅੱਛੀ ਗੱਲ ਹੈ। ਗੋਲ ਖੇਡਣ ਡਿਆ ਤੇ ਸ਼ਾਟ ਮਾਰੀ ਹੈ ਤੇ ਆਪਣਾ ਗੋਡਾ ਕੱਢ ਲਿਆ, ਗੋਡੇ ਤੇ ਮਾਰੀ। ਉਹ 2 ਗੋਲਫ ਦੀਆਂ ਸਟਿੱਕਾਂ ਲਈਆਂ ਨੇ ਤੇ ਇੰਜ ਕਰਕੇ ਜਾਂਦੇ ਉਹਨਾਂ ਗੱਲ ਮੈਂ ਨਾ ਮਿੱਠੇ ਜਿਹੜੀ ਕਰ ਰਿਹਾ ਸੀ ਨਾ, ਤੁਸੀਂ ਗੱਲ ਜਿਹੜੀ ਕਰਦੇ ਤੁਸੀਂ ਆਪਣੀ ਕਰਦੇ ਯੂਨਿਟੀ ਦੀ ਗੱਲ ਕਰਦੀ ਉਹ ਯੂਨਿਟੀ ਦੀ ਮੈਂ ਗੱਲ ਕਰ ਰਿਹਾ ਵਾਂ, ਮੈਂ ਤੈਨੂੰ ਗੱਲ ਦੱਸ ਰਿਹਾ ਮੁਆਸ਼ਰੇ ਦੀ ਗੱਲ ਕਰੋ ਕਿ ਹਮੇਸ਼ਾ। ਮੈਂ ਕਹਿ ਰਿਹਾ ਜਿਹਦੇ ਨਾਲ ਤੁਸੀਂ ਜ਼ਿਆਦਤੀ ਕਰਨੀ ਹੈ ਨਾ ਤੁਹਾਡੇ ਨਾਲ ਆਟੋਮੈਟਿਕਲੀ ਹੋਣੀ ਹੈ। ਇਹਨੂੰ ਯਾਰ ਮਕਾਫਾਤੀ ਅਮਲ ਕਿਹਨੂੰ ਕਿਹਾ ਗਿਆ ਵਾ? ਇਹਨੂੰ ਕਿਹਾ। ਮੈਂ ਤੁਹਾਨੂੰ ਦੱਸਣਾ ਨਾ, ਇੱਕ ਸਾਡੇ ਮਹੱਲੇ 'ਚ ਲੜਾਈ ਹੋਈ ਦਾਨਿਸ਼, ਤੇ ਉਹ ਕਰੈਕਟਰ ਜਿਹੜਾ ਸਾਹਮਣੇ ਵਾਲਾ ਸੀ ਨਾ ਉਹ ਸ਼ਰੀਫ ਸੀਗਾ, ਤੇ ਦੂਸਰਾ ਜਿਹਦੇ ਨਾਲ ਲੜਿਆ ਨਾ ਉਹਨੇ ਅੱਗੋਂ ਔਖਾ ਹੋ ਗਿਆ ਤੇ ਉਹਨੂੰ ਇਹੀ ਖਿੱਚ ਗਿਆ ਮੇਰੇ ਅੱਗੇ ਔਖਾ ਹੋਇਆ ਤੇ ਮੈਂ ਤੇ ਮੁੱਕਾ ਮਾਰਿਆ, ਇਹਨੇ ਮੇਰੇ ਮਾਰਤਾ ਯਾਰ। ਇਹਦੀ ਇੰਨੀ ਜ਼ੁਰਤ ਕਿ ਇਹਨੇ ਮੇਰੇ ਤੇ ਵੀ ਹੱਥ ਚੁੱਕ ਲਿਆ। ਦਾਨਿਸ਼ ਭਾਈ ਉਹਨੇ ਭਲਾ ਕੀ ਕੀਤਾ? ਮੈਂ ਜਸਟ ਮਿੰਟ ਜੀ ਜਾਨ ਜੀ ਉਹਨੇ ਕੀ ਕੀਤਾ? ਪੇਸ਼ਕਸ਼ ਦੇ ਨਾਲ ਨਾ ਆਪਣਾ ਦੰਦ ਤੋੜ ਲਿਆ। ਠੀਕ ਹੈ ਨਾ? ਮੈਂ ਕਹਿੰਦਾ ਨਹੀਂ, ਮੈਂ ਕਿਹਾ ਯਾਰ ਮਾੜਾ ਬੰਦਾ ਵਾ, ਕੀ ਕਰ ਰਿਹਾ? ਕਹਿੰਦਾ ਉਹਦੇ ਵਿੱਚ ਨਾ ਆਈ, ਤੂੰ ਚੱਲ ਜਾ ਜੀ। ਮੈਂ ਕਿਹਾ ਚੱਲ ਜਾ, ਜੋ ਹੁੰਦਾ ਕਰ ਲੈ, ਅੱਲਾ ਖੈਰ ਕਰੇਗਾ। ਤੇ ਉਹ ਵਿਚਾਰਾ ਹੁਣ ਉਹ ਮੈਨੂੰ ਵਿੱਚ ਲੈ ਕੇ ਕਹਿੰਦਾ ਯਾਰ ਫੈਸਲ ਮੈਨੂੰ ਮਾਫੀ ਲੈ ਦੇ ਯਾਰ, ਉਹਨੇ ਪਹਿਲੇ ਮੇਰੇ ਮੁੱਕਾ ਮਾਰਿਆ, ਮੈਂ ਵੀ ਉਹਦੇ ਮਾਰਤਾ ਤੇ ਯਾਰ ਸੁਲਾ ਸਫਾਈ। ਮੈਂ ਕਿਹਾ ਯਾਰ ਇੰਝ ਨਹੀਂ ਕਰਕੇ। ਕਹਿੰਦਾ ਯਾਰ ਉਹ ਬੜਾ ਵਿਚਾਰਾ ਰੋਇਆ, ਮਾਫੀਆਂ ਮੂਫੀਆਂ ਮੰਗਣ ਦੇ ਆ ਗਏ। ਕਹਿੰਦਾ ਨਹੀਂ ਮੈਂ ਛੱਡਣਾ ਨਹੀਂ। ਉਹਨੇ ਆਪਣਾ ਨਾ ਦੰਦ ਤੋੜ ਲਿਆ, ਐ ਵਾਲਾ ਫਰੰਟ ਵਾਲਾ ਮੇਨ, ਤੇ ਰਿਜ਼ਲਟ ਲੈਣ ਚਲਾ ਗਿਆ ਤੇ ਡਾਕਟਰਾਂ ਨੇ ਮਿੱਠੇ ਰਿਜ਼ਲਟ ਹੀ ਨਹੀਂ ਦਿੱਤਾ। ਕਹਿੰਦੇ ਯਾਰ ਬਕਵਾਸ ਨਾ ਕਰ, ਡਾਕਟਰ ਉਹਨੂੰ ਔਖਾ ਹੋ ਗਿਆ। ਕਹਿੰਦਾ ਯਾਰ ਰਿਜ਼ਲਟ ਲੈਣ ਗਿਆ ਕਿ ਤਵਾਰ ਛੁੱਟੀ ਨਿਕਲੀ, ਮੁੜ ਕੇ ਆ ਕੇ ਦੰਦ ਲੱਭਦਾ, ਫਿਰ ਮੈਂ ਦੰਦ ਉਹ ਨਹੀਂ, ਉਹਨਾਂ ਨੇ ਰਿਜ਼ਲਟ ਦਿੱਤਾ ਹੀ ਨਹੀਂ। ਕਹਿੰਦੇ ਜੀ ਦੰਦ ਟੁੱਟਣ ਦਾ ਮਕਸਦ ਹੈ ਵਾ ਕਿ ਤੁਹਾਡਾ ਇਹ ਬੁੱਲ ਪਾਟਣਾ ਚਾਹੀਦਾ। ਇਹ ਫਟਾ ਹੀ ਇਹ ਪਾਟਾ ਹੀ ਨਹੀਂਗਾ, ਇਹ ਤੂੰ ਕਹਿੰਦੇ ਆਪ ਬਾਹਰੋਂ ਹੋਣੀ ਨਾ, ਕਿ ਤੂੰ ਇੰਜ ਕਰਕੇ ਲੜਨ ਰਿਹਾ ਸੀ। ਬਾਹਰੋਂ ਹਿੱਟ ਹੋਣਾ ਤੇ ਦੰਦ ਟੁੱਟਣਾ। ਤੂੰ ਇੰਜ ਕਰਕੇ ਲੜ ਰਿਹਾ ਸੀ। ਇਹਦੇ ਵੀ ਅੱਬੂ ਨੇ ਲਗਾਇਆ ਡਾਂਡਿਆ ਤੇ ਦੰਦ ਤੋੜ ਕੇ ਉਹਦੇ ਪਰਚਾ। ਦੰਦ ਤੋੜ ਕੇ ਰਿਜ਼ਲਟ ਲੈ ਆਇਆ ਤੇ ਉਹ ਥਾਣੇ ਵਾਲੇ ਕਹਿੰਦੇ ਦੰਦ ਵਾਲਾ ਤੇ ਅਸੀਂ ਬੰਦ ਕਰਤਾ। ਦੰਦ ਟੁੱਟਿਆ ਤੇ ਉਹਦਾ ਰਿਜ਼ਲਟ ਲੈਣ ਗਿਆ, ਅੱਗੋਂ ਐਸਐਚਓ ਸੀਗਾ, ਉਹਨੂੰ ਸੈਂਸੋਡਾਨ ਲਿਖਤੀ, ਉਹਨੂੰ ਕਹਾ ਇਸਤੇਮਾਲ ਕਰਿਆ ਕਰ। ਮੈਂ ਹੀ ਕਹਿ ਰਿਹਾ ਨਾ ਕਿ ਜਿਹੜਾ ਕਿਸੇ ਲਈ ਤੁਸੀਂ ਗਲਾ ਖੋਦਣਾ ਨਾ, ਇੱਥੋਂ ਹੀ ਤੁਹਾਡੀ ਗੱਲ ਇੱਥੋਂ ਹੀ ਫੜਾਂਗਾ। ਇੰਤਕਾਮ, ਜਿਸ ਬੰਦੇ ਦੇ ਅੰਦਰ ਇੰਤਕਾਮ ਦੀ ਅੱਗ ਵਾ ਨਾ, ਉਹ ਬੰਦਾ ਸੌਂ ਨਹੀਂ ਸਕਦਾ। ਮਾਫ ਕਰਕੇ ਸਕੂਨ ਯਾਰ ਇੰਤਕਾਮ ਦੀ ਅੱਗ ਤੇ ਪਰੋਠੇ ਬਣਾਉਂਦੇ ਆ। ਉਹ ਇੰਤਕਾਮ ਦੀ ਅੱਗ ਤੇ ਡੱਬੇ ਨੂੰ ਪਲਾਸ ਪਾ ਕੇ ਖਲੋਤੇ। ਓ ਯਾਰ ਜਾਣਦੇ ਯਾਰ, ਗੋਲਫ ਵਾਲਾ ਗਰਾਊਂਡ ਬਣਾ ਲਿਆ ਤੇ ਕੰਮ ਨਹੀਂ ਚੱਲਿਆ। ਉਹ ਗੱਡੀ ਨਹੀਂ ਹੁੰਦੀ, ਉਹ 'ਚ ਗੋਲੇ ਲਾ ਲਏ। ਯਾਰ ਇਦਾਂ ਦਾ ਬੰਦਾ ਨਾ ਵੱਡੀ ਕਾਰਪੋਰੇਸ਼ਨ ਨਿਕਲੋ ਨਾ, ਪੁੱਛੇ ਨਾ ਖਾਵਰ ਤੂੰ ਇੱਧਰ, ਉਹ ਯਾਰ ਨਾਲ ਦਾ ਹਮਸਾਇਆ ਨਹੀਂ, ਜ਼ਮਾਨੇ ਤੇ 2 ਚੱਕ ਤੇ ਮੈਨੂੰ ਚੱਕ ਲਿਆ ਯਾਰ। ਅੱਛਾ ਯਾਰ ਉਹ ਤੁਸੀਂ ਗੱਲ ਛੱਡ ਦਿਓ, ਮਕਾਫਾਤ ਅਮਲ ਦੀ ਗੱਲ ਹੋ ਰਹੀ ਸੀ, ਮਿੱਠਾ ਸਾਹਿਬ ਨੇ ਸ਼ੁਰੂ ਕੀਤਾ ਸੀ। ਅੱਛਾ ਮਿੱਠਾ ਸਾਹਿਬ, ਸਭ ਤੋਂ ਪਹਿਲੇ ਨਾ ਇਹ ਕਲੀਅਰ ਕਰਨਾ, ਮੈਨੂੰ ਨਹੀਂ ਪਤਾ ਇਹਦਾ ਮਤਲਬ ਮਕਾਫਾਤ ਅਮਲ ਦਾ, ਮੈਨੂੰ ਨਹੀਂ ਇਹਦਾ ਮਤਲਬ ਹੀ ਨਹੀਂ ਪਤਾ। ਮਕਾਫਾਤ ਅਮਲ ਨਹੀਂ ਹੈਗਾ, ਤੁਹਾਨੂੰ ਪਤਾ ਨਹੀਂ ਹੈਗਾ? ਨਹੀਂ ਮੈਨੂੰ ਨਹੀਂ ਪਤਾ, ਇਹ ਕਲੀਅਰ ਕਰ, ਕਈਆਂ ਨੂੰ ਨਹੀਂ ਪਤਾ। ਕਰ ਕਰੋ ਜੀ यार जिसकी लाठी उसकी भैंस। ਹਾਏ ਇਹਦਾ ਵੀ ਕਰ। ਹਾਂ ਗਰੂਰ ਦਾ ਸਰ ਨੀਚੇ ਇਹਦਾ ਵੀ ਕਰ। ਜਿਹਦੇ ਕੋ ਸੂਟੀ ਆ ਮੱਝ ਉਹਨੇ ਤੋੜਨੀ ਆ। ਤੇ ਇਸ ਤੋਂ ਹੁਣ ਪਿਛਲੀ ਦਾ ਮੱਝ ਕਿੱਲੇ ਦੇ ਜ਼ੋਰ ਤੇ। ਹਾਂ ਜਿਹੜਾ ਤੁਸੀਂ ਅਮਲ ਕਰਨਾ ਵੀ ਇੱਕ ਹੱਥ ਨਾਲ ਆਇਆ ਚੁੱਪ ਕਰਕੇ, ਇੱਕ ਹੱਥ ਨਾਲ ਦਵੋ, ਇੱਕ ਹੱਥ ਨਾਲ ਲਵੋ, ਤੁਹਾਨੂੰ ਪਤਾ ਨਹੀਂ ਲੱਗਾ, ਚੁੱਪ ਕਰਕੇ ਕਰ ਦਿਓ। ਇਹ ਮਕਾਫਾਤੇ ਅਮਲ ਆ। ਸਲਮਾਨ ਸਾਹਿਬ ਇਹ ਆ ਇਹ ਆ ਇਹਨੇ ਵੀ ਚੁੱਪ ਕਰਕੇ ਕੀਤਾ ਸੀ। ਅੱਧਾ ਘੰਟਾ ਦਾ ਬੁੜਾ ਵਾਸ਼ਰੂਮ 'ਚ ਬੈਠਾ ਰਿਹਾ। ਮੈਂ ਕਿਹਾ ਆ ਕੀ ਕਹਿੰਦਾ ਮਕਾਫਾਤੇ ਅਮਲ ਭਾਜੀ। ਯਾਨੀ ਕਿ ਉਹਦਾ ਮਤਲਬ ਇਹੀ ਹੈ ਕਿ ਜੈਸੀ ਕਰਨੀ ਵੈਸੀ ਭਰੋ। ਕਰੋਗੇ ਵੈਸਾ ਭਰੋ। ਇੰਨੀ ਦੇਰ ਵਾਸ਼ਰੂਮ 'ਚ ਬੈਠਾ ਰਿਹਾ, ਇੰਨੀ ਦੇਰ ਬੈਠਾ ਰਿਹਾ, ਹਲਕਾ ਹਲਕਾ ਉੱਤੋਂ ਦਿਖਣ ਲੱਗ ਪਿਆ। ਵਾਸ਼ਰੂਮ ਖੁਰ ਗਿਆ। ਮਿੱਠੇ ਨੇ ਨਾ, ਮਿੱਠੇ ਦੀ ਲੜਾਈ ਹੋਈ, ਇੱਕ ਬੰਦੇ ਨੇ ਤੇ ਵਟਾ ਮਾਰਿਆ ਤੇ ਉਹ ਚੂਹੇ ਤਰ੍ਹਾਂ ਨਾ ਉਹ ਕਾਰਟੂਨ ਜਿਹੜੇ ਹੁੰਦੇ ਆ ਅੱਜ ਕਰਕੇ ਨਿਕਲੇ। ਤੇ ਮੈਂ ਸੀਰੀਅਸ ਗੱਲ ਇਸ ਤੋਂ ਕਹਿੰਦਾ ਕਿ ਯਾਰ ਮਾਫ ਕਰ ਦੇਣੇ ਤੇ ਭਲਾਈ ਆ। ਸਹੀ ਗੱਲ ਆ ਮਾਫ ਯਾਰ ਇਸ ਕਰੋ, ਤਰ੍ਹਾਂ ਸਹੀ ਬਾਤ। ਆਪਣੇ ਲਈ, ਆਪਣੇ ਬੱਚਿਆਂ ਲਈ। ਯਾਰ ਟੇਕਨ 3 ਦਾ ਸਿੱਕਾ ਪਾਇਆ, ਮਾਫ ਕਰਕੇ ਆ ਗਿਆ। ਸਾਰੀ ਗੇਮ ਜਿੱਤ ਲਈ ਤੇ ਐਂਡ ਵਾਲੀ ਬਲਾ ਨੂੰ ਮਾਫ ਕਰ ਆਇਆ। ਯਾਰ WWE 'ਚ ਬੈਠਾ ਅੰਡਰਟੇਕਰ ਹੈ ਤੇ ਉਹਨੂੰ ਕਹਿੰਦਾ ਛੱਡ ਦੇ ਬੱਚਾ ਵਾ, ਉਹ ਮਾਫ ਕਰ ਦੇ, ਪੁਰਖਣਾ ਦੇ ਅੱਲਾ ਦੇਗਾ। ਇਹ ਟੇਕਰ ਕੀ ਨਾ ਜਾ ਕੰਮ ਕਰ ਸੀ ਵੈਸੇ। ਜੌਨ ਸੀਨਾ ਆਪਣਾ ਬੈਲਟ ਘਮਾਉਂਦਾ ਆਂਦੇ ਤੇ ਉਹਨੂੰ ਫੈਨ ਖਲੋਤਾ ਹੁਣ ਸਾਈਡ ਤੇ ਆਡੀਅנס, ਇੱਥੇ ਹੀ ਰਹਿ ਜਾਣਾ ਸਭ ਕੁਝ।
ਉਹ ਜੌਨ ਸੀਨਾ ਮਨੀ ਇਨ ਦਾ ਬੈਂਕ ਤਾਂ ਨਹੀਂ ਲੈ ਕੇ ਆਣਾ ਪਰ ਵੱਡਾ ਬੈਗ ਉਹ ਚੋਂ 100 ਰੁਪਏ ਕੱਢ ਕੇ ਆ ਬੋਤਲ ਤਾਂ ਮੰਗਾ ਕੇ ਨਾ ਜਾਓ ਯਾਰ ਅੰਡਰਟੇਕਰ ਨੂੰ ਲਿਆਂਦੇ ਨਾ ਤਬੂਕ ਚ ਪਾ ਕੇ, ਉਹਦੀ ਹੁਣ ਐਂਟਰੀ ਇੰਜ ਆ ਤੇ ਉਹਨੂੰ ਵੇਖ ਕੇ ਵੈਨ ਸ਼ੁਰੂ ਕਰਤਾ ਯਾਰ ਸਵੇਰੇ ਚੰਗਾ ਭਲਾ ਯਾਰ ਅੰਡਰਟੇਕਰ ਨੂੰ ਲਿਆਏ ਕੋਈ ਡਰਿਆ ਹੀ ਨਹੀਂ, ਉਹ ਲਾਈਟਾਂ ਵਾਲਾ ਬਟਨ ਹੀ ਨਹੀਂ ਚੁੱਕਿਆ। ਫੁੱਲ ਰੋਸ਼ਨੀ ਚ ਪਠੇਲ ਲੈਣ ਕਹਿੰਦੇ ਬਰਫੀ ਚਾ ਕੇ ਮੂੰਹ 'ਚ ਪਾਈ ਆ ਬੰਦਾ, ਉਹਨੇ ਦੇਖ ਲਿਆ ਮਾਲਕ ਨੇ, ਕਹਿੰਦਾ ਕੀ ਲੈਣਾ, ਕਹਿੰਦਾ ਪੜਿਆ ਲਿਖਿਆ ਨੂੰ ਤੇਰਾ ਵਾ, ਪੜਿਆ ਲਿਖਿਆ ਪੂਰਾ ਮੇਸੂ ਖਾ ਕੇ ਤੈਨੂੰ ਕਹਿੰਦਾ ਟੁੱਥਪਿਕ ਦੇਣਾ ਬਾਈ ਤੂੰ ਤੇਰੇ ਕਿਤੇ ਫਸ ਗਿਆ ਬੰਦਾ ਕੁੱਤੇ ਯਾਰ ਸਿਰਫ ਬਦਾਨਾ ਲੈਣ ਗਿਆ, ਤੈਨੂੰ ਕਹਿ ਰਿਹਾ ਪਲਾਟ ਦਾ ਕੀ ਰੇਟ ਹੈ ਯਾਰ ਇਹਨੂੰ ਕਿਸੇ ਨੇ ਕਿਹਾ ਅਮਨ ਦਾ ਪਕਾਮ ਦੇ ਤੇ ਚਿੱਟੀਆਂ ਬਿੱਲੀਆਂ ਛੱਡਣ ਦਿਆ ਤਾਂ ਐਂ ਕਰ ਯਾਰ 50 ਰੁਪਏ ਦਾ ਬਦਾਨਾ ਲੈਣ ਕਹਿੰਦੇ ਪਹਿਲੇ 2 ਮੁੱਠਾ ਚੈੱਕ ਕਰਨ ਡਿਆ, ਕਹਿੰਦਾ ਭਾਜੀ ਹੋ ਗਿਆ 50 ਦਾ। ਯਾਰ ਪਾਈਆ ਚਮਚਮ ਲੈਣੀ ਤੇ ਮਾਲਕ ਨੂੰ ਬਾਹਰ ਬੁਲਾ ਰਿਹਾ, ਕਹਿੰਦਾ ਭਾਨ ਗੱਲ ਸੁਣ। ਯਾਰ ਦਾਦਾ ਬੇਹੋਸ਼ ਹੋ ਗਿਆ ਤੇ ਮੂੰਹ ਤੇ ਹੱਥ ਮਾਰ, ਕਹਿੰਦਾ ਮਾਈਕ ਟੈਸਟ ਕ੍ਰਿਕਟ ਦਾ ਸਵਾਲ ਕਰਨਾ ਸੀ, ਮਿੱਠਾ ਕਰਨ ਨਹੀਂ ਦੇ ਰਿਹਾ, ਮਤਲਬ ਮਹਿਮਾਨੇ ਖਸੂਸੀ ਕਾਢਾ ਹੁੰਦਾ, ਮੈਂ ਗੱਲ ਕਰ ਰਿਹਾ ਵਾਂ। ਮੈਨੂੰ ਇੱਕ ਗੱਲ ਦੱਸ ਦੇ ਵੀ ਤੇਰੇ ਬਾਹਰ ਇੱਧਰ ਤੇਰੀਆਂ ਪੌੜੀਆਂ ਤੇ ਰਾਤ ਨੂੰ ਪੈਰ ਬੈਠਾ ਰਿਹਾ ਵਾ, ਤੈਨੂੰ ਕ੍ਰਿਕਟ ਦਾ ਕੀ ਹੈ ਦੱਸ ਵੇ। ਉੱਪਲ ਟਰੰਗਾ ਮੇਰੇ ਕੋਲ ਤੇਰੇ ਕੋਲ ਤੇਰਾ ਦੋਸਤ ਵਾ, ਕੀ ਦੱਸ ਉੱਪਲ ਟਰੰਗਾ ਭਲਾ ਕੌਣ ਆ? ਉਹ ਤ੍ਰਿਲਿੰਗਾ ਦਾ ਵਾ, ਉਹ ਤਿਰੰਗਾ ਨਹੀਂ ਥਰੰਗਾ ਵਾ। ਉਹੀ ਤੇਰਾ ਦੋਸਤ ਵਾ, ਮੈਨੂੰ ਦੱਸ ਦੇ ਕੀ ਵੀ ਰਾਤ ਨੂੰ ਤੇਰੀ ਮੰਜੀ ਵਿਕਟ ਤੇ ਹੁੰਦੀ ਆ ਜਾਂ ਤੂੰ ਸਟੇਡੀਅਮ ਦਾ ਘਾਹ ਖਾ ਕੇ ਆਵਾਂ ਵੀ ਤੈਨੂੰ ਕ੍ਰਿਕਟ ਦੀ ਐਸੀ ਵੀ ਤੇਰੇ ਤੇ IPL 'ਚ ਤੇਰੇ ਗੇਂਦ ਵੱਜ ਗਈ ਆ। ਸਵਾਲ ਪੁੱਛਿਆ ਉਹ ਕੇਕ ਰਸਾਂ ਦਾ ਬਨੇਰਾ ਹੁੰਦਾ, ਮੈਂ ਉਹ ਤੂੰ ਗੱਲ ਕਰ ਰਿਹਾ। ਪੁੱਠੀ ਕਹਿ ਪਿਆ ਭਾਈ ਜਿਵੇਂ ਤੇਰੀ ਗਿੱਚੀ 'ਚ ਸੂਰਜ ਪੈਣ ਡਿਆ ਵਾ ਵੀ ਤੇਰੀ ਪਿੱਛੋਂ ਨਜ਼ਰ ਘੱਟ ਵਾ। ਫਰੀ 'ਚ ਸਿਰਫ ਸੈਂਡਲ ਦਿੱਤੇ ਹੁੰਦੇ, ਮੈਂ ਕੋਈ ਹੋਰ ਗੱਲ ਕੀਤੀ ਬਾਜੀ ਸੁਣ ਤੇ ਲੈ ਮਰੇ। ਦੱਸ ਤੂੰ ਵੀ ਕ੍ਰਿਕਟ ਦਾ ਕਾਹਦਾ ਸਵਾਲ ਕਰਨਾ ਵਾ? 3 ਘੰਟੇ ਹੋ ਗਏ ਚੁੱਪ ਕਰਕੇ ਨੀਂਦ ਪੂਰੀ ਕਰਨ ਡਿਆ ਤੇ ਬੈਠਾ ਵੀ। ਇਹ ਤੇਰੇ ਵਰਗੇ ਬੰਦੇ ਨੂੰ ਨਹਿਰ 'ਚੋਂ ਸਦਕੇ ਦਾ ਤਾਲਾ ਵੀ ਲੱਭ ਜਾਂਦਾ, ਮੈਂ ਹੋਰ ਕੀਤੀ ਆ। ਉਹ ਸਦਕੇ ਦਾ ਤਾਲਾ ਕਿਹੜਾ? ਤਾਲਾ ਕੀ ਉਹ ਕਾਰੋਬਾਰ ਬੰਦ ਕਰਨ ਵਾਸਤੇ ਇਹਦਾ ਬੰਦਾ ਕੱਟੀ ਸੀਰੀ ਲੈ ਜਾਂਦਾ, ਚੱਲ ਬੱਚਾ ਹੀ ਖੇਡ ਲੂ। ਹੁਣ ਤੇ ਲੈ ਪੂਰੀ। ਮੈਂ ਕ੍ਰਿਕਟ ਦਾ ਸਵਾਲ ਕਰ ਰਿਹਾ ਵਾਂ। ਤੇ ਯਾਰ ਭਾਈ ਤੂੰ ਕ੍ਰਿਕਟ ਦਾ ਸਵਾਲ ਕਾਹਤੋਂ ਕਰਨੇ ਮੈਨੂੰ ਦੱਸ ਦੇ। ਉਹਨੂੰ ਭਾਈ ਕੌਣ ਆ? ਬਦਤਮੀਜ਼ ਰਾਜਾ ਵਾ ਉਹ, ਕਿਉਂ ਕਰਨੇ ਭਾਈ? ਇਹਨੇ ਸਾਰੀ ਜ਼ਿੰਦਗੀ ਰੋਟੀ ਦੇ ਸਵਾਲ ਕੀਤੇ ਆ। ਆ ਲੈ 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 ਇਹ ਭਾਈ ਫੈਸਲ ਖੇਡਦੇ ਰਹੇ ਕ੍ਰਿਕਟ। ਕ੍ਰਿਕਟ ਦਾ ਸਟਾਰਟ ਹੋਇਆ ਸੀ 1810 ਦੇ ਵਿੱਚ। ਅੱਛਾ ਉਹ 1803 ਚ ਹੋਇਆ ਭਾਜੀ। 1810 ਚ। ਨੇ ਚੱਲ ਕਰਾ ਦੇ ਸਟਾਰਟ ਯਾਰ, ਮੈਚ ਵੀ ਵੱਲਾ ਵਾ। ਦੱਸੋ ਤੁਹਾਨੂੰ ਪਤਾ ਕਿਹੜੀ ਗੇਮ ਤੋਂ ਆਈ ਹੈ ਕ੍ਰਿਕਟ? ਮੈਂ ਤੁਹਾਨੂੰ ਦੱਸ ਦਾ ਭਾਈ ਦੱਸਣ ਤਾਂ ਦੇ ਯਾਰ। ਇੱਕ ਬੰਦਾ ਨਾਲੀ ਵਿੱਚੋਂ ਉਹ ਡੱਕਾ ਕੱਢਣ ਡਿਆ ਸੀ ਤੇ ਇੱਕ ਬੰਦੇ ਨੇ ਉਹਦੇ ਵੱਲ ਕੁਛ ਮਾਰਿਆ ਤੇ ਉਹਨੇ ਉਹੀ ਸੋਟੀ ਇੰਜ ਮਾਰੀ। ਨੇ ਇਥੋਂ ਕ੍ਰਿਕਟ ਦਾ ਤੇ ਬਾਹਰ ਇੱਕ ਬੰਦਾ ਖਲੋਤਾ ਨੇ ਕਿਹਾ ਚੌਕਾ ਹੋ ਗਿਆ ਭਾਈ, 4 ਸਕੋਰ ਹੋ ਗਏ ਤੁਹਾਡੇ। ਤੇ ਨਾਲੇ ਮੈਂ ਤੁਹਾਨੂੰ ਦੱਸਾਂ ਕ੍ਰਿਕਟ ਦੀ ਹਿਸਟਰੀ ਦਾ ਇੱਕ ਰਿਕਾਰਡ ਹੈ, ਇੱਕ ਬਾਲ ਦੇ ਉੱਤੇ 445 ਰਨ ਬਣੇ ਸੀਗੇ। ਬੜੇ ਸੀ ਹਾਂ। ਚੁੱਪ ਚੁੱਪ ਮੰਨੀ ਜੋ ਉਹ ਦਰਖਤ ਤੇ ਗੇਂਦ ਅੜ ਗਈ ਅੜ ਸੀ, ਗਈ, ਉਹ ਭੱਜ ਲੈਂਦੇ ਰਹੇ। ਨੱਸ ਨੱਸ ਕੇ ਸਕੋਰ ਲਿਆ ਤੇ 243 44 ਦੇ ਰੋਡ। ਉਹ ਵਿੱਚ ਬਹਿ ਕੇ ਰੋਟੀ ਵੀ ਖਾ ਲੈਂਦੇ ਸੀਗੇ, ਠੀਕ ਆ। ਜਦੋਂ ਯਾਦ ਹੁੰਦਾ ਸੀ ਓਏ ਉਹ ਫਿਰ ਭੱਜਣ ਲੱਗ ਪੈਂਦੇ ਸੀਗੇ। ਇੱਥੇ ਤੱਕ ਕਿ ਆਪਣੇ ਨਾਨਕਿਆਂ ਦੇ ਹੋਏ ਆਉਂਦੇ ਸੀਗੇ, ਨਿਆਣੇ ਲੈ ਕੇ ਫਿਰ ਤੁਰ ਆਉਂਦੇ ਸੀਗੇ। ਫਿਰ ਭਾਈ ਜਾਨ ਉਹ ਗੇਂਦ ਲਾ ਕੇ ਲਿਆਏ ਨੇ ਤੇ ਫਿਰ ਉਹਨਾਂ ਨੇ ਰਨ ਆਊਟ ਕਰਨ ਲੱਗੇ ਤੇ ਨਹੀਂ ਹੋਇਆ। ਦਾਨਿਸ਼ ਗੱਲ ਸਮਝ ਆਉਂਦੀ ਆ ਵੀ 400 ਕਿੰਨੇ ਸਕੋਰ ਹੋ ਗਿਆ, ਉਹ ਭੱਜੀ ਗਏ ਆ। 240 45 ਇੰਨਾ ਕੁ ਲੂਤੀ ਵੀ ਉਹ ਲਾਉਣੀ ਆ ਵੀ ਇਹ ਨਹੀਂ ਪਤਾ ਵੀ ਇੰਟਰਨੈਸ਼ਨਲ ਟੀਵੀ ਤੇ ਚੱਲਣ ਡਿਆ ਵਾ, ਨੈਸ਼ਨਲ ਟੀਵੀ ਤੇ। ਤੁਸੀਂ ਤਾਂ ਗੱਲ ਕਰਕੇ ਘਰ ਚਲ ਜਾਣਾ ਔਰ ਤੁਸੀਂ ਨਾ ਇਸ ਗੱਲ ਦੀ ਕੋਈ ਤੌਬਾ ਕਰਨੀ, ਚੁੱਪ ਕਰਕੇ ਭੱਲੇ ਖਾ ਕੇ ਸੌ ਜਾਣਾ ਵਾ। ਬੋਲਰ ਸੀ, 2-3 ਬਾਲਾਂ ਕਰਾਈਆਂ ਤੇ ਬੀਟ ਹੋ ਗਈਆਂ ਪਹਿਲੇ ਓਵਰ ਦੀਆਂ ਤੇ ਸ਼ੋਅ ਨਾਲ ਉਹਨਾਂ ਕੋਲੋਂ ਜੂਸ ਮੰਗਾਉਂਦੇ ਆ। ਉਹਨਾਂ ਨੇ ਜੂਸ ਲਿਆ ਕੇ ਦਿੱਤਾ ਤੇ ਕਹਿੰਦਾ ਨਹੀਂ ਰੋ ਮੰਗਾਓ ਮੇਰੇ ਲਈ। ਓ ਯਾਰ ਬੈਸਟ ਮੈਂ ਹਲਕੀ ਜੀ ਤੂੰ ਯਾਰ ਹਲਕੀ ਜੀ ਪਰਫਾਰਮੈਂਸ ਯਾਰ ਕ੍ਰਿਕਟ ਹੋਈ ਆ, ਇੱਕ ਗੋਰਾ ਸੀ ਬੜਾ ਬੇਅਦਬ। ਬੇਅਦਬ ਕੀ ਗੱਲ ਮੂੰਹ ਤੇ ਪੈਰ ਰੱਖ ਕੇ ਲੰਘ ਗਿਆ ਬੇਅਦਬ ਪੈਦਾ ਯਾਰ ਤੇ ਉਹ ਇਹ ਕਹਿ ਕੇ ਬੁਲਾਉਂਦਾ ਸੀ ਸਾਰੇ ਕਾਲੂ ਨਹੀਂ, ਸਾਰੇ ਭਰਾ ਇਕੱਠੇ ਹੋਏ ਤੇ ਵਾਰਡ ਨੰਗੋ ਵਾਰੀ ਵਾੜ ਰਿਹਾ। ਯਾਰ ਬੈਟਸਮੈਨ ਸੀ ਵਿਕਟ ਤੇ ਹੋ ਕੇ ਅੱਜ ਬੂਟ ਨਾ ਨਹੀਂ ਕਰਦੇ ਅੱਜ। ਤੇ ਬੈਟ ਕਰ ਜਾ ਜੁੱਤੀ ਖਰਾਬ ਕਰ ਲਈ। ਯਾਰ ਬੈਟਸਮੈਨ ਸੀ ਬਾਬਾ, ਇਹਨੇ ਵਿਕਟ ਤੇ ਇੰਜ ਕੀਤਾ ਤੱਲਾ ਥੱਲੀ ਰਹਿ ਗਿਆ ਬੂਟ। ਯਾਰ ਬੌਲਰ ਸੀ 6 ਵਕਤ ਨੇ ਗੂਠਾ ਬਾਹਰ ਕੀਤਾ ਹੋਇਆ, ਸਾਈਡ ਵਾਲੀ ਪਾ ਗਿਆ ਤਾਂ ਪੰਜਾ ਹੀ ਬਾਹਰ ਕੀਤਾ ਹੋਇਆ। ਉਹ ਬਾਬਾ ਲੈਗ ਪੈਰ ਬਣ ਗਿਆ ਤੇ ਦੁਪਹਿਰ ਨੂੰ ਰੋਟੀ ਦਾ ਵਕਫਾ ਆਇਆ ਨਾ ਤੇ ਉੱਥੇ ਹੁਣ ਮੁਨਾਫਕਾ ਸੁੱਟਦੇ ਦਿਓ ਪੱਟ ਮੇਨ ਅੰਪਾਇਰ ਨੂੰ, ਅਸੀਂ ਤੇ ਲੈਗ ਆ ਮਾੜੇ ਬੰਦੇ ਨੂੰ ਕੀ ਯਾਰ ਲੈਗ ਪੈਰ ਖਲੋਤਾ ਸੀ, ਨਾਲ ਸਮਾਨ ਫੜਾ ਨਾਲ ਹਲਕਾ ਹਲਕਾ ਸੌਣ ਡਿਆ। ਮਿੱਠਾ ਵੀ ਬੌਲਰ ਸੀ ਤੇ ਅੰਪਾਇਰ ਨੂੰ ਨਾ ਆਪਣੀ ਜੈਕਟ ਫੜਾਈ ਏ ਤੇ ਬਾਅਦ ਚੋਂ ਕਹਿੰਦਾ ਇਹ ਵਿੱਚ ਪੈਸੇ ਸੀ ਉਹ ਮੈਨੂੰ ਦਿਓ ਭਾਈ। ਮੈਂ ਜੀ ਰੋਕਤਾ, ਉਹਨੇ ਕਹਿੰਦਾ ਭਾਈ ਪਹਿਲੇ ਪੈਸੇ। ਉਹ ਕਹਿੰਦਾ ਯਾਰ ਮੈਂ ਇੱਥੇ ਹੀ ਆ, ਮੇਰੀ ਤਲਾਜੀ ਲਗਾ ਤਾਂ ਮੈਨੂੰ ਉਹ ਲੱਭਦੇ ਉਹਨੂੰ ਜਵਾਬ।
ਮੋਟੀ ਜਿਸਾਮਤ ਨਾਲ ਬੌਲਰ ਬਣ ਕੇ ਦੌੜ ਨਹੀਂ ਸੀ ਹੁੰਦਾ, ਯਾਮੇ ਤੇ ਆਉਂਦੇ ਗੇਂਦ ਕਰਾਉਣ। ਯਾਰ ਦੋਸਤਾਂ ਨੂੰ ਕਾਨੂੰ ਗੱਲ ਸੁਣਾ ਰਹੇ, ਕਹਿੰਦਾ ਬਾਬਰ ਆਜ਼ਮ ਨਹੀਂ, ਇੱਕ ਕਾਇਦ ਆਜ਼ਮ ਦਾ ਕੁਛ ਅੱਗੋਂ ਲੱਗਦਾ। ਤੇ ਉਹ ਪਾਗਲ ਆ ਉੱਥੇ ਕਹੀ ਰਿਹਾ ਬਰੇ ਆਜ਼ਮ ਯਾਰ ਇਹ ਬਾਹਰ ਬੈਟਸਮੈਨ ਆ ਜਿਹਦੇ 2 ਬੱਲੇ ਹੁੰਦੇ ਸੀ, ਇੱਕ ਪਿੱਚ ਤੇ ਜਾਂਦੇ ਚੱਬ ਲੈਂਦਾ। ਯਾਰ ਏਡਾ ਵੱਡਾ ਬੈਟਸਮੈਨ ਬਣ ਗਿਆ, ਉੱਤੇ ਵੱਡਾ ਸਟicker ਕੰਪਨੀ ਨੇ ਲੱਗਿਆ, ਵਾਰੀ ਲੈਣਾ ਬਾਹਰ ਆ ਗਿਆ, ਇੱਥੋਂ ਅੰਗੂਠਾ ਪਾਟਾ, ਮੈਂ ਕੀ ਕਹਿੰਦਾ ਬੱਲੇ ਚੋਂ ਕਿੱਲ ਫਿਰ ਗਿਆ, ਉਹ ਕਿੱਲਾਂ ਵਾਲਾ ਬੱਲਾ ਲੈ ਗਿਆ ਪੁਰਾਣਾ। ਫਿਲਡਰ ਖਲੋਤੇ ਨੇ ਲੈਗ ਤੇ ਸਿੰਗਲ ਤੇ, ਤੇ ਲੈਗ ਅੰਪਾਇਰ ਨੂੰ ਮੁਨਾਫਕਾ ਸੁੱਟਣ ਦੇ, ਤੂੰ ਇਦਾਂ ਹੀ ਰਹਿ ਜਾਣਾ ਸਾਰੀ ਉਧਰ ਜਾ, ਵਾਈਟ ਵੂਈਟ ਦੇ, ਤੇਰਾ ਕੁਛ ਬਣੇ। ਇਹਨੇ ਬਾਲ ਟੈਂਪਰਿੰਗ ਕੀਤੀ, ਇਹ ਤੇ ਕੇਸ ਹੋ ਗਿਆ। ਉਹਨਾਂ ਨੂੰ ਕਹਿੰਦਾ ਭਾਈ ਮੈਂ ਡੇਲੀ ਦੀਆਂ 3 ਖਾਣਾ ਵਾ, ਮੈਂ ਖਾਣ ਲਿਆ ਸੀ। ਹਲਕੇ ਖਵਾਜਾ ਸਰਾਬ ਤਬੀਅਤ ਅੰਪਾਇਰ ਸੀਗੇ, ਤੇ ਉਹਨੇ ਕਹਿੰਦੇ ਇਸੇ ਵਿਕਟ ਤੇ ਅਗਰ ਮਲਤਾਨੀ ਮਿੱਟੀ ਪਵਾ ਲੈਂਦੇ ਬਾਲ ਹੈ ਕਿ ਜਾਣਾ ਸੀ। ਇਹ ਵੀ ਖਵਾਜਾ ਸਰਾ ਸੀ ਤੇ ਅੰਪਾਇਰ ਬਣ ਗਿਆ, ਤੇ ਵਾਈਟ ਦਿੰਦਾ, ਕਹਿੰਦਾ ਵਾਈਟ। ਠੀਕ ਹੈ, ਫਿਰ 9 ਬਾਲ ਦਿੱਤਾ, ਕਹਿੰਦਾ ਨੋ। ਇਹ ਵੀ ਖਵਾਜਾ ਸਰਾਬ ਅੰਪਾਇਰ ਸੀਗੇ, ਛੱਕਾ ਦਿੱਤਾ। ਆ ਤੇ ਚਵਲ ਹੀ ਮਾਰੀ ਆਪਣੀ ਫੀਲਡਿੰਗ ਤੋਂ ਇੱਕਦਮ ਹਟ ਕੇ ਲੈਗ ਅੰਪਾਇਰ ਕੋਲ ਜਾ ਕੇ ਕਹਿੰਦੇ ਬਹਿ ਜਾ ਪਿੱਛੇ, ਬੰਦੇ ਨੂੰ ਨਜ਼ਰ ਨਹੀਂ ਆਉਂਦੇ। ਉਹ ਕ੍ਰਿਸ਼ ਗੇਲ ਨਹੀਂ, ਕ੍ਰਿਸ਼ ਗੇਲ, ਉਹ ਬੋਲਿੰਗ ਕਰ ਰਿਹਾ ਤੇ ਆ ਖਵਾਜਾ ਸਰਾ ਅੰਪਾਇਰ ਸੀਗਾ। ਉਹਨੇ ਆਪਣੀ ਜੈਕਟ ਜੁਕਟ ਫੜਾਈ ਤੇ ਉਹਨੂੰ ਕਹਿੰਦਾ, ਉਹ ਕਹਿੰਦਾ ਇਹ ਚ ਕੋਈ ਕੀਮਤੀ ਸਮਾਨ ਨਹੀਂ ਹੈ, ਕਹਿੰਦਾ ਮੇਰੇ ਲਈ ਸਭ ਤੋਂ ਕੀਮਤੀ ਤੇ ਤੂੰ ਹੈ। ਯਾਰ ਅੰਪਾਇਰ ਬਣੇ ਮੋਟੀ ਜਿਸਾਮਤ ਨਾਲ, 2 ਘੰਟੇ ਹੋ ਗਏ ਅੰਪਾਇਰ ਬਣੇ ਖਲੋਤੇ ਤੋਂ ਕਹੀ ਹੁਣ ਤੁਹਾਡਾ ਨਹੀਂ ਕੋ ਪਤਾ ਲੱਗਣ ਡਿਆ, ਪਤਾ ਨਹੀਂ ਉਹ ਚਲੋ ਕਰਾ। ਯਾਰ ਟੀਮ ਚ ਹੋ ਗਿਆ ਤੇ ਡੇਲੀ ਕਪਤਾਨ ਨੂੰ ਇੱਕੋ ਗੱਲ ਪੁੱਛੀ ਜਾ ਰਿਹਾ, ਵੈਸਟ ਇੰਡੀਜ਼ ਨਾਲ ਕਦੋਂ ਮੈਚ? ਕ੍ਰਿਸ਼ ਗੇਲ ਨੇ ਬੰਦਾ ਬੋਲਡ ਕੀਤਾ, ਅੰਪਾਇਰ ਸੀ ਖਵਾਜਾ ਸਰਾ, ਕਹਿੰਦਾ ਹਾਏ ਮੈਂ ਮਰ ਗਈ। ਮੋਟੇ ਅੰਪਾਇਰ ਸੀਗੇ, ਢਿੱਡਲ ਸੀਗੇ, ਤੇ ਢਿੱਡ ਵਜਾ ਕੇ ਜੂਸ ਮੰਗਵਾਉਂਦੇ, ਜੂਸ ਲਿਆ ਓਏ, ਉਹ ਜੂਸ ਲਿਆ। ਲੇਕਿਨ ਮਿੱਠੇ ਨੇ ਨਾ ਪੂਰੇ ਸ਼ੋਅ ਦੇ ਵਿੱਚ ਇੱਕ ਗੱਲ ਬਹੁਤ ਅੱਛੀ ਕੀਤੀ, ਉਹ ਕਦੋਂ? ਜਿਹੜੀ ਕਿ ਮੇਰੇ ਦਿਲ ਨੂੰ ਲੱਗੀ, ਕਾਫਾ ਤੇ ਅਮਲ ਵਾਲੀ ਕਿ ਅਸਲਾ ਉਸਲਾ ਇਹ ਉਹ ਮੈਂ ਕੀਤੀ ਸੀ। ਉਹ ਮੈਂ ਕੀਤੀ ਸੀ ਭਾਜੀ, ਪਤਾ ਕੀ ਗੱਲ ਅਸਲੇ ਦੀ ਨੁਮਾਇਸ਼ ਜਿਹੜੀ, ਯਾਰ ਤੁਹਾਡੇ ਕੋਲ ਇੱਕ ਸ਼ੈ ਪਈ ਆ, ਤੁਹਾਡੇ ਕਿਤੇ ਨਾ ਕਿਤੇ ਕੰਮ ਆ ਜਾਣੇ ਤੁਹਾਡੇ। ਯਾਰ ਕਹਿੰਦੇ ਨੇ ਯਾਰ ਮੇਰੇ ਕੋਲ ਪੈਸੇ ਨਹੀਂ ਚਲਾਉਣੇ, ਨਹੀਂ ਮੇਰੇ ਕੋਲ ਲੱਗ ਜਾਣੇ। 5000 ਦਾ ਨੋਟ ਪੈਣ ਅਵਲ ਤੇ ਹੁਣ ਤਾਂ ਆਉਂਦਾ ਹੀ ਨਹੀਂ, 5000 ਨੋਟ ਦੇਖੇ ਬੜੀ ਦੇਰ ਹੋ ਗਈ। ਕਿਸ ਰੰਗ ਦਾ? ਨੀਲੇ ਰੰਗ ਚ ਆਇਆ ਸੀ ਨਾ 5000 ਦਾ ਨਵਾਂ ਨੋਟ। ਓਏ ਇਹ ਨੀਂਦ ਪੂਰੀ ਕਰਨਾ ਖਾਬਰ ਸ਼ਾ ਤੇਰਾ ਨਾਈਟ ਨੀਂਦ ਕੀ ਤੈਨੂੰ ਕਿਤੇ ਕਹ ਬਿੱਲੀਆਂ ਘੁੱਟਦੇ। ਸ਼ਿਫਟਾਂ 5 ਘੰਟੇ ਤੋਂ ਭਰਾ ਕੋ ਪੀਜ਼ਾ ਪੁਆਇੰਟ ਤੇ ਲਾਇਆ ਉਹਨਾਂ, 2 ਘੰਟੇ ਤੋਂ ਮੁੰਡੇ ਗਾਰਮੈਂਟਸ ਵਾਲੇ ਕੋਲ ਲਾ ਕੇ ਉਹਨਾਂ, 1.5 ਘੰਟਾ ਜਿਹੜਾ ਤੋਂ ਪੂਲ ਤੇ ਡਿਊਟੀ ਟਿਕਟਾਂ ਕੱਟਦੇ ਆ, ਫਿਰ ਮੁੜ ਕੇ ਉਸਤਾਦ ਜਾਨੀ ਨੂੰ ਲੁੱਟਣ ਆਇਨਾ। ਤੂੰ ਦੁਬਈੋਂ ਕਿਸ ਮਿਸ਼ਨ ਤੇ ਕੀ ਆਇਆ ਵਾ? ਪੈਸੇ ਵਾਲਾ ਫੋਨ ਆਇਆ ਵਾ ਬੇਟੇ, ਤੁਹਾਡੇ ਚ ਤਾਂ ਮਿਲਣ ਜੁਲਣ ਸਿਰਫ ਝੂਠੇ ਰਸਤੋਂ ਖਤਮ ਹੋਇਆ ਵਾ। ਮੈਂ ਕਰੀ ਜਾਂਦਾ, ਮੈਂ ਵੈਸੇ ਥੋੜਾ ਕਾਨੂੰਨਗੀ ਚ ਹਾਂ। ਤੁਹਾਨੂੰ ਅੱਛੀ ਡਾਈਟ ਚ ਵੀ ਸਿਰਫ ਬੇਰ ਲਿਖੇ ਜਾਂਦੇ। ਡਾਕਟਰ ਉਹ ਬੰਦਾ ਮੁਸਾਫਰ ਵੈਸੇ ਰੀਡਿੰਗ ਕਰਨਾ, ਉਹਨੂੰ ਕਹਿੰਦਾ ਅੰਦਰ ਪਿਆ ਮੈਂ ਕੋਕ ਲਿਆਉਣਾ, ਉਹ ਚੱਲਾ ਵਾ ਫੋਟੋ ਖਿੱਚਣੀ ਉਹਦੇ ਬਸ, ਉਹ ਰੀਡਿੰਗ ਦੀ ਫੋਟੋ ਖਿੱਚਣੀ ਨਾਲ ਐਵੇਂ ਹੋਈ ਜਾਂਦੇ। ਉਹ ਯਾਰ ਉਹ ਮਾਰਤਾ ਰੀਡਿੰਗ ਵਾਲੇ ਆ, ਉਹਨੂੰ ਕਹਿੰਦਾ ਵਿਆਹ ਦੀ ਮੂਵੀ ਬਣਾ ਲੈਂਦੇ। ਯਾਰ ਗੋਰਖੰਦ ਸੀ, ਮਈਅਤ ਲੇਟ ਹੋਈ ਤੇ ਕਬਰ ਚ ਪਾਣੀ ਪਾ ਕੇ ਧਾ ਰਿਹਾ। ਪੂਲ ਬਣਾਇਆ, ਮੀਟਰ ਰੀਡਰ ਸੀ ਤੇ ਆਪਣੇ ਘਰ ਦੀ ਛੱਤ ਦੇ ਨਾਲ ਨਾ ਦੂਰਬੀਨ ਤੇ ਕਲੋਜ਼ ਲੈ ਕੇ ਨਾ ਮੀਟਰ ਦਾ, ਤੇ ਉਹਦੀ ਨਾਲ ਤਸਵੀਰ ਖਿੱਚਣ ਡਿਆ। ਮੀਟਰ ਵਿਆਹਾਂ ਸ਼ਾਦੀਆਂ ਦਾ ਮੂਵੀ ਬਣਾਉਂਦੇ, ਮੀਟਰ ਰੀਡਰ ਬਣ ਗਿਆ, ਪੂਰੀ ਗਲੀ ਦੇ ਮੀਟਰ ਦੀ ਰੀਡਿੰਗ ਕਰਨ ਦਾ ਡਰੋਨ ਛੱਡਿਆ ਹੋਇਆ। ਯਾਰ ਮੀਟਰ ਰੀਡਰ ਤੇ ਘਰਲਿਆਂ ਨੂੰ ਕਹਿ ਰਿਹਾ ਕਦੀ 100 ਦਾ ਵੀ ਮਾਰ ਲਿਆ ਕਰੋ। ਮੀਟਰ ਰੀਡਰ ਤੇ ਪਿੱਛੇ ਤਾਰ ਵਾਲਾ ਮੁੰਡਾ ਵੀ ਆ ਰਿਹਾ। ਅੱਛਾ, ਮਿੱਠੇ ਨੇ ਗੱਲ ਕੀਤੀ ਸੀਗੀ ਅਸਲੇ ਨੂੰ, ਤੇ ਤੁਹਾਨੂੰ ਪਤਾ ਹੈ ਕਿ ਦੁਨੀਆ ਦੇ ਇੱਕ ਐਸਾ ਮੁਲਕ ਵੀ ਹੈਗਾ ਜਿਹਨੇ ਅਸਲਾ ਖਤਮ ਕਰ ਦਿੱਤਾ ਸੀ ਆਪਣੇ। ਹਾਂਜੀ, ਨਿਊਜ਼ੀਲੈਂਡ। ਨਹੀਂ, ਨਿਊਜ਼ੀਲੈਂਡ ਦੀ ਸ਼ਰਹ ਖਵਾਂਦਗੀ ਜਿਹੜੀ 0.0% ਭਾਜੀ। ਖਵਾਂਦਗੀ ਕੀ ਹੁੰਦੀ ਹੈ? ਜੁਰਮ ਦੀ ਸਜ਼ਾ ਘੱਟ ਵਾ ਉੱਥੇ, ਜੁਰਮ ਸ਼ਰਹ ਜੁਰਮ ਮੈਂ ਤੁਹਾਨੂੰ ਦੱਸਦਾ, ਸਾਫ ਉੱਥੇ ਹੈ ਹੀ ਨਹੀਂ, ਉਹ ਸਾਫ ਕਹਤਾ ਜੁਰਮ ਹੈ ਨਹੀਂ। ਪਾਕਿਸਤਾਨ 'ਚ ਸਭ ਤੋਂ ਜ਼ਿਆਦਾ ਸ਼ਰਹ ਖਵਾਂਦਗੀ ਕਿਹੜੇ ਏਰੀਏ 'ਚ ਦੱਸੋ? ਪਿੰਡਾਂ ਥਾਵਾਂ 'ਤੇ ਬਹੁਤ ਲੋਕੀ ਲੜਦੇ ਆ, ਜਿੱਤੇ ਉਹਨੀ ਸ਼ਿਫਟ ਹੋਏ ਆ। ਸਾਡੇ ਪਿੰਡਾਂ ਥਾਵਾਂ 'ਚ ਨਾ ਪੁਰਾਣੀਆਂ ਭਲੇ ਵਕਤਾਂ ਦੀ ਸ਼ਰਹ ਖਵਾਂਦੀਆਂ ਚੱਲਦੀਆਂ, ਉਹਨੇ ਲੋਕੀ ਦੁਸ਼ਮਣਦਾਰੀਆਂ, ਚੁਦਰਾਹਟਾਂ ਯਾਰ ਖਤਮ ਹੋਣੇ ਚਾਹੀਦੇ ਸਿਲਸਿਲੇ। ਅਸੀਂ ਕਦੋਂ ਬਦਲਾਂਗੇ? ਬਦਲ ਜਾਏਗਾ ਕਦੋਂ ਇੱਕ ਕੌਮ ਬਣਾਂਗੇ? ਆ ਮਿੱਠੇ ਯਾਰ ਵਾਹ। ਇੰਨਾ ਕੋਈ ਇਮੋਸ਼ਨਲ ਗੱਲਾਂ ਕਰਨੀ ਨਾ, ਹਲਕੇ ਫੁਲਕੇ ਮਤਲਬ ਵੇਖ ਲਿਆ ਕਰ। ਅੱਛਾ, ਇੰਜ ਦਾ ਬੰਦਾ ਘਰ 'ਚ ਸਿਰਫ ਇਹ ਮਸ਼ਹੂਰ ਹੁੰਦਾ, ਯਾਰ ਇਹ ਚੌਲਾਂ ਦੇ ਉੱਤੇ ਮਸਰ ਨਹੀਂ ਪਾਉਂਦਾ, ਇਹਨੂੰ ਲੈਦਾ ਦੇ। ਅੱਛਾ, ਇਦਾਂ ਤਾਂ ਪਤਾ ਗੈਸ ਮੀਟਰ ਕੋ ਡਰ ਕੇ ਸਿਗਰਟ ਪੀ ਜਾਊਗਾ, ਛਾੜ ਨਾ ਪੈ ਜਾਊ। ਮਿੱਠੇ ਵਰਗੇ ਬੰਦਿਆਂ ਦਾ ਨਾ ਘਰ 'ਚ ਹੀ ਰੌਲਾ ਹੁੰਦਾ, ਓਏ ਉਹਨੇ ਗੋਸ਼ਤ ਨਹੀਂ ਖਾਣਾ, ਉਹਨੂੰ ਚੀਨੀ ਵਾਲਾ ਪਰੌਂਠਾ ਬਣਾ ਦੇ।
ਯਾਰ ਲੰਮੇ ਬਤੌਂ ਜੀ ਸਰਾਗ ਕਰਕੇ ਬਾਂਸਰੀ ਬਣਾਈ ਹੈ। ਕਾਲੂ ਕਹਿੰਦਾ ਸਾਡੇ ਘਰ ਇਨਸਾਨੀ ਢੋਲ ਹੈ। ਮੈਂ ਜਾ ਕੇ ਦੇਖਿਆ ਤੇ ਦਾਦੇ ਨੂੰ ਰੱਸਾ ਲਵੇਟਿਆ ਤੇ ਇੱਕ ਭਰਾ ਚਮਚੀ ਮਾਰੇ ਆ ਲਿਆ ਕਰੋ ਆ ਲਿਆ ਕਰੋ ਫਿਲਮਾਂ ਦੇ ਵਿੱਚ ਨਾ ਆ ਤੇ ਜੰਗਲ ਟ੍ਰਿਪ ਆਇਆ ਜਿਵੇਂ ਆ ਸਾਡੇ ਘਰ ਨਾ ਕਹਿੰਦਾ ਸਾਡੇ ਘਰ ਇਨਸਾਨੀ ਪੋਲਾ। ਮੈਂ ਗਿਆ ਦਾਦਾ ਇੰਜ ਖੜਾ ਨਿਆਣੇ ਲੰਘਣ ਦੇ ਥੱਲੇ ਯਾਰ ਸਾਡੇ ਘਰ ਕੋਈ ਵੀ ਨਹੀਂ। ਮੈਂ ਤਾਂ ਗਿਆ ਸਾਰੇ ਤਾਲਾ ਲੱਗਾ ਸੀ ਯਾਰ। ਯਾਰ ਫਿਲਮ ਦੇ ਵਿੱਚ ਠਾਕਰ ਨੇ ਕਿਹਾ ਹਵੇਲੀ ਕੋ ਗਿਰਾ ਦੋ ਤੇ ਬਾਹਰ ਬੈਠਾ ਗਈ ਨਾ ਆ ਪਹਿਲੀ ਖੜਾ ਦਿੰਦਾ ਸਾਡੀ। ਮੈਨੂੰ ਕਹਿੰਦਾ ਅਸੀਂ ਆਰਨਲਡ ਦੀ ਲੜੀ ਚੋਂ ਆ ਤੇ ਬਾਅਦ ਚ ਪਤਾ ਲੱਗਾ ਦਾਦਾ ਸਕ੍ਰੈਪ ਚੁੱਕਦਾ। ਯਾਰ ਮੈਨੂੰ ਕਹਿੰਦਾ ਸਾਡੇ ਘਰ ਇਨਸਾਨੀ ਊਂਠ ਆ। ਯਾਰ ਇੱਕ ਦਾਦੇ ਨੂੰ ਰੰਗ ਵਾਲੀ ਘੋੜੀ ਤੇ ਖਿਲਾ ਰਿਹਾ। ਯਾਰ ਇੱਕ ਪਾਗਲ ਨੂੰ ਮਿਲ ਕੇ ਕਹਿੰਦਾ ਤੂੰ ਮੈਨੂੰ ਇਨਵੈਸਟਰ ਲੱਗਦਾ। ਮੈਨੂੰ ਕਹਿੰਦਾ ਸਾਡੇ ਘਰ ਪਰੀ ਹਾਜ਼ਰ ਹੋਈ ਹੈ। ਮੈਂ ਜਦੋਂ ਦੇਖਿਆ ਦਾਦੀ ਲੱਕ ਨਾਲ ਦੁਪੱਟਾ ਬੰਨ ਕੇ ਆ ਫਿਰਨ ਡਈ। ਕਹਿੰਦਾ ਸਾਡੇ ਘਰ ਡਰੈਗੋਲਾ ਮੈਂ ਜਾ ਕੇ ਦੇਖਿਆ ਤੇ ਦਾਦੇ ਦੇ ਇੱਥੇ ਮੂਲੀਆਂ ਫਸਾਈਆਂ। ਯਾਰ ਇੱਕ ਬੰਦੇ ਨੂੰ ਹਾਲ ਚੜਿਆ ਉਹ ਬੰਦੇ ਚੁੱਕ ਮਾਰਨ ਦਿਆ ਤੇ ਆਪਣੇ ਅੱਬੂ ਨੂੰ ਤੇ ਅੱਗੇ ਕਰ ਰਿਹਾ। ਉਹ ਕੁੱਤਾ ਨਾ ਗਲੀ 'ਚ ਹਲਕਾਇਆ ਹੋਇਆ ਤੇ ਆਪਣੇ ਸੋਹਰੇ ਨੂੰ ਪਵਾਉਂਦਿਆ ਗਲੀ ਦੇ ਵਿੱਚ ਕੋਈ ਬੰਦਾ ਦੁਆਣਾ ਸਟਾਵੇ ਨਾ ਤੇ ਇਦਾਂ ਦਾ ਮਸਤ ਬਾਦ ਹੋ ਜਾਂਦਾ। ਇਹ ਨਹੀਂ ਫਿੱਕਣਾ ਤੂੰ ਡੰਗ ਜਾ ਚੁੱਪ ਕਰਕੇ ਪੁੱਤ। ਕਹਿੰਦਾ ਸਾਡੇ ਘਰ ਇਨਸਾਨੀ ਬੱਲਾ ਵਾ। ਮੈਂ ਜਾ ਕੇ ਦੇਖਿਆ ਤੇ ਦਾਦੇ ਦੇ ਮੂੰਹ ਤੇ ਗ੍ਰਿਪ ਚੜਾਈ। ਕਹਿੰਦਾ ਸਾਡੇ ਘਰ ਆਬਦੋਜ਼ ਆ। ਮੈਂ ਘਰ ਜਾ ਕੇ ਦੇਖਿਆ ਪਾਣੀ ਵਾਲੀ ਟੈਂਕੀ ਚ ਦਾਦੇ ਨੂੰ ਬਾੜਿਆ। ਯਾਰ ਕੁੱਤਾ ਪੈ ਗਿਆ ਤੇ ਉਹਨੂੰ ਕਹਿ ਰਿਹਾ ਓਏ ਸਿਆਣਾ ਬਣ। ਉਹਨੂੰ ਕੀ ਪਤਾ ਇਹਨੂੰ ਕੁੱਤਾ ਪੈ ਗਿਆ। ਮੈਂ ਕਿਹਾ ਤੈਨੂੰ ਕੁੱਤਾ ਪੈ ਗਿਆ। ਪਾਈ ਕਹਿੰਦਾ ਠੀਕ ਆ ਪਿਆਰ ਹੈ ਅਸੀਂ ਬਾਹਰ ਫਿਰੀ ਜਾਂਦੇ ਆ। ਅੰਦਰ ਪੈ ਗਿਆ ਕਿਤੇ। ਕਹਿੰਦਾ ਸਾਡੇ ਘਰ ਜ਼ੁੰਬੀ ਆ। ਮੈਂ ਜਾ ਕੇ ਦੇਖਿਆ ਦਾਦੀ ਦੀ ਨਸੀਰ ਫੁੱਟੀ ਹੋਇਆ ਐ ਫਿਰਾਂ ਦੀ ਗੁੰਨੋ ਗੂਨ ਹੋਈ। ਯਾਰ ਇਹਨੇ ਭਰਜਾਈ ਨੂੰ ਮੂੰਹ ਦਿਖਾਈ ਦਿੱਤੀ ਕਹਿੰਦੀ ਇਹਨਾਂ ਨੂੰ ਤੁਸੀਂ 70 ਲੈ ਲੈਂਦੇ। ਮੈਨੂੰ ਕਹਿੰਦਾ ਸਾਡੇ ਘਰ ਡਰੈਕੋਲਾ। ਮੈਂ ਜਾ ਕੇ ਦੇਖਿਆ ਦਾਦੀ ਨੇ ਲਾਲ ਮੂੰਹ ਕਰਨ ਵਾਲੀ ਦਵਾਈ ਲਾਈ ਹੋਈ ਹੈ। ਚੂਰਨ ਖਾੜੇ ਨਾਲ ਕਹਿੰਦਾ ਮੇਰੇ ਦਾਦੇ ਦੀ ਖੁਰਾਕ ਬੜੀ ਅੱਛੀ ਆ। ਮੈਂ ਵੇਖਿਆ ਤੇ ਰੇਗਮਾਲ ਖਾ ਰਿਹਾ। ਕਹਿੰਦਾ ਸਾਡੇ ਘਰ ਸਪਾਈਡਰਮੈਨ ਆ। ਜਦੋਂ ਮੈਂ ਜਾ ਕੇ ਦੇਖਿਆ ਦਾਦਾ ਗੈਲਰੀ ਸਾਫ਼ ਕਰਕੇ ਜਾਲੀ ਲੈਣ ਲੱਗੇ ਹੋਏ ਸਾਰੇ। ਕਹਿੰਦਾ ਮੈਂ ਮਜ਼ਬੂਤ ਬਾਪ ਦੀ ਔਲਾਦ ਆ। ਮੈਂ ਜਾ ਕੇ ਦੇਖਿਆ ਤੇ ਬੁੜੇ ਨੂੰ ਥੰਮ ਨਾਲ ਬੰਨੇ ਹੋਏ। ਕਹਿੰਦਾ ਮੈਂ ਮਜ਼ਬੂਤ ਬਾਪ ਦੀ ਔਲਾਦ ਆ। ਮੈਂ ਜਾ ਕੇ ਤੇ ਬੁਨ ਮਿਲਿਆ ਜੁੱਠਣੇ ਹਾਂ ਕਾਕਾ ਭਾਈ ਫੈਸਲੇ ਖੁਦਕੁਸ਼ੀ ਬਾਤ ਛਾਤੋਂ ਛਾਲ ਮਾਰੀ ਠਿੱਪਾ ਪਾ ਕੇ ਫੇਰ ਵਾਪਸ ਚਲੇ ਗਏ। ਬੜਾ ਡਾਇਲੌਗ ਮਾਰਿਆ ਹੋਇਆ ਸਾਡੇ ਸਿਰ ਤੇ ਛੱਤ ਨਹੀਂ ਆਇਆ। ਮੈਂ ਵੇਖਿਆ ਤੇ ਨੀਆਂ 'ਚ ਰਹਿ ਰਹੇ। ਯਾਰ ਉਮਰ ਕੈਦ ਹੋਈ ਆ ਤੇ ਮਲੇਸ਼ੀਆ ਦਾ ਵਿਜ਼ਿਟ ਵੀਜ਼ੇ ਦੀ ਡਿਟੇਲ ਲੱਭ ਰਿਹਾ। ਚਿਹਰਾ ਸਦਰ ਹੈ ਉਹਦੇ ਨੂੰ ਪੱਖਾ ਆਪਣੇ ਕਰਕੇ ਚੰਡਾ ਖਾ ਲਿਆ। ਇਹ ਵਿਚਾਰਾ ਬੈਠਾ ਹੈ। ਯਾਰ ਗੋਰਿਆਂ ਨਾਲ ਗੈਦਰਿੰਗ ਹੈ ਤੇ ਉਹਨਾਂ ਨੂੰ ਕਹਿ ਰਿਹਾ ਛਾਵੇਂ ਆਜੋ ਯਾਰ। ਉਹਨਾਂ ਨੂੰ ਕੀ ਪਤਾ ਯਾਰ ਪੂਰੀ ਕੌਮ ਨੂੰ ਖਿਤਾਬ ਕਰ ਰਿਹਾ ਨਾਲ ਨੋਹਾਂ ਚੋਂ ਮੈਲ ਵੀ ਕੱਢ ਰਿਹਾ। ਕਹਿੰਦਾ ਕੌਮ ਨਾਲ ਖਿਤਾਬ ਕਰ ਰਿਹਾ ਤੇ ਵਿੱਚ ਕਈ ਵਾਰੀ ਭੁੱਲ ਜਾਂਦਾ। ਕਹਿੰਦਾ ਅਸੀਂ ਇਸ ਕੌਮ ਨੂੰ ਕੀ ਨਾ ਲਈਦਾ ਬਾਬਾ ਦੀ ਅੱਗੇ ਲੈ ਕੇ ਜਾਵਾਂਗੇ। ਕੀ ਨਾ ਲਈਦਾ ਚਾਲੂ ਕਹਿੰਦਾ ਸਾਡੇ ਘਰ ਇਨਸਾਨੀ ਕਿੰਗ ਕੌਂਗ ਆ। ਅੱਛਾ ਲੈ ਕੀ ਚੌਂਕ ਦਾਦੇ ਨੂੰ ਕੱਟੇ ਦੀ ਖਲ ਪਾਈ। ਐਂ ਕਰਨ ਦੇ। ਮਿੱਠਾ ਵੀ ਕਹਿੰਦਾ ਸਾਡੇ ਘਰ ਬਲੈਕ ਮੈਨ ਆ। ਮੈਂ ਜਾ ਕੇ ਵੇਖਿਆ ਤੇ ਅੱਬੂ ਦਾ ਮੂੰਹ ਕਾਲਾ ਕੀਤਾ। ਯਾਰ ਕੌਮ ਨਾਲ ਖਿਤਾਬ ਕਰਨ ਤੇ ਅੱਗੇ ਤੱਕ ਕੁਰਸੀਆਂ ਲੱਗੀਆਂ ਉੱਥੇ ਤੱਕ ਛਿਟੇ ਜਾਣੇ ਲਫ਼ਜ਼ ਹੀ ਐਸੇ ਅਖੂਤ ਔਰ ਠਾ ਕਹਿੰਦੇ ਬਹਿ ਭਾਈ ਲੈ ਭਾਈ ਹੋਰ ਲੱਭ। ਮਿੱਠਾ ਵੀ ਕੌਮ ਨਾਲ ਖਿਤਾਬ ਕਰਨ ਡਿਆ। ਇੱਕ ਬੰਦਾ ਹਾਲ ਚੋਂ ਕਹਿੰਦਾ ਅਸੀਂ ਤਰੱਕੀ ਨਹੀਂ ਕਰਨ ਡੇ। ਸਾਡੇ ਮੁਲਕ ਦੇ ਵਿੱਚ ਗੁਰਬਤ ਬਹੁਤ ਆ। ਉਹਨੂੰ ਥੱਲੇ ਜਾ ਕੇ ਗਿਰੇਵਾਂ ਨਾਲ ਫੜ ਲਿਆ। ਕੰਮ ਕਿਉਂ ਨਹੀਂ ਕਰਦਾ ਤੂੰ? ਯਾਰ ਦਾਦਾ ਕੌਮ ਨਾਲ ਖਿਤਾਬ ਕਰਨ ਇੱਕ ਬੰਦੇ ਥੱਲੇ ਗਿਆ ਭਾਈ ਰੋਟੀ ਲੱਭਣ ਦੇ ਕਹਿੰਦਾ ਦੋ ਨਾਮ ਦਿਓ ਇਹਨੂੰ। ਯਾਰ ਪੂਰੀ ਫੈਮਿਲੀ ਦਾ ਫੋਟੋ ਸ਼ੂਟ ਹੁੰਦਾ ਤੇ ਦਾਦੇ ਦਾ ਯੂਰਨ ਬੈਗ ਵੀ ਚੱਕਿਆ ਉਹਨੇ ਆਂਦੇ ਵਿੱਚ। ਕਾਲੂ ਨੇ ਆਪਣੀ ਫੈਮਿਲੀ ਫੋਟੋ ਖਿੱਚਣੀ ਸੀ ਤੇ ਵਿੱਚ ਇੱਕ ਦੋ ਦੋਸਤ ਵੀ ਖਿਲਾਰੇ। ਪੈਰ ਦੀ ਫੋਟੋ ਖਿੱਚੀ ਪਿੱਛੋਂ ਤਾਰਾਂ ਵਾਲਾ ਵੀ ਲੰਘਣ ਡਿਆ। ਇਹ ਪੂਰੀ ਫੈਮਿਲੀ ਫੋਟੋ ਨਾ ਭਲਾ ਕਿੱਦਾਂ ਹੁੰਦੀ? ਇੰਜ ਕਰੇ ਹੀ ਜਾਂਦੀ ਸਾਰੇ। ਯਾਰ ਸਾਰੇ ਯੰਗ ਮੁੰਡੇ ਖੜੇ ਕੀਤੇ ਹੋਏ ਤੇ ਬਾਬੇ ਬਾਬੇ ਕੇ ਅੰਦਰ ਬੈਠੇ। ਬੇਟੇ ਨੇ ਵੀ ਫੈਮਿਲੀ ਫੋਟੋ ਖਿਚਾਈ ਹੈ। ਸਾਰੀ ਫੈਮਿਲੀ ਖਲੋਤੀ ਹੈ ਤੇ ਵਾਲਾ ਸਭ ਤੋਂ ਲੱਤਾਂ ਦੇ ਨਿਕਲ ਗਏ ਇੰਜ ਕਰਕੇ ਰੋਟੀ। ਮਿੱਠੇ ਹੁਣ ਸਾਰੇ ਭਰਾ ਬਾਹਰ ਦੇ ਮੁਲਕ ਚਲੇ ਗਏ ਤੇ ਉੱਥੇ ਅੰਗਰੇਜ਼ ਇਹਨਾਂ ਨਾਲ ਦੇਖ ਕੇ ਕਹਿੰਦੇ ਅੱਜ ਹੈਲੋਵੀਨ। ਕਿਆ ਬਾਤ। ਬਾਕੀ ਮੈਂ ਤੇ ਇੱਕੋ ਗੱਲ ਕਵਾਂਗਾ ਭਾਜੀ ਤੂੰ ਕਹੀ ਜਾ
ਸੀਸੀਟੀਵੀ ਕੈਮਰਾ ਇੱਕ ਕਮਾਲ ਦੀ ਚੀਜ਼ ਆ। ਹਾਂ ਆਪਣੇ ਆਪ ਨੂੰ ਇੱਕ ਸੀਸੀਟੀਵੀ ਕੈਮਰਾ ਬਣਾ ਲਓ। ਨਹੀਂ ਯਾਰ ਨਹੀਂ ਯਾਰ ਇਹ ਤੇ ਨਜ਼ਰ ਰੱਖਣ ਵਾਲੀ ਗੱਲ ਹੋ ਭਲਾ ਗਈ। ਕਿਦਾਂ ਆਪਣੇ ਅੰਦਰ ਝਾਤੀ ਪਾਰੋ। ਆਪਣੇ ਅੰਦਰ ਲਾ ਲਓ ਤੂੰ ਕਹਿ। ਨਹੀਂ ਏਦਾਂ ਲਾ, ਆਪਣੇ ਗਿਰੇਬਾਜ਼ ਦੇਖੋ। ਤੁਸੀਂ ਤਾਂ ਮਾਦਰ ਨਹੀਂ ਨਾ ਦੇਖ ਸਕਦੇ, ਤੁਹਾਡੀ ਧੌਣ ਹੈ ਨਹੀਂਗੀ। ਚਲੋ ਮੰਨ ਲਈ ਗੱਲ, ਤੁਹਾਡੀ ਲਾ ਦੋ ਯਾਰ। ਯਾਰ ਜਾ ਜਾ ਮਿੱਠੇ ਤੇਰੇ ਮੁੱਲ ਪਾਤਾ ਗੱਲ ਦਾ ਹੋਰ ਦਾ ਐਦਾਂ ਹੀ ਮਿੱਠੇ ਨੇ ਇਦਾਂ ਦਾ ਬੰਦਾ 1.5 ਦਰਜਨ ਗੋਲ ਗੱਪੇ ਖਾ ਕੂਗਾ, ਭਾਈ ਗਲਾ ਤਾਂ ਨਹੀਂ ਫੜਿਆ ਜਾਊਗਾ। ਮਿੱਠੇ ਨੇ ਆਪਣੇ ਅੰਦਰ ਝਾਤੀ ਮਾਰੀ ਤੇ ਅੰਦਰ ਕੀੜੇ ਚੱਲਣ ਡੇ। ਅੱਛਾ ਜੀ। ਇੱਕ ਵੱਡਾ ਕੀੜਾ ਉਹਨੂੰ ਨਾਰ ਕੱਟ ਕੇ ਉਹਨਾਂ ਨੂੰ ਧਵਾਣ ਡਿਆ, ਨਵਾਣ ਡਿਆ। ਭਾਈ ਮਿੱਠੇ ਨੇ ਆਪਣੇ ਅੰਦਰ ਝਾਤੀ ਮਾਰੀ ਤੇ ਕਹਿੰਦਾ ਐ ਨੂੰ ਨਾ ਕੋਈ ਆਏ। ਮਿੱਠੇ ਨੇ ਆਪਣੇ ਅੰਦਰ ਝਾਤੀ ਮਾਰੀ ਤੇ ਇਹਦਾ ਅੰਦਰ ਇਹਦੇ ਵੱਲ ਝਾਤੀ ਮਾਰਦੇ ਆ। ਮਿੱਠੇ ਨੇ ਆਪਣੇ ਅੰਦਰ ਯਾਰ ਝਾਤੀ- ਆਪਣੇ ਖੂਨ ਦੀ ਬੋਤਲ ਵੇਚ ਕੇ ਤੇ ਮੁਤਕਬਰ ਹੋ ਕੇ ਖੜਾ, ਜੂਸ ਕਿਨੇ ਪਿਲਾਉਣਾ ਹੁਣ ਵੀਰ? ਨਹੀਂ ਕਹਿੰਦਾ ਮੇਰੇ ਘਰ ਇਨਸਾਨੀ ਜ਼ੋਂਬੀ ਆ। ਅੱਛਾ। ਮੈਂ ਜਾ ਕੇ ਦੇਖਿਆ ਦੱਤ ਦੇ ਪੂਰੇ ਰੂਹ ਅਫਜ਼ਾ ਲਾਇਆ ਤੇ ਘਟੀਆ ਬੰਦਾ ਲਾਤੇ ਲੱਤ ਰੱਖ ਕੇ ਲਾਉਣ ਪਲਾਈ ਕਰਨ ਡਿਆ। ਸਿਆਣੇ ਬੜੇ ਹੈਗੇ ਇੰਜ ਕਰਕੇ ਮੈਨੇਜਰ ਕੋ ਬੈਠੇ ਚੈੱਕ ਭਰਦੇ ਉਹ ਜੀ ਚੋਂ ਇੰਜ ਲੈ ਕੇ ਪੈਸੇ ਗਿੱਲਾ ਕਰਕੇ ਪੈਸੇ ਨਹੀਂ ਕਰਨਾ, ਉਹ ਚ ਕੈਂਪਰ। ਉਹ ਵੀ ਚਕਾਈ ਬੈਂਕ ਚੋਂ ਘੁੱਟ ਪੈ ਗਈ ਯਾਰ, ਜਿਹੜਾ ਪੈਸੇ ਗਿਣਨ ਵਾਲਾ ਨਹੀਂ, ਉਹ ਗਿੱਲਾ ਜਿਹਾ ਫੋਮ ਵੈਟ ਫੋਮ ਤੇ ਉਂਗਲ ਲਾ ਕੇ ਤੇ ਸਿਗਰਟ ਗਿੱਲਾ ਕਰਦੇ ਆ। ਯਾਰ ਫੁੱਲ ਗਰਮੀਆਂ 'ਚ ਬੈਂਕ 'ਚ ਗਿਆ ਵਾ, ਜਿਹੜਾ ਉਹ ਪੈਸੇ ਨਹੀਂ ਗਿਣੀਦੇ ਉਹ ਚੂਸ ਗਿਆ। ਮਿੱਠਾ ਬੈਂਕ 'ਚ ਗਿਆ, ਆਪਣੇ ਭਰਾ ਨੂੰ ਲੈ ਗਿਆ ਤੇ ਨੋਟ ਗਿਣਨੇ ਤੋਂ ਜ਼ੁਬਾਨ ਤੇ ਇੰਜ ਕਰਕੇ ਬਾਹਰ। ਯਾਰ ਹੁਣ ਇਹਨੂੰ ਇਹ ਨਹੀਂ ਪਤਾ ਜ਼ਿੰਦਗੀ 'ਚ ਪਹਿਲੀ ਵਾਰੀ ਬੈਂਕ 'ਚ ਲੋਨ ਲੈਣਗੇ, ਥੱਲੇ ਬੈਗ ਜਦੋਂ ਲਾਓ ਲੈਣਾ ਭਾਜੀ। ਖਾਵਰ ਅੱਲਾ ਰੱਖੇ ਕਿਆ ਜ਼ਿੰਦਗੀ ਮਸਲਾ ਨਵਾਂ ਬਾਟੂ ਹੈ ਕੋਲ ਛਮਾ ਦਾਲ ਚੌਲ ਨਹੀਂ, ਉੱਥੇ ਰੋਕ ਕਹਿੰਦਾ 5 ਗਰੇਬੀਆਂ ਲਾ ਦਿਓ ਜੀ। ਵੀ ਗਰੇਬੀਆਂ ਕਿਹੜੀਆਂ ਹੁੰਦੀਆਂ? ਮਿੱਠਾ ਵੀ ਪੁਲਾव ਵਾਲੀ ਦੁਕਾਨ ਤੇ ਰੋਕ ਕਹਿ ਰਿਹਾ ਨਾ ਖਾਦੇ ਜਾਣ ਤੇ ਮੈਂ ਇੱਥੇ ਹੀ ਆ, ਮੈਨੂੰ ਦੱਸ। ਬੁੜੇ ਨੂੰ ਚੌਂਕ 'ਚ ਪੈਂਦੀਆਂ ਤੇ ਦੇਖ ਕੇ ਭੱਜ ਕੇ ਘਰ ਆਇਆ ਵਾ ਤੇ ਮੋਬਾਈਲ ਚਾਹ ਤੋਂ ਲਾ ਕੇ ਤੇ ਵੀਡੀਓ ਬਣਾਉਣ ਦਿਆ। ਅੱਛਾ ਯਾਰ, ਮੈਂ ਗੱਲ ਕਰ ਰਿਹਾ ਸੀ, ਕੱਲ ਮੈਂ ਛੁੱਟੀ ਕੀਤੀ ਸੀਗੀ, ਕਿਉਂ ਕੀਤੀ? ਮੈਂ ਨਹੀਂ ਆ ਸਕਿਆ, ਮੇਰੀ ਤਬੀਅਤ। ਨਵਾਲ ਸਾਹਿਬ ਨੂੰ ਨਾਲ ਲੈ ਕੇ ਆਓ, ਏਟੀਐਮ ਚਲੀ ਤੇ ਬਾਹਰ ਹੀ ਖਿਲਾਰੇ ਹੋਏ ਆ ਬੰਦੇ ਏਟੀਐਮ ਮਾਰਨ ਦੇ। ਮੈਨੂੰ ਬੁੜੇ ਨੂੰ ਯਕੀਨ ਨਹੀਂ ਹੈਗਾ। ਉਹ ਤਾਂ ਯਕੀਨ ਨਹੀਂ। ਮੈਨੂੰ ਕੱਲ ਬੁਖਾਰ ਸੀ ਬਹੁਤ ਜ਼ਿਆਦਾ। ਓਏ ਕੰਗ੍ਰੈਚੁਲੇਸ਼ਨ। ਚੜਨਾ ਕਿ ਚੜ ਗਿਆ? ਬੁਖਾਰ ਚੜਿਆ ਸੀਗਾ, ਮੈਂ ਲੇਟ ਉੱਠਿਆ। ਦਵਾਈ ਲਈ ਹੈ? ਮੈਨੂੰ ਨਾ ਇੱਕ ਛੋਟੀ ਜਿਹੀ ਮੈਂ ਨਾ ਟੈਨਸ਼ਨ ਮੈਨੂੰ ਹੋਈ। ਇੱਕ ਅਸੀਂ ਸ਼ੋਅ ਕੀਤਾ ਪਿਛਲੇ ਦਿਨਾਂ 'ਚ ਤੇ ਉਹ ਇੱਕ ਕਰੈਕਟਰ ਹੈ ਨਾ, ਮੈਂ ਤੁਹਾਨੂੰ ਅੱਗੇ ਵੀ ਕਹਿੰਦਾ ਕਿ 3 ਬੰਦੇ ਐਸੇ ਨੇ ਜਿਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦੇ। ਇੱਕ ਨਹਿਰੋਂ ਪਾਰ ਖਲੋਤਾ ਜਿਹੜਾ ਤੁਹਾਨੂੰ ਗਾਲਾਂ ਕੱਢਣ ਡਿਆ, ਇੱਕ ਜਿਹੜਾ ਮੂੰਹ ਤੇ ਮੁਕਰ ਗਿਆ ਤੇ ਤੀਸਰਾ ਜਿਹੜਾ ਕਮੈਂਟ ਕਰਕੇ ਚਲਾ ਗਿਆ। ਇੱਕ ਲੇਬਰ ਕਾਸਲੇ ਦੀ ਬਦਦੁਆ। ਠੀਕ ਹੈ ਨਾ, ਇਹ 3 ਬੰਦਿਆਂ ਦਾ ਤੁਸੀਂ ਕੱਖ ਨਹੀਂ ਵਿਗਾੜ ਸਕਦੇ। ਉਹ ਇੱਕ ਬੰਦੇ ਨੇ ਹੁਣ ਮੈਨੂੰ ਕਮੈਂਟ ਕੀਤਾ ਜੀ ਕਿ ਫੈਸਲ ਜਿਹੜਾ ਨਾ ਗਲਤ ਆਦਮੀ ਹੈ, ਬੜਾ ਗਲਤ ਗੱਲਾਂ ਲਿਖੀਆਂ। ਉਹ ਵਿੱਚ ਕਈ ਸਹੀ ਵੀ ਹੈ ਭਾਈ। ਤੇ ਉਹਨੇ ਕੀ ਕਿਹਾ, ਉਹ ਨਾਲ ਇੱਕ ਬੰਦੇ ਨੇ ਕਿਹਾ ਕਿ ਨਹੀਂ ਯਾਰ ਫੈਸਲ ਭਾਈ ਬੜੇ ਅੱਛੇ ਨੇ। ਇਹ ਗਲਤ ਕਮੈਂਟ ਆ, ਇਹ ਬੈਡ ਕਮੈਂਟ। ਫੈਸਲ ਭਾਈ ਬਹੁਤ ਅੱਛੇ ਨੇ ਤੇ ਤੂੰ ਐਸੀ ਕਿਹੜੀ ਗੱਲ ਜਿਹੜੀ ਕਿ ਤੈਨੂੰ ਬੁਰੀ ਲੱਗੀ? ਕਹਿੰਦਾ ਫੈਸਲ ਭਾਈ ਜਾਨੀ ਸਾਹਿਬ ਦੇ ਨਾਲ ਪਹਿਲੇ ਸ਼ਰਤ ਲਾ ਕੇ ਹਾਰ ਜਾਂਦੇ ਨੇ, ਬਾਅਦ ਦੇ ਵਿੱਚੋਂ ਬਿਹਾਈਂਡ ਦਾ ਸੀਨ ਜਿਹੜਾ ਮੰਗਣ ਲੱਗ ਪੈਂਦੇ ਆ। ਮੰਗਣ ਲੱਗ ਪੈਂਦੇ ਨੇ ਵਾਪਸ। ਐ ਮੈਨੂੰ ਇਹਦੀ ਆਦਤ ਜਿਹੜੀ ਨਾ ਬੜੀ ਗਲਤ ਲੱਗਦੀ ਹੈ। ਚਵਲ ਇਹ ਉਹ ਇੰਜ ਦੀ ਉਹਨਾਂ ਨੇ ਗੱਲਾਂ ਕੀਤੀਆਂ। ਯਾਰ ਸਾਡਾ ਜਿਹੜਾ ਨਾ ਟੋਟਲ ਕੰਮ ਜਿਹੜਾ ਹੁੰਦਾ ਨਾ ਉਹ ਸਕ੍ਰਿਪਟਡ ਹੁੰਦਾ ਹੈ। ਠੀਕ ਹੈ ਨਾ, ਅੱਲਾ ਦਾ ਬੜਾ ਹੀ ਆਸਾਨ ਹੈ ਸਾਡੀ ਪੂਰੀ ਟੀਮ ਤੇ। ਅਸੀਂ ਸਾਰੇ ਖਾਂਦੇ ਪੀਂਦੇ ਆ। ਗੱਲ ਟੋਕਦਾ, ਤੁਸੀਂ ਹਜ਼ਾਰਾਂ ਖਾਣੇ ਖਾਣੇ, ਹਜ਼ਾਰ ਰੈਸਟੋਰੈਂਟ ਤੇ ਜਾਂਦੇ, ਹਜ਼ਾਰ ਫਲ ਫੂਲ, ਹਜ਼ਾਰਾਂ ਚੀਜ਼ਾਂ ਲੈਂਦੇ ਆ, ਤੁਹਾਨੂੰ ਕਿਤੋਂ ਟੇਸਟ ਪਸੰਦ ਨਹੀਂ ਆ, ਤੁਸੀਂ ਉਹਨੂੰ ਕਹਿੰਦੇ ਯਾਰ ਤੁਸੀਂ ਉਸ ਤੋਂ ਤੁਹਾਨੂੰ ਉੱਥੇ ਟੇਸਟ ਪਸੰਦ ਨਹੀਂ ਆ ਜਾਂ ਕੋਈ ਸਰਵਿਸ ਪਸੰਦ ਨਹੀਂ ਆ, ਤੁਸੀਂ ਉਹ ਤੋਂ ਖਾਣਾ ਨਹੀਂ ਖਾਂਦੇ, ਕਿਆ ਉਹਦਾ ਰਿਜ਼ਕ ਬੰਦ ਹੋ ਜਾਂਦਾ ਵਾ? ਨਹੀਂ। ਕਿਆ ਉਹ ਤੁਹਾਡੇ ਨਾ ਖਾਣ ਜਾਂ 100 ਬੰਦਾ ਉਹਦੇ ਕੋਲ ਨਾ ਖਾਏ, ਅੱਲਾ ਹੋਰ ਰਿਜ਼ਕ ਦਿੰਦਾ। ਅਗਰ ਕੋਈ ਬੰਦਾ ਬੈਡ ਕਮੈਂਟ ਕਰਦਾ ਉਹਦਾ ਰਾਈਟ ਆ, ਤੁਸੀਂ ਕਿਉਂ ਕਰਦੇ? ਉਹ ਨਹੀਂ ਯਾਰ ਮਿੱਠੇ ਯਾਰ ਕਿਆ ਹਾਏ 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 ਬੈਡ ਯਾਰ ਕਮੈਂਟ ਮਿੱਠੇ ਕਿਆ ਬਾਤ ਹੈ ਯਾਰ। ਉਹ ਗੱਲ ਜਿਹੜੀ ਦਲੀਲ ਤੇ ਨਾ ਕਰੇ। ਉਹ ਗੱਲ ਜਿਹੜੀ ਉਹ ਮੈਂ ਜਿਹੜੀ ਕਰ ਰਿਹਾ ਕਿ ਸਾਡਾ ਸਾਰਾ ਕਿਸੇ ਨੂੰ ਨਹੀਂ ਪਤਾ ਵੀ ਅਸੀਂ ਸਕ੍ਰਿਪਟ ਕਰ ਅਸੀਂ ਅੱਛੀ ਗੱਲ ਹੈ, ਵੀ ਇਹ ਵੀ ਬਹੁਤ ਜ਼ਬਰਦਸਤ ਗੱਲ ਹਾਂ ਯਾਰ ਟੂ ਮਿੱਠੇ ਦਾ ਪੁਆਇੰਟ ਹੁਣ ਕਰ। ਵੇਖ ਨਾ, ਹੁਣ ਮਿੱਠੇ ਨੂੰ ਮੈਂ ਮਾਰਦਾ ਵਾਂ, ਕਾਲੂ ਨੂੰ ਮਾਰਿਆ, ਦਾਨਿਸ਼ ਨੂੰ ਮਾਰਿਆ, ਸਾਰਿਆਂ ਨੂੰ ਮੈਂ ਮਾਰਿਆ। ਉਹ ਜਿਹੜਾ ਪੈਪ ਹੁੰਦਾ ਹੈ, ਆਹੋ ਉਹ ਏਸੀ ਦਾ ਪੈਪ ਹੁੰਦਾ, ਉਹਦੀ ਸੱਟ ਕੋਈ ਨਹੀਂ ਹੁੰਦੀ, ਉਹਦੀ ਲੈ ਕੇ ਸਿਰਫ ਦਿਖਾਵਾਂ ਭਾਜੀ। ਆਵਾਜ਼ ਹੁੰਦੀ ਹੈ। ਠੀਕ ਹੈ ਨਾ। ਉਹ ਪਿਆ ਦੂਸਰਾ ਜਿਹੜਾ ਉਹ ਦੂਸਰੀ ਰਬੜ ਹੈ, ਉਹਦੀ ਵੀ ਸਿਰਫ ਆਵਾਜ਼ ਹੁੰਦੀ ਹੈ ਕਿ ਬੜੀ ਜ਼ੋਰ ਦੀ ਬੱਚਾ ਹੈ। ਉਹ ਸਾਡਾ ਰਿਐਕਟ ਹੁੰਦਾ ਹੈ। ਹਾਂ ਭਾਜੀ, ਮਾਰਜਨ ਦੀ ਗੱਲ ਹੈ, ਮਾਰਜਨ ਦੇਣਾ ਚਾਹੀਦਾ, ਦਿਲ ਖੁੱਲੇ ਕਰਨੇ ਚਾਹੀਦੇ। ਉਹ ਨਾ ਸਾਡਾ ਸਿਰਫ ਨਾ ਇੱਕ ਰਿਐਕਟ ਹੁੰਦਾ ਜਿਹੜਾ ਸਾਨੂੰ ਮਾਰਦਾ ਤੇ ਉਹ ਇੰਜ ਕਰਕੇ ਥੱਪੜੇ ਜਾਣੀ ਕਿ ਪੈਂਦਾ। ਚੈਨਲ ਦੇਖੇ, ਵੱਡੇ ਚੈਨਲਾਂ ਤੇ ਵੱਡੇ ਚੈਨਲ ਦੇਖੇ ਨੇ। ਠੀਕ ਹੈ ਨਾ। ਇਸ ਕਿਸਮ ਦੀ ਕੈਰੈਕਟਰਾਈਜੇਸ਼ਨ ਹੁੰਦੀ ਹੈ ਉੱਥੇ, ਇਸ ਕਿਸਮ ਦੀ ਬੜਾ ਕੁਝ ਹੁੰਦਾ ਵਾ। ਸਾਨੂੰ ਇਹ ਵਾ ਕਿ ਅਸੀਂ ਹੁਣ ਜਿਸ ਬੰਦੇ ਨੇ ਤੁਹਾਨੂੰ ਬੈਡ ਕਮੈਂਟ ਕੀਤਾ, ਤੁਸੀਂ ਉਹਦਾ ਬੈਡ ਕਮੈਂਟ ਸ਼ੋਅ ਕਰਤਾ, ਉਹ ਹਾਈਲਾਈਟ ਹੋ ਗਿਆ। ਤੁਹਾਨੂੰ ਕਿਹੜੀ ਗੱਲ ਸੀਗੀ?
ਮਾਸਟਰ ਫੂਡ ਬਲੌਗਿੰਗ ਦਾ ਚੈਨਲ ਬਣਾਇਆ, ਪਹਿਲੇ ਦਿਨ ਫੜੇ ਗਏ ਕਿਉਂ? ਜ਼ਹਿਰ ਬਣਾਉਣ ਦੀ ਰੈਸਪੀ ਦੇਣ ਲੱਗੇ। ਅੱਛਾ ਮੇਰਾ ਮੈਸੇਜ ਉੱਥੇ ਹੀ ਰਹਿ ਗਿਆ। ਮੈਸੇਜ ਜਿਹੜਾ ਮੈਂ ਦੇਣਾ ਚਾਹ ਰਿਹਾ ਨਾ, ਉਹ ਸਿਰਫ ਸਾਡੇ ਰਿਐਕਟ ਹੁੰਦੇ ਮਿੱਠੇ ਐਨ ਮੇਰੇ ਮੂੰਹ ਚ ਚਪੇੜ ਐਨ ਜਾਤ ਨਾ ਗਈ ਹਲ ਬਸ ਹੁਣ ਐ ਲੱਗਣਾ ਕਿ ਮੈਂ ਲਾਸ਼ ਪਾਤੀ ਆ। ਨਹੀਂ ਠੀਕ ਹੈ ਨਾ? ਥੱਪੜ ਮਾਰਿਆ, ਬਦਤਮੀਜ਼ੀ ਮਾਰਿਆ ਕਰਦੇ ਯਾਰ। ਠੀਕ ਹੈ ਨਾ? ਇਹ ਵੇਖੋ ਹੱਥ ਚੁੱਕਦੇ ਨੇ ਯਾਰ ਮੇਰੇ ਤੇ ਯਾਰ ਮੈਨੂੰ ਮਾਰ ਹੱਥ ਲਾ ਠੀਕ ਹੈ ਨਾ? ਐਸਲ ਹੋ ਗਈ ਹੈ ਯਾਰ। ਤੁਹਾਨੂੰ ਦੁਬਾਰਾ ਇਹ ਵੇਖੋ ਐਨ ਹੱਥ ਲੱਗਿਆ ਯਾਰ ਇਹ ਸਿਰਫ ਨਾ ਹੱਥ ਦੀਆਂ ਸਫਾਈਆਂ ਹੁੰਦੀਆਂ ਨੇ। ਰੱਖੇ ਹੋਏ ਆ। ਇਹ ਅਸੀਂ ਜਿਹੜਾ ਮਾਰਦੇ ਆ ਨਾ, ਇਹ ਇਹਦੀ ਮਾਇਮ ਸੱਟ ਨਹੀਂ ਹੁੰਦੀ, ਇਹ ਮਾਇਮ ਹੁੰਦਾ ਸਿਰਫ ਆਪਣੇ ਐਕਸ਼ਨ ਰਿਐਕਸ਼ਨ ਦੇ ਨਾਲ। ਲੇਕਿਨ ਜਿਹੜਾ ਸਾਨੂੰ ਉਸਤਾਦ ਜੀ ਮਾਰਦੇ ਨੇ ਉਹ ਓਰੀਜਨਲ ਹੁੰਦਾ ਹੈ। ਲੋ ਮੈਂ ਗੱਲ ਕਰ ਰਿਹਾ ਨਹੀਂ ਮੇਰੀ ਗੱਲ ਸੁਣੋ ਨਾ, ਮੈਂ ਇੱਕ ਗੱਲ ਕਰ ਰਿਹਾ ਹਾਂ। ਸਟਾਰ ਨੂੰ ਜਲਾਟ ਹੈ, ਸਿਰਫ ਔਰ ਸਿਰਫ ਨਹੀਂ ਯਾਰ, ਕੀ ਉਹ ਸਾਰਾ ਕੁਝ ਹੁੰਦਾ ਸਕ੍ਰਿਪਟਡ ਹੈ। ਲੇਕਿਨ ਹੁੰਦਾ ਸਾਰਾ ਮਾਰ ਕੁਛ ਅਸਲ। scripted। ਯਾਰ ਛੱਡ ਦੇ। ਉਸ ਤੋਂ ਬਾਅਦ ਜਿਹੜੇ ਮੈਂ ਪੈਸੇ ਉਹਨਾਂ ਕੋਲੋਂ ਮੰਗਦਾ ਵਾਂ ਇਹ ਉਹ, ਦੁਨੀਆ ਤੇ ਕੋਈ ਵੀ ਸ਼ੋਅ ਕਰਨ ਚਲੇ ਜਾਓ ਤੁਸੀਂ, ਕਿਤੇ ਵੀ ਚਲੇ ਜਾਓ, ਤੇ ਤੁਸੀਂ ਜਿਹੜੇ ਪੈਸੇ ਦਿੰਦੇ ਹੋ ਨਾ ਤੁਹਾਨੂੰ ਵਾਪਸ ਮਿਲਦੇ ਨੇ। ਬਿਲਕੁਲ ਠੀਕ ਹੈ ਹੁਣ ਨਾ? ਉਹਨਾਂ ਨੇ 2-2000 ਤੁਹਾਨੂੰ ਉਹ ਸਾਨੂੰ ਵਾਪਸ ਅਸੀਂ ਉਹ ਖਾਣੇ ਵਾਲਾ ਦਿੱਤਾ ਨਾ, ਤੇ ਉਹ ਆਪੀ ਮੈਂ ਨਹੀਂ ਮੰਗਿਆ। ਮੈਂ ਕਿਹਾ ਨਹੀਂ ਯਾਰ ਈਜ਼ੀ, ਹੈ। ਕਸਮ ਵਾਲੀ ਗੱਲ ਮੈਂ ਨਹੀਂ ਮੰਗਿਆ। ਫਿਰ ਉਹ ਆ ਕੇ ਨਾ ਸਲਮਾਨ ਹੋ ਗਏ, ਵਾਪਸ ਦੇ ਗਿਆ 2000 ਨੂੰ ਦੇਗਾ 2000 ਮੈਨੂੰ ਦੇਗਾ। ਕਹਿਣ ਦਾ ਮਕਸਦ ਹੈ ਵੇ ਕਿ ਯਾਰ ਸਾਰਾ ਕੁਝ ਮਾਫ ਹੋ ਜਾਣਾ, ਦਿਲਦਾਰੀ ਮਾਫ ਨਹੀਂ ਹੋਣੀ। ਤੇ ਇੱਕ ਨੰਬਰ ਤੇ ਤੁਸੀਂ ਇਹ ਵੀ ਗੱਲ ਕੀਤੀ ਹੈ ਕਿ ਗੁਰੂਰ ਤਕੱਬਰ ਇਹ ਉਹ ਫਲਾਂ ਟਮਕਾ ਬੜੀ ਗੱਲ ਕੀਤੀ। ਤੇ ਇੱਕ ਕਰੈਕਟਰ ਨੇ ਮੈਨੂੰ ਇਹ ਵੀ ਕਿਹਾ ਕਿ ਹਰ ਅਰੂਜ ਨੂੰ ਜ਼ਵਾਲ ਹੈ ਐਂ ਜੀ ਇਹ ਉਹ। ਪਰ ਮੈਂ ਜੋਕ ਇੱਕ ਮਿੰਟ ਯਾਰ ਅੱਲਾਹ ਤਾਲਾ ਇਜ਼ਾਤ ਨਹੀਂ ਇੱਜ਼ਤ ਦੇਣੀ ਆ। ਮੇਰੀ ਗੱਲ ਪੂਰੀ ਹੋ ਲੈਣ ਦੇ। ਅਰੂਜ ਨੂੰ ਜ਼ਵਾਲ ਨਹੀਂ ਹੈਗਾ, ਮੈਂ ਅੱਜ ਵੀ ਕਹਿਣਾ ਗਰੂਰ ਨੂੰ ਜ਼ਵਾਲ ਹੈ। ਵੱਡੀ ਗੱਲ। ਅਰੂਜ ਨੂੰ ਜ਼ਵਾਲ ਨਹੀਂ ਹੈਗਾ, ਗਰੂਰ ਨੂੰ ਜ਼ਵਾਲ ਹੈ, ਤਕੱਬਰ ਨੂੰ ਜ਼ਵਾਲ ਹੈ। ਜਿਹੜਾ ਫਨਕਾਰ ਐਕਟਰ ਡਾਇਰੈਕਟਰ ਐਨੀਮਨ ਕੋਈ ਵੀ ਸ਼ੋਬਿਜ਼ ਦਾ ਬੰਦਾ ਹੈਗਾ ਨਾ, ਉਹ ਜਿਹੜਾ ਥੋੜਾ ਜਿਹਾ ਅੱਛਾ ਜਿਹਾ ਕਿ ਜਾਈ ਜਾਣ ਡਿਆ ਇਹ ਉਹ, ਬਸ ਇਹ ਦੁਆ ਹੈ ਸਲਮਾਨ ਕਿ ਅੱਲਾਹ ਪਾਕ ਸਾਡੇ ਚ ਗਰੂਰ ਤਕੱਬਰ ਨਾ ਲਿਆਵੇ। ਅਸੀਂ ਸਾਰੇ ਡਾਊਨ ਟੂ ਅਰਥ ਹਾਂ ਯਾਰ, ਅੱਲਾਹ ਦੀ ਕਸਮ ਹੈ। ਤੁਸੀਂ ਇਹਨਾਂ ਨੂੰ ਮਿਲੋਗੇ ਤੁਹਾਨੂੰ ਇੰਜ ਲੱਗੇਗਾ, ਸਾਡੀ ਟੀਮ ਨੂੰ ਮਿਲੋਗੇ ਇੰਜ ਲੱਗੇਗਾ ਕਿ ਅਸੀਂ ਫੈਮਿਲੀ ਨੂੰ ਮਿਲ ਰਹੇ ਹਾਂ ਯਾਰ। ਗੱਡੀਆਂ ਧੋਣ ਵਾਲਾ ਬਣਾ ਲਿਆ ਮਿੱਠੇ ਨੇ, ਸਰਵਿਸ ਸਟੇਸ਼ਨ ਗੱਡੀਆਂ ਧੋਣ ਵਾਲਾ, ਕਾਰ ਵਾਸ਼। ਤੇ ਉਹਦਾ ਨਾਂ ਰੱਖਿਆ ਧੌਣ ਟੂ ਅਰਥ। ਖੁਦਕੁਸ਼ੀ ਵਾਸਤੇ ਜ਼ਹਿਰ ਲੈਣ ਨੇ ਕਿਤੇ ਭਜਾਈ ਨੂੰ ਕਹਿਣਾ ਥੋੜਾ ਪਤੀਨਾ ਪਾ ਲਈ। ਯਾਰ ਇੱਥੇ ਅਰਥ ਲਾਉਂਦੇ ਆ, ਕਹਿੰਦਾ ਧੌਣ ਤੋਂ ਅਰਥ। ਨਾ ਉਹਦੇ ਹੱਥ ਪੈ ਗਿਆ, ਕਹਿੰਦਾ ਨੌਨ ਟੂ ਅਰਥ ਹੈ। ਲੇਕਿਨ ਬਾਹਰ ਬੈਲ ਵੱਜੀ ਤਾਂ ਜਾ ਕੇ ਪੁੱਛਦੇ ਕੌਣ ਟੂ ਅਰਥ। ਯਾਰ ਗਾਣਾ ਗਾਉਂਦਾ ਕੰਬਲ ਦੇ ਕਹਿੰਦਾ ਗਾਉਣ ਤੋਂ ਅਰਥ। ਰੋਟੀ ਖਾਂਦਾ ਕੰਮ ਕਹਿੰਦਾ ਖਾਣ ਟੂ ਅਰਥ ਹੈ। ਯਾਰ ਆਮ ਬੰਦੇ ਦੀ ਬੈਲ ਹੁੰਦੀ ਨਾ ਘਰ ਚ, ਟੂ ਟੂ ਟਨ ਮਿੱਠੇ ਦੀ ਬੈਲ, ਫਿਟੇ ਮੂੰਹ ਫਿਟੇ ਮੂੰਹ। ਯਾਰ ਤੁਸੀਂ ਪਹਿਲੇ ਸੜੀ ਸੀ ਉਹ ਸਾਰੀ ਮਿਕਸ ਹੋਈਆਂ। ਪਹਿਲੇ ਇੰਜ ਕਿਸੇ ਨੇ ਬੈਲ ਵਜਾ ਕੇ ਚੀ ਠੋਟਾ ਪਾ ਕੇ ਚੀ ਟੱਪਾ ਟਾ ਕਿੰਨੀਆਂ ਇਕੱਠੀ ਹੋ ਗਿਆ ਸੜੀ ਸੀ ਨਾ ਯਾਰ ਐਂਡ ਕੀ ਇਸ ਵਿੱਚ ਯਾਰ ਸੇਮ ਬੈਲ ਮਿੱਠਾ ਜੀ ਹੋ ਜੇ ਜੇ ਤੁਹਾਨੂੰ ਯਾਦ ਹੈ। ਚਿੜੀਆਂ ਵਾਲੀ ਬੈਲ, ਇਹ ਗੋਡ ਗਿਫਟ ਸੀ ਉਤਰੀ ਸੀ। ਚਿੜੀਆਂ ਵਾਲੀ ਬੈਲ ਵਜਾ ਕੇ ਦਿਖਾਏਗਾ ਮੂੰਹ ਨਾਲ। ਹਾਂ ਚੱਲ ਮਿੱਠੇ ਯਾਰ ਰੀਅਲ ਟੈਲੈਂਟ ਹੈ ਯਾਰ। ਮੈਂ ਸੱਚੀ ਮੁੱਚੀ ਅੱਗੇ ਭਾਈ ਫੈਸਲ ਤੁਸੀਂ ਟੈਲੈਂਟ ਦੇਖਿਆ ਨਹੀਂ। ਯਾਰ ਦੇਖੋ ਮੋਟਰਸਾਈਕਲਾਂ ਨੂੰ ਅਕਸਰ ਮੁੰਡੇ ਕੁੱਤੇ ਵਾਲਾ ਹਾਰਨ ਲੈਂਦੇ ਨੇ। ਚਲੋ ਜੀ ਆ ਕੁੱਤੇ ਦਾ ਗਲਾ ਬੈਠਾ ਭਾਜੀ, ਅਸੀਂ ਮਾਰ ਯਾਰ ਜੋ ਵੀ ਹੈ ਨਾ ਮਿੱਠਾ ਪੁਰੀਆ ਸਾਡੀ ਟੀਮ ਸੁਜ਼ੂਕੀ ਵੈਗਨ ਆ ਜਿਹੜੀ ਪੁਰਾਣੀ ਕੱਟੀ ਵੈਗਨ ਪਿਕਅਪ, ਉਹ ਕਿੱਦਾਂ ਸਟਾਰਟ ਹੁੰਦੀ ਹੈ ਮਿੱਠਾ ਦੱਸੋ। ਆ ਦੇਤਾ ਯਾਰ ਟੂ ਵਾਲੇ ਸਟਾਰਟ ਹੁੰਦੇ ਆ ਤਾਂ। ਅੱਛਾ ਮਰੀ ਤੇ ਪਹਾੜੀ ਤੋਂ ਥੋੜੇ ਥੋੜੇ ਤੁਰਦੇ ਨੇ ਤੇ ਬੰਦੇ ਯਕਦਮ ਤੇਜ਼ ਹੋਣ ਢਾਲਣ। ਭਾਈ ਯਾਰ ਲੇਕਿਨ ਅੱਛਾ ਇਦਾਂ ਦਾ ਮਤਲਬ ਸੁੱਤਾ ਪਿਆ ਉੱਠੇ ਨਾ ਇੰਜ ਕਰਕੇ ਤੇ ਫੇਰ ਪਿੱਛੇ ਜਾ ਗਏ। ਭਾਈ ਫੈਸਲ ਵਰਗੇ ਬੰਦੇ ਨੇ ਪੀਂਗ ਚ ਬੜਾ ਸੋਹਣਾ ਡਰਦੇ ਪਿਆ ਜੋ ਤੇਜ਼ ਨਾ ਕੀ ਹੋਰ ਸਰ ਬੇੜੇ ਵਾਲੇ ਝੂਲੇ 'ਚ ਵੀ ਸਭ ਤੋਂ ਪਹਿਲੇ ਭਾਈ ਫੈਸਲ ਲੜਕੇ ਦੀ ਆਵਾਜ਼ ਆਉਂਦੀ, ਬੰਦ ਕਰ। ਯਾਰ ਆਪਣੇ ਅੱਬੂ ਨਾਲ ਚਿੜੀਆ ਘਰ ਵੜ ਕੇ ਕਹਿ ਰਿਹਾ ਆਪਾਂ ਇਮੀਗ੍ਰੇਸ਼ਨ ਤੇ ਫਸ ਜਾਣਾ ਵਾ। ਯਾਰ ਅੱਲਾ ਮਾਫੀ ਦੇਵੇ ਕਹਿਣਾ ਚਾਹੀਦਾ ਇਦਾਂ ਦਾ ਬੰਦਾ ਵਾਸ਼ਰੂਮ 'ਚ ਆਪਣੇ ਪਟਾਕੇ ਚਲਾ ਜਾਂਦਾ। ਓਏ ਆਹ ਕੌਣ ਸੀ ਯਾਰ ਜਿਹਦਾ ਪਤਾ ਮੁਸਲਮ ਸ਼ਾਵਰ ਨਾਲ ਵੀ ਸ਼ੇਵ ਕਰ ਲੈਂਦਾ। ਕਸ਼ਤੀ ਵਾਲੇ ਝੂਲੇ 'ਚ ਬੈਠਣ ਨਾਲ ਚੱਪੂ ਲੈ ਗਿਆ ਇੰਜ ਕਰਕੇ। ਬੇਟਾ ਥੋੜਾ ਜਿਹਾ ਅਮੀਰ ਹੋਇਆ ਤੇ ਦੋਵੇਂ ਭਰਾਵਾਂ ਨੂੰ ਮੋਟਰਸਾਈਕਲ ਤੇ ਨਾ ਅਜੇ ਦਿਓਗ ਅੰਤਰ ਜਾ ਰਹੇ ਆ। ਉਹਨਾਂ ਨੇ ਸੋਹਣਾ ਖੰਮੇ 'ਚ ਮਾਰਿਆ ਤੇ ਕਾਟੂਨ ਤਰ੍ਹਾਂ ਚਿਮੜ ਗਿਆ। ਹੁਣ ਗਰੀਬਾਂ ਦੇ ਬੱਚੇ ਸਾਰੀ ਜ਼ਿੰਦਗੀ ਗੇਮ ਕੋਈ ਨਹੀਂ ਸੀ ਆ ਵਾਸ਼ਰੂਮ 'ਚ ਨਵਾਂ ਸ਼ਾਵਰ ਲਵਾਇਆ ਤੂੰ ਚਲਾ ਕੇ ਕਿਰਨੇ ਪੁੱਛ ਆ ਮਿੱਠਾ ਕੋਬੋਏ ਵਾਲੀ ਟੋਪੀ ਪਾ ਕੇ ਕੱਟਿਆ ਦਵਾੜਾ ਖਾਂਦੇ।
ਯਾਰ ਇਹਦੇ ਭਰਾ ਨੂੰ ਜਿੰਨ ਚਿੰਬੜ ਗਿਆ ਤੇ ਉਹ ਪਿੱਛੇ ਕਹਿ ਰਿਹਾ ਮੈਂ ਤੇ ਆਪ ਚਾਹ ਰਿਹਾ ਅੱਜ ਤੋਂ ਗੱਲ ਨਾ ਹੋਵੇ ਯਾਰ, ਗਲਤ ਜਗ੍ਹਾ ਯਾਰ ਕੌ ਬੜਾ ਪੂਰਾ ਗੈਟਅਪ ਆ ਗਿਆ, ਦੇਖੋ ਕੈਪਟਨ ਡੱਬੀ ਕੱਢਣ ਦੇ। ਕੋ ਬੁਆਏ ਸੀਗੇ ਐਂਡਿੰਗ ਪਿਸਤੌਲਾਂ ਘੁਮਾਉਂਦੇ ਜਾਂਦੇ ਨਾਲ ਘੋੜੇ ਤੇ ਅੱਗੇ ਨਿੱਕਾ ਬੱਚਾ ਪਾ ਕੇ ਝੂਟੇ ਦੇ ਕੋਪ ਆਏ ਤਾਂ ਗੈਟਅਪ ਕੀਤਾ, ਇੰਜ ਬੰਦੂਕ ਘਮਾਂਡੇ ਤੇ ਪੱਟ ਤੇ ਚਲ ਗਏ। ਯਾਰ ਖੰਭੇ 'ਚ ਮੇਰੇ ਤੁਹਾਨੂੰ ਕਿਹਨੇ ਰਾਤੀ ਕਿੱਥੇ ਸੀ? ਰਾਤੀ ਤਾਂ ਹੈ ਨਹੀਂ ਇੱਥੇ। ਯਾਰ ਕੋਬੋਏ ਦੀ ਕੈਪ ਪਈ ਉਹ ਪਿਸਤੌਲਾਂ ਦੀ ਐਟਮ ਕੀਤੀ, ਉਹ ਗਾਰੇ 'ਚ ਡੇਗੀ ਉਹ ਤਾਂ ਲੱਭਣ ਦੇ ਆਪ ਕੌ ਬੁਆਏ ਸੀਗੇ ਘੋੜੇ ਦੇ ਕੇ 70 ਦਾ ਪਾਇਦਾਨ ਲਾਇਆ ਅੱਜ ਫਿਰ। ਯਾਰ ਦਾਦੇ ਸਾਹਮਣੇ ਨਾਨਚਾ ਕੋਲ ਐਟਮ ਕੀਤੀ, ਉਹਦੀ ਗਰਦਨ ਫਸਾਤੀ। ਘੋੜੇ ਦੇ ਪਾਤੀ ਇੱਧਰ ਕਾਲੂ ਕਹਿੰਦਾ ਸਾਡੇ ਘਰ ਇਨਸਾਨੀ ਦੇਗਾ। ਮੈਂ ਜਾ ਕੇ ਦੇਖਿਆ ਤੇ ਦਾਦੇ ਦੇ ਇੱਥੇ ਕੋਲੇ ਪਖਾਏ। ਯਾਰ ਦਾਦੇ ਦੀ ਮਾਲਸ਼ ਕਰਦੇ ਆ ਸਿਰ ਦੀ, ਗੱਲਾਂ ਜੋ ਸਿਰ 'ਚ ਸਿਗਰਟ ਬੁਝਾਤਾ। ਐਡਾ ਛਾਲਾ ਮਾਤਾ ਕਰਦਾ ਇਹ ਕਰ ਰਹੇ ਯਾਰ ਸਾਲ ਬਾਅਦ ਤੂੰ ਸਾਫ਼ ਕੀਤੀ ਰਜ਼ਾਈ ਜੀ ਨਾਲ ਰੂ ਨਿਕਲਿਆ ਵਿੱਚੋਂ। ਤੁਰਕੀ ਵਾਲੇ ਨਹੀਂ ਉਹ ਆਈਸਕ੍ਰੀਮ ਇੰਜ ਘੁਮਾਉਂਦੇ, ਉਹ ਭਾਈ ਫੈਸਲ ਨਾਲ ਘੁਮਾਉਂਦੇ, ਉਹਨੇ ਉਹਨੂੰ ਹੀ ਚੁੱਕ ਕੇ ਖਾ ਲਿਆ ਭਾਈ। ਯਾਰ ਤੁਰਕੀ ਵਾਲੇ ਆਈਸਕ੍ਰੀਮ ਤੇ ਬਣਾਤੇ ਜਿਹੜਾ ਜੀ ਇੰਨਾ ਕੱਚਾ ਆਲੂ ਛੋਲੋ ਲਾ ਕੇ ਬੱਚੇ ਨੂੰ ਚਾਉਂਦੇ। ਉਹ ਨਹੀਂ ਯਾਰ ਵੈਸੇ ਨਾ ਉਹ ਜਿਹੜੀ ਆਈਸਕ੍ਰੀਮ ਅੱਛਾ idea ਆਈਸਕ੍ਰੀਮ ਵਾਲਾ ਯਾਰ, ਉਹਦੇ ਕੋਲ ਬੰਦਾ ਕੋਈ ਆਈਸਕ੍ਰੀਮ ਨਹੀਂ ਫੜ ਸਕਦਾ, ਬੜਾ ਕੋਈ ਦਲੇਰ ਤੇ ਘਰੀ। ਉਹ ਯਾਰ 100 ਦੇ ਵਿੱਚੋਂ ਕਮ ਤੋਂ ਕਮ 90 ਬੰਦੇ ਡਾਜ ਹੁੰਦੇ, 10 ਬੰਦੇ ਫੜ ਉਹ ਸਕਦੇ। ਨਹੀਂ ਮੈਂ ਫੜ ਲੂੰਗਾ, ਇਹ ਕਿਹੜੀ ਗੱਲ ਹੈ ਜਾ ਇਹ ਯਾਰ। ਕੰਮ ਕਰ, ਮੈਂ ਤੇ ਮਿੱਠਾ ਕੇ ਸਭ ਕਮਾਇਆ ਵਾ। ਦਾਦੇ ਨੂੰ ਡ੍ਰਿਪ ਲੱਗੀ ਆ ਤੇ ਉਹ ਡ੍ਰਿਪ ਦਾ ਸਾਗਰ ਸਦੀਕੀ ਦੇ ਸ਼ੇਰ ਲਿਖਾਂਦੇ ਆ। ਮਿੱਠੇ ਨੇ ਭਾਈ, ਮਿੱਠੇ ਨੇ ਇੰਜ ਜਾਂਦਾ ਹੀ ਕੌਣ ਫੜ ਲਈ। ਉਹ ਸਾਰੇ ਪੁੱਛਣਦੇ ਇਹ ਕੀ ਕਹਿੰਦਾ, ਪੁੱਤਰ ਅਸੀਂ ਬੜੀਆਂ ਜੰਜਾਂ ਲੁੱਟੀਆਂ। ਕੌਣ ਜਾਂਦਾ ਕੌਣ ਫੜ ਲਈ? ਮੈਂ ਕਿਹਾ ਇਹ ਕਿੱਦਾਂ ਫੜ ਲਈ? ਧਾਰੀ ਫੜੀ ਆ ਕਹਿੰਦੇ। ਯਾਰ ਅੱਬੂ ਦੇ ਹੱਥ ਚੋਂ 500 ਦਾ ਨੋਟ ਖਿੱਚ ਕੇ ਦਮ ਬੰਗ ਬੰਗ ਯਾਰ ਖਿੱਚ ਕੇ ਸਾ ਥੋੜੇ ਦੇ ਇੰਜ ਮਾਰ ਕਹਿੰਦਾ ਆ ਮੈਨੂੰ ਪਸੀਟਾ। ਤੇਰੇ ਜਿੱਦ ਤਾਂ ਮੈਨੂੰ ਕਸੀਟਾ ਮੈਨੂੰ ਗਾਣਾ ਹੁੰਦਾ ਨਹੀਂ ਸੀਗਾ। ਅੱਛਾ ਨਹੀਂ ਸਲਮਾਨ ਦੇ ਨਮਦਨ ਬਹੁਤ ਬੈਟਰ ਹੋ ਰਿਹਾ, ਬਹੁਤ ਬੈਟਰ ਨਾ ਯਾਰ, ਸੱਚੀ ਮੁੱਚੀ ਯਾਰ। ਤੁਸੀਂ ਯਾਰ ਸੋਰੇ ਦੇ ਪੇਜ ਦਾ ਸੰਗਾ ਕਹਿੰਦਾ ਸਰਪ੍ਰਾਈਜ਼। ਮੈਨੂੰ ਆਪਣੀ ਟੀਮ ਬਹੁਤ ਅੱਛੀ ਲੱਗਦੀ ਹੈ, ਮੈਂ ਸੱਚੀ ਮੁੱਚੀ ਯਾਰ ਮਿੱਠੇਪੁਰੀਏ ਦੀ ਦੁਨੀਆ ਫੈਨ ਹੈ, ਅਸੀਂ ਵੀ ਇਹਦੇ ਫੈਨ ਆ ਭਾਈ। ਵਾਹ 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 ਵੱਡੀ ਸਲਮਾਨ ਨੇ ਆਪਣੇ ਘਰ ਜਾ ਕੇ ਪੁੱਛਿਆ ਕੀ ਪੱਕਿਆ, ਉਹ ਕਹਿੰਦੇ ਉਹੀ ਸੇਮ ਬੀਫ ਨੇ। ਉਹ ਵੀ ਤੇ ਇੱਕ ਘਰੋਂ ਰਿਸ਼ਤੇ ਦੀ ਨਾ ਹੋਈ ਤੇ ਕੁੜੀ ਦੇ ਅੱਬੇ ਨੂੰ ਕਹਿ ਰਿਹਾ ਹਮਾਰੇ ਲਈ ਕੰਮ ਕਰੇਗਾ। ਦੱਸੋ ਜੀ ਨਾਜ਼ਰੀਨ ਈਦ ਵਾਲੇ ਦਿਨ ਫੋਲਡਿੰਗ ਵਾਲੀ ਪੌੜੀ 'ਚ ਫਸ ਕੇ ਚੀਕਾਂ ਮਾਰਨ। ਮਸੀ ਰਿਸ਼ਤਾ ਹੋਣ ਲੱਗਾ ਤੇ ਸਹੁਰਿਆਂ ਕੇ ਉੱਤੋਂ ਛਿੜ ਗਿਆ। ਯਾਰ ਉਹ ਪੌੜੀ ਨਹੀਂ ਤਾਂ ਚੜਦੀ, ਉੱਤੇ ਚੜ ਗਿਆ ਜੀ। ਪੌੜੀ ਨਹੀਂ ਤਾਂ ਚੜਦੀ, ਉੱਤੇ ਚੜ ਕੇ ਚੱਕਰ ਆਇਆ, ਕਹਿੰਦਾ ਲੱਗਦਾ ਕਿਸੇ ਨੇ ਕੁਝ ਕੀਤਾ। ਯਾਰ ਰਿਸ਼ਤਾ ਵੇਖਣਾ ਉਹਨਾਂ ਸਾਹਮਣੇ ਉਲਟੀ ਕਰਤੀ ਤੇ ਉਹਦਾ ਅੱਬਾ ਕਹਿੰਦਾ ਅੰਜਲੀ ਇਹ ਬਦਤਮੀਜ਼ ਤਾਂ ਜਿਸਕੇ ਲਈ ਕਹਿ ਰਹੀ। ਯਾਰ ਰੂੜੀ ਤੇ ਉਹ ਵੇਲਾ ਕਰਨਾ ਆ, ਉਹ ਨੂੰ ਵੇਲਾ ਕਰਕੇ ਉਹ ਉੱਥੋਂ ਛੋਟਾ ਦੂਜਾ ਬਾਟਾ ਭਰ ਲਿਆ। ਉਹ ਯਾਰ ਤੈਨੂੰ ਪਤਾ ਕੀ ਵੇਲਾ ਕਰੀ ਰੂੜੀ ਤੇ ਆਪਣਾ ਕੂੜਾ ਸੁੱਟਣਗੇ ਤਾਂ ਸਿਆਣਾ ਬਾਬਾ ਕਹਿੰਦਾ ਉਹ ਕਾਕਾ ਪਰੇ ਸੁੱਟੀ ਸਾਰੀ ਰੂੜੀ ਨਾ ਖਰਾਬ ਕਰੀ। ਯਾਰ ਜ਼ਮਾਨੇ ਦਾ ਬੇਵਕੂਫ ਇਨਸਾਨ ਰੂੜੀ ਤੇ ਬਹਿ ਕੇ ਲੰਬੇ ਸਾਹ ਲੈਂਦੇ ਆ। ਕਰ ਰਿਹਾ ਉਹ ਡਾਕਟਰ ਨੇ ਕਾਲੂ ਨੂੰ ਕਿਹਾ ਜ਼ੋਰ ਸੇ ਸਾਂਸ ਖਿੱਚੋ, ਤੇ ਇੰਨੀ ਜ਼ੋਰ ਦੀ ਖਿੱਚਿਆ ਉਹਦੀ ਉਤਲੀ ਜੇਬ 'ਚੋਂ ਪੈਸੇ ਬਾਹਰ ਨਿਕਲੇ। ਯਾਰ ਡੇਲੀ ਰੂੜੀ ਤੇ ਸੋ ਰਿਹਾ ਤੇ ਕਹਿੰਦਾ ਕਚਰਾ ਰਾਣੀ ਦੇ ਇਸ਼ਕ 'ਚ ਪਾਗਲ ਹੋ ਗਈ। ਯਾਰ ਬਰਫ ਵਾਲੇ ਸੂਏ ਲੈ ਕੇ ਰੂੜੀ ਤੇ ਚੜਾਉਂਦੇ ਆ, ਕਹਿੰਦਾ ਮੈਂ ਕੋਹੇ ਪਮਾ ਵਾਂ। ਢੋਲਕੀ ਵਿੱਚ ਰੂਮ ਪਾ ਕੇ ਉਹਦਾ ਸਰਾਣਾ ਬਣਾ ਲਿਆ। ਯਾਰ ਸ਼ੌਕ ਨਾਲ K2 ਤੇ ਚੜਿਆ ਤੇ ਉਤਰਿਆ ਨਹੀਂ ਜਾਣ ਡਿਆ। ਉੱਥੇ ਇੰਜ ਕਰਕੇ ਮੀਡੀਆ ਵਾਲਾ ਆਇਆ, ਕਹਿੰਦੇ ਆਪ ਕਿਆ ਕਹਿੰਦਾ ਏਜੰਟ ਛੱਡ ਗਿਆ ਬਸ। ਏਜੰਟ ਛੱਡ ਕਹਿੰਦਾ ਸਾਡੇ ਘਰ ਇਨਸਾਨੀ ਸੇ ਹੈ। ਮੈਂ ਜਾ ਕੇ ਦੇਖਿਆ ਦਾਦੀ ਦੇ 500-600 ਟੁੱਥਪਿਕ ਲਾਈ ਵਿੱਚ। ਖਾਨ ਸਾਹਿਬ ਸੀ ਕਹਿੰਦਾ ਸਾਡੇ ਘਰ ਇਨਸਾਨੀ ਸੇ ਆ। ਮੈਂ ਜਾ ਕੇ ਵੇਖਿਆ ਇਹਦਾ ਅੱਬਾ ਕਿਕਰਾਂ 'ਚ ਫਸਿਆ। ਕਿਕਰਾਂ 'ਚ ਸਾਰੇ ਕੰਡੇ ਚਿੰਬੜੇ। ਹਾਂਜੀ ਯਾਰ ਵਿਆਹ ਵਾਲੇ ਦਿਨ ਇਹਨੂੰ ਪਹਿਲੇ ਦਿਨ ਹੀ ਚਪੇੜਾਂ ਪੈ ਗਈਆਂ। ਐ ਸੁਰਖ ਮਾਲਾ ਪਾਈ ਗਈ। ਉਹ ਕਹਿੰਦਾ ਸਿਸਟਰ ਦੇ ਵਿਆਹ ਤੋਂ ਮਾਰ ਪੈ ਗਈ। ਬੋਤਲ ਮੰਗੀ। ਸਿਸਟਰ ਦੇ ਵਿਆਹ ਤੋਂ ਮਾਰ ਪੈ ਗਈ, ਰੁਕਸਟੀ ਟਾਈਮ ਨਾਰ ਕਮਾਤਾ। ਇਹਦਾ ਵੀ ਵਿਆਹ, ਇਹਦਾ ਆਪਣਾ ਵਿਆਹ ਤੇ ਆਪਣੇ ਛੋਟੇ ਭਰਾ ਨੂੰ ਕੰਨ 'ਚ ਕਹਿੰਦਾ ਉਹ 500 ਰੁਪਏ ਵਿਆਹ ਚੁੱਕ ਕੇ ਲਿਆ।
ਯਾਰ ਡੋਲੀ ਲੈ ਕੇ ਜਾਂਦੇ ਆ ਬਾਹਰ ਲਾਲ ਬਲਬ ਬਣਦਾ ਜ਼ੀਰੋ ਦਾ ਉੱਥੇ ਰੋਕਿਆ ਕਹਿੰਦਾ ਇਸ਼ਾਰਾ ਲੱਗਾ ਯਾਰ ਇੰਜ ਮੁਤਕੱਬਰ ਹੋ ਕੇ ਆਪਣੇ ਵਿਆਹ ਦੇ ਇੰਜ ਕਰਕੇ ਸਟੇਜ ਤੇ ਬੈਠਾ ਤੇ ਇੰਜ ਕਰਕੇ ਸਟਿੰਗ ਫੜੀ ਹੋਈ ਸਾਰੇ ਵੇਲਾਂ ਕਰਾਉਣੇ ਤੇ ਯਾਰ ਸ਼ੇਰਵਾਨੀ ਚ ਧਾਗਾ ਖਿੱਚਿਆ ਹੋਇਆ ਸਾਰੀ ਇਕੱਠੀ ਹੋਈ ਹੋਈ ਧਾਗਾ ਨਿਕਲੇ ਚਲੋ ਯਾਰ ਯਾਰ ਕਿਲੋ ਲੈਣ ਗਿਆ ਨਾ ਭੁੱਲ ਗਿਆ ਕਹਿੰਦਾ ਲੱਕੜ ਜੋੜਨ ਵਾਲੀ ਮਾਇਓਨੀਜ਼ ਦੇ ਦਿਓ ਚਲੋ ਯਾਰ ਅੱਲਾਹ ਪਾਕ ਆਪਣੇ ਹਿੱਫਜ਼ੋ ਮਾਨ ਚ ਰੱਖੇ ਸਾਰਿਆਂ ਨੂੰ ਤੇ ਯਾਰ ਇੱਕ ਦੂਸਰੇ ਦਾ ਬਹੁਤ ਜ਼ਿਆਦਾ ਖਿਆਲ ਰੱਖਿਆ ਕਰੋ ਮੁਹੱਬਤਾਂ ਵੰਡਿਆ ਕਰੋ ਹੋ ਜਾਂਦੀ ਹੈ ਸਾਡੀ ਸਲਾਹ ਕਰਿਆ ਕਰੋ ਅਗਰ ਕਿਸੇ ਕੋ ਕੋਈ ਮਿਸਟੇਕ ਹੁੰਦੀ ਹੈ ਨਾ ਤੇ ਮੈਨੂੰ ਫਖਰ ਹੋਏਗਾ ਭਾਈ ਫੈਸਲ ਹੋਣੀ ਘਰ ਬਾਰਬੀਕਿਊ ਪਾਰਟੀ ਕਰਨ ਦੇ ਤੇ ਆਪਣੀਆਂ ਬੋਟੀਆਂ ਫੜ ਕੇ ਜੁੱਤੀ ਥੱਲੇ ਲਕੋਈ ਜਾਂਦੇ ਕਿ ਮੈਂ ਇਕੱਲੇ ਨੇ ਖਾਣ ਗਿਆ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਮੇਰੀ ਗੱਲ ਜਿੱਥੋਂ ਸੌਰੀ ਮਾਜ਼ਰ ਸ਼ੁਰੂ ਹੋਈ ਸੀ ਨਾ ਲੜਾਈ ਝਗੜਾ ਗਰਮੀ ਅੱਜ ਕੱਲ ਮੈਂ ਵੀ ਦੇਖ ਰਿਹਾ ਸੜਕ ਤੇ ਲੋਕ ਗੱਡੀਆਂ ਵਾਲੇ ਬੈਸੇ ਜਾ ਰਹੇ ਗੁੱਸਾ ਜਲਦੀ ਆ ਰਿਹਾ ਗੁੱਸਾ ਜਲਦੀ ਆ ਰਿਹਾ ਕੰਟਰੋਲ ਕਰੋ ਯਾਰ ਇਹ ਸਾਰਾ ਕੁਝ ਕੀ ਹੈ ਭਲਾ ਅਜ਼ਮ ਬਰਦਾਸ਼ਤ ਗੁਰਬਤ ਪਰੇਸ਼ਾਨੀ ਭਾਜੀ ਮੈਂ ਆਪਣਾ ਮਾੜਾ ਟਾਈਮ ਮੈਂ ਸਪੋਰਟੇਜ ਵਾਲੇ ਦੀ ਗੱਲ ਕਰ ਰਿਹਾ ਯਾਰ ਜੋ ਵੀ ਉਹ ਵੀ ਪਰੇਸ਼ਾਨ ਆ ਜਿੱਡਾ ਵੱਡਾ ਬੰਦਾ ਹੈ ਜਿੱਡਾ ਵੱਡਾ ਬਿਜ਼ਨਸਮੈਨ ਹੈ ਉਨੀ ਪਰੇਸ਼ਾਨੀ ਹੈ ਉਹਨੂੰ ਉਹ ਤੇ ਪਰੇਸ਼ਾਨ ਆ ਆਪਣੀ ਬਰਾਤ ਤੇ ਦੁਲਹਨ ਭੁੱਲ ਗਿਆ ਕੱਲਾ ਹੀ ਘਰ ਚਲ ਗਿਆ ਆਪਣੀ ਬਰਾਤ ਤੇ ਸਾਲੀਆਂ ਨੇ ਰਾਹ ਨਹੀਂ ਰੋਕਿਆ ਕਹਿੰਦੇ ਛੇਤੀ ਰਹੋ ਯਾਰ ਸੇਬੇ ਕਿ ਨਿਕਾ ਜਿਹਾ ਬੇਰ ਬਣ ਕੇ ਅੰਦਰ ਸੁੱਟਿਆ ਕਹਿੰਦਾ ਏਸੀ ਜੀ ਕਰਨ ਦੇ ਆ ਚਲੋ ਯਾਰ ਠੀਕ ਹੈ ਯਾਰ ਆਪਣਾ ਖਿਆਲ ਯਾਰ ਰੱਖੋ ਤੇ- ਆਪਣੇ ਵਿਆਹ ਦੇ ਰੋਟੀ ਖਾਣ ਕਹਿੰਦਾ ਸ਼ੇਰਵਾਨੀ ਲਾ ਕੇ ਪਿੱਛੇ ਤੰਬੂਰਾ ਟੰਗਣ ਡਿਆ ਚਲੋ ਯਾਰ ਠੀਕ ਉਹ ਟਾਈਮ ਹੋ ਗਿਆ ਆਉ ਨੇਰਾ ਹੋ ਗਿਆ ਯਾਰ ਆਪਣੇ ਵਿਆਹ ਤੇ ਭਾਈ ਫੈਸਲ ਨੇ ਸ਼ੇਰਵਾਨੀ ਲਾ ਕੇ ਟੰਗੀ ਹੈ ਤੇ ਪਿੱਛੇ ਸਾਮਸੰਗ ਲਿਖਿਆ ਕੰਪਨੀ ਵਾਲਿਆਂ ਦਾ ਲਾਣਾ ਲੋ ਜੀ ਸਲਮਾਨ ਸਾਹਿਬ ਤੁਸੀਂ ਆਪ ਇਜਾਜ਼ਤ ਲਵੋ ਫਿਰ ਹੁਣ ਇਜਾਜ਼ਤ ਦਿਓ ਨਾਜ਼ਰੀਨ ਬਹੁਤ ਸ਼ੁਕਰੀਆ ਤੁਹਾਡਾ ਲਵ ਯੂ ਗਲਤੀਆਂ ਗੁਸਤਾਖੀਆਂ ਮਾਫ ਕਰ ਦਿਆ ਯਾਰ ਕਰੋ ਗਲਤੀਆਂ ਮਾਫ ਕਰ ਤੁਹਾਡੇ ਦਿਆ ਕਰੋ, ਬੱਚੇ ਆ ਸੱਚੀ ਤੁਹਾਡੇ ਬੜੀ। ਪੁੱਤਰ ਆ ਤੁਸੀਂ 6-7 ਸਾਲ ਤੋਂ ਬਰਦਾਸ਼ਤ ਕਰ ਰਹੇ ਹੋ ਇਸ ਤਰ੍ਹਾਂ ਮਜ਼ੀਦ 7 ਸਾਲ ਹੋਰ ਕਢਾ ਦਿਓ ਸਾਡੇ ਨਹੀਂ ਭਰਾਵਾ ਸੱਚੀ ਮੁੱਚੀ ਮੈਨੂੰ ਖੁਸ਼ੀ ਹੁੰਦੀ ਜਦੋਂ ਯਾਰ ਕੋਈ ਸਾਡੀ ਸਲਾਹ ਕਰਦਾ ਨਹੀਂ ਖੁਸ਼ੀ ਖੁਸ਼ੀ ਕੋਈ ਨਹੀਂ ਹੁੰਦੀ ਲੜਦੇ ਸਾਡੇ ਨਾਲ ਆ ਕੇ ਯਾਰ ਬੰਦੇ ਯਾਰ ਪੇਗ ਨੂੰ ਡਿਵੋਰਸ ਦੇਣੀ ਸੀ ਸੱਸ ਨੂੰ ਫੋਨ ਕਰਨ ਦਿਆ ਰਿਸੀਵ ਕਰ ਲਈਓ ਤੁਹਾਨੂੰ ਗਿਫਟ ਆ ਤੁਹਾਨੂੰ ਇਸ ਕੌਮ ਨੂੰ ਤੋਹਫਾ ਵਾ ਭਾਨ ਫੈਸਲ ਰਾਮੇ ਦੀ ਸ਼ਕਲ ਦੇ ਵਿੱਚ ਸੱਚੀ ਵਾਹ, ਵਾਹ, ਵਾਹ। ਅੱਲਾਹ ਤਾਲਾ ਦੀ ਜ਼ਾਤ ਨੇ ਬੜਾ ਕਰਮ ਕੀਤਾ ਨੇ ਸਾਰੇ ਕਰਮ ਵਾਲੇ ਬੈਠੇ ਆ ਲੇਕਿਨ ਇਹ ਭਾਨ ਫੈਸਲ ਦੇ ਕੋਈ ਸਪੈਸ਼ਲ ਕਰਮ ਆ ਮਾਸ਼ਾਅੱਲਾ ਬਸ ਆਈ ਜਲਦੀ ਜਾਂ ਤਾਂ ਹੁਣ ਕਿਤੇ ਛੱਡ ਆਇਆ ਲੜਕੇ ਕਰ ਕੋਈ ਰੌਲਾ ਨਹੀਂ ਓਕੇ ਅੱਲਾ ਖੁਸ਼ ਰਹੋ